ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बरजमात और होस्ट नीलम कौर मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी ਤੇ दुनिया भर च बैठे ਸਾਡੇ टीवी 84 ਦੇ बहुत ही प्यारे सोहने सियाणे व्यूअर्स ਨੂੰ भी वाहिगुरू जी का खालसा वाहिगुरू जी की फतेह ਤੇ ਸਾਡੇ बहुत ही प्यारे मुसलमान ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनु प्रोग्राम सच्चो सच ਵਿੱਚ बहुत मेहरबानी जी। डॉक्टर साहब ਅੱਜ 18 ਜੁਲਾਈ 2022 3 ਸਾਵਨ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫੈਕਟਰ ਕੈਨੇਡਾ ਰੋਕੂ ਚਾਤੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड आईपी बॉक्स ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਵੀਕਐਂਡ ਦੇ ਹਵਾਲੇ ਨਾਲ ਔਰ ਜਿਹੜੀਆਂ ਕਰੰਟ ਇਸ਼ੂਜ਼ ਨੇ ਉਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਪਹਿਲਾਂ ਗੱਲਬਾਤ ਕਰ ਲਈ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕਲਾ ਮਾਜ਼ੂ ਮਿਸ਼ੀਗਨ ਤੋਂ ਸਰਦਾਰ ਪ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ। ਸੋ ਇਹਨਾਂ ਦਾ ਰਿਹਾਇਸ਼ੀ ਜਿਹੜਾ ਪਿਛੋਕੜ ਹੈ ਕਲਾ ਮਾਜ਼ੂ ਤੋਂ ਹੈ ਅਤੇ ਜਿਹੜਾ ਕਾਰੋਬਾਰ ਹੈ ਉਹ ਸੈਰਾਨੈਕ ਮਿਸ਼ੀਗਨ ਸਥਿਤ ਹੈ। ਸੋ ਸਮੂਹ ਪਰਿਵਾਰ ਪੰਥਕ ਭਾਵਨਾ ਰੱਖਦਾ ਹੈ ਤੇ ਕੌਮੀ ਸੰਘਰਸ਼ ਨਾਲ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਨੇ। ਸੋ ਇਹਨਾਂ ਕੌਮ ਪ੍ਰਤੀ ਸੇਵਾ ਲਈ ਡਾਕਟਰ ਅਮਰਜੀਤ ਸਿੰਘ ਦਾ ਧੰਨਵਾਦ ਕੀਤਾ ਹੈ। ਟੀਵੀ 84 ਦੇ ਦਰਸ਼ਕਾਂ ਨੂੰ ਬੇਨਤੀ ਕੀਤੀ ਹੈ ਕਿ ਅਸੀਂ ਗੁਰੂ ਸਾਹਿਬ ਦੇ ਜਿਹੜੀ ਹੈ ਟੇਕ ਰੱਖੀਏ ਅਤੇ ਕੌਮੀ ਕਾਰਜਾਂ ਵਿੱਚ ਆਪਣਾ ਜਿਹੜਾ ਬੰਦਾ ਯੋਗਦਾਨ ਹੈ ਉਹ ਪਾਈਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਸਰਦਾਰ ਪ੍ਰਿਤਪਾਲ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਜਿਹੜਾ ਸਪਾਂਸਰ ਕੀਤਾ ਹੈ। ਸੋ ਅਸੀਂ ਤੁਹਾਨੂੰ ਵੀ ਅਪੀਲ ਦੀ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਕਿ ਪਿਛਲੇ ਵੀਕ ਤੋਂ ਹੀ ਜਿਹੜਾ ਰਿਪਤਮਨ ਸਿੰਘ ਮਲਿਕ ਦੇ ਜਿਹੜੇ ਕਤਲकांड ਜਿਹੜਾ ਉਹ ਖਬਰਾਂ ਨੇ ਉਸ ਇੰਟਰਨੈਸ਼ਨਲੀ ਮੀਡੀਆ ਤੇ ਜਿਹੜੀਆਂ ਛਾਈਆਂ ਹੋਈਆਂ ਨੇ। ਸੋ ਉਸ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ। ਸੋ ਭਾਰਤੀ ਏਜੰਸੀਆਂ ਦੇ ਜ਼ਰ ਖਰੀਦ ਭਾਰਤੀ ਮੀਡੀਆ ਵੱਲੋਂ ਬੜੇ ਵਿਉਂਤਬੰਦ ਢੰਗ ਨਾਲ ਜਿਹੜਾ ਰਿਪਤਮਨ ਸਿੰਘ ਮਲਿਕ ਦੇ ਸਰੀ ਵਿੱਚ ਹੋਏ ਕਤਲ ਨੂੰ ਖਾਲਿਸਤਾਨੀ ਧਿਰਾਂ ਦੇ ਖਾਤੇ ਵਿੱਚ ਪਾ ਕੇ ਬਦਨਾਮ ਕਰਨ ਦਾ ਜਿਹੜਾ ਪ੍ਰੋਪੇਗੈਂਡਾ ਹੈ ਪੂਰੇ ਜ਼ੋਰਾਂ ਸ਼ੋਰਾਂ ਤੇ ਹੈ। ਸੋ ਕਿਵੇਂ 1980 ਤੋਂ ਸਿੱਖ ਕੌਮ ਨੂੰ ਟਾਰਗੇਟ ਕਰਦਿਆਂ ਭਾਰਤੀ ਏਜੰਸੀਆਂ ਨੇ ਆਪਣੀ ਗੰਦੀ ਖੇਡ ਅੱਜ ਤੱਕ ਵੀ ਜਾਰੀ ਰੱਖੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਪਹਿਲਾਂ ਤੇ ਆਪਾਂ ਗੱਲਬਾਤ ਕਰਾਂਗੇ ਵੀਕਐਂਡ ਦੇ ਹਵਾਲੇ ਨਾਲ ਤਾਂ ਆਪਣੇ ਵੀਕਐਂਡ ਬਾਰੇ ਵੀ ਸਾਡੇ ਦਰਸ਼ਕਾਂ ਨਾਲ ਜਰਾ ਆਪਣੇ ਵਿਚਾਰ ਸਾਂਝੇ ਕਰੋ ਜੀ। ਦੇਖੋ ਅਸੀਂ ਵੀਕਐਂਡ ਤੇ ਆਲਮੋਸਟ 3 ਸ਼ਹਿਰਾਂ ਜਿਹੜੇ ਕਿ 2 ਅੱਡ-ਅੱਡ ਸਟੇਟਾਂ ਦੇ ਵਿੱਚ ਨੇ ਉਹਨਾਂ ਦੇ ਵਿੱਚ ਆਪਣੇ ਪਿਆਰਿਆਂ ਦੇ ਨਾਲ ਮਿਲੇ। ਅੱਛਾ ਉਹਨਾਂ 'ਚ ਕਲਾਮਾਜ਼ੂ ਮਿਸ਼ੀਗਨ ਸਟੇਟ 'ਚ ਹੈ, ਉੱਥੇ ਡਿਟਰੋਇਟ ਮਿਸ਼ੀਗਨ ਔਰ ਸਾਊਥ ਬੈਂਡ ਇੰਡੀਆਨਾ। ਜੀ ਔਰ ਇਸ ਵਿਜ਼ਿਟ ਦਾ ਮਕਸਦ ਜਿੱਥੇ ਹਮੇਸ਼ਾ ਹੀ ਸਾਡੇ ਲਈ ਟੀਵੀ 84 ਔਰ ਪੰਥਕ ਏਜੰਡਾ ਇਹੀ ਪਹਿਲ ਹੁੰਦਾ ਹੈ ਉਹ ਭਾਵੇਂ ਕਿਸੇ ਕਿਸਮ ਦਾ ਸਮਾਗਮ ਵੀ ਹੋਏ ਪਰ ਇਸ ਵਾਰ ਸਾਡੇ ਬਹੁਤ ਹੀ ਪਿਆਰੇ ਵੀਰ ਭਾਈ ਗੁਰਦੇਵ ਸਿੰਘ ਜੀ ਉਹਨਾਂ ਦੀ ਸਿੰਘਣੀ ਸਾਹਿਬਾ ਭੈਣ ਜੀ ਜਸਵਿੰਦਰ ਕੌਰ ਜੀ ਉਹਨਾਂ ਦੇ ਸੁਪੁੱਤਰ ਬੇਟਾ ਜਸਪ੍ਰੀਤ ਸਿੰਘ ਦੀ ਕੁੜਮਾਈ ਦੀ ਰਸਮ ਅਦਾ ਹੋਣੀ ਸੀ ਕਲਾ ਮਾਜ਼ੂ 'ਚ ਔਰ ਬੱਚੀ ਪਰਮਵੀਰ ਕੌਰ ਦੇ ਨਾਲ ਇਹ ਜਿਹੜੀ ਅਰਦਾਸ ਗੁਰੂ ਦੇ ਚਰਨਾਂ 'ਚ ਸੈਚਰਡੇ ਸਵੇਰ ਦਾ ਜਿਹੜਾ ਇਕੱਠ ਸੀ ਬੜਾ ਬਰੀਫ ਬੜਾ ਸਿੰਪਲ ਲੇਕਿਨ ਬੜਾ ਗ੍ਰੇਸਫੁਲ ਐਂਡ ਡਿਗਨੀਫਾਈਡ ਅੰਦਾਜ਼ ਦੇ ਵਿੱਚ। ਔਰ ਦੋਨੋਂ ਹੀ ਪਰਿਵਾਰ ਜਿਹੜੇ ਨੇ ਕਿਉਂਕਿ ਗੁਰਸਿੱਖੀ ਇੱਕ ਤਾਂ ਸਿਰਫ ਗੱਲਾਂ ਨਾਲ ਹੁੰਦਾ ਹੈ, ਦੂਸਰਾ ਇਹ ਪੰਥਕ ਜਦੋਂ ਅਸੀਂ ਕੌਮੀ ਖਾਲਿਸਤਾਨ ਦੀ ਸਟਰਗਲ ਦੀ ਗੱਲ ਕਰਦੇ ਹਾਂ ਤੇ ਇਹ ਸਾਡੇ ਸਾਰੇ
ਸਿਪਾਹ ਸਲਾਰ ਨੇ ਇਸ ਸਟਰਗਲ ਦੇ। ਬਿਲਕੁਲ। ਔਰ ਬੇਟੀ ਪਰਮਵੀਰ ਕੌਰ ਦੇ ਬ੍ਰਦਰ ਵੀ ਜਿਹੜੇ ਇੰਡੀਆਨਾ ਤੋਂ, ਉਹਨਾਂ ਦੇ ਨਾਲ ਜਿਹੜਾ ਸਾਰਾ ਹੀ ਜਥਾ ਆਇਆ ਉਹ ਇੰਡੀਆਨਾ ਦੇ ਸਾਡੇ ਪਿਆਰੇ ਸਿੰਘ ਨੇ, ਔਰ ਵੀਰ ਜਸਦੀਪ ਸਿੰਘ ਔਰ ਉਹਨਾਂ ਦੇ, ਔਰ ਜਿਹੜੇ ਗੁਰਬਾਣੀ ਨਾਲ ਜੁੜੇ ਹੋਏ, ਨਾਮ ਸਿਮਰਨ ਨਾਲ ਜੁੜੇ ਹੋਏ ਔਰ ਗੁਰੂ ਦੇ ਰੰਗ 'ਚ ਰੰਗੇ ਹੋਏ, ਪਰ ਨਾਲ ਦੀ ਨਾਲ ਕੌਮੀ ਘਰ ਖਾਲਿਸਤਾਨ ਦੇ ਮੁਦਈ ਵੀ, ਐਕਟਿਵਿਸਟ ਵੀ। ਜੀ। ਸੋ ਸਾਡੇ ਲਈ, ਕਿਉਂਕਿ ਬਹੁਤ ਸਾਰੇ ਹਰ ਥਾਂ ਮਿਲਦੇ ਰਹਿੰਦੇ ਨੇ, ਔਰ ਇਸ ਕਿਸਮ ਦਾ ਜਦੋਂ ਕੋਈ ਪਰਿਵਾਰਕ ਸਮਾਗਮ ਵੀ ਹੋਏ ਤਾਂ ਉਹ ਇੱਕ ਮੁਲਾਕਾਤ ਦਾ ਸਿਲਸਿਲਾ ਤਾਂ ਹੁੰਦਾ ਹੀ ਹੈ, ਪਰ ਪੰਥਕ ਵਿਚਾਰਾਂ ਦਾ ਸਿਲਸਿਲਾ ਵੀ ਹੁੰਦਾ ਹੈ। ਸੋ ਅਸੀਂ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਤਾਂ ਕੀਤੀ, ਲੇਕਿਨ ਜਿਵੇਂ ਮੈਂ ਕਿਹਾ ਕਿ ਵੀ ਇਸ ਮੌਕੇ ਦੇ ਉੱਤੇ ਦੋਵੇਂ ਪਾਸੇ ਹੀ ਪਰਿਵਾਰਾਂ ਨੇ, ਜਦੋਂ ਸਵੇਰ ਦਾ ਦੀਵਾਨ ਵੀ ਸੱਜਿਆ, ਗੁਰਬਾਣੀ ਕੀਰਤਨ ਤੋਂ ਬਾਅਦ ਮੈਨੂੰ ਆਪਣੇ ਜਿਹੜਾ ਵਿਚਾਰ ਦੇਣ ਦਾ ਮੌਕਾ ਮਿਲਿਆ, ਤੇ ਮੈਂ ਇਹੀ ਯਾਦ ਦਹਾਨੀ ਜਿਹੜੀ ਮੇਰੀ ਹਮੇਸ਼ਾ ਹੁੰਦੀ ਹੈ ਕਿ ਜਿਹੜੇ ਅਲਫਾਜ਼ ਭਾਈ ਸੁਬੇਗ ਸਿੰਘ ਜੀ ਨੇ ਲਾਹੌਰ ਦੇ ਵਿੱਚ ਆਪਣੀ ਸ਼ਹਾਦਤ ਦੇ ਵੇਲੇ ਕਹੇ ਸਨ, ਜਦੋਂ ਉਹਨਾਂ ਨੂੰ ਕਿਹਾ ਗਿਆ ਸੀ ਕਿ ਭਾਈ ਉਹ ਭਾਵੇਂ ਸ਼ਹਾਦਤ ਕਬੂਲ ਕਰ ਲੈਣ, ਪਰ ਉਹਨਾਂ ਦਾ ਇੱਕੋ ਇੱਕ ਬੇਟਾ ਹੈ ਸ਼ਾਹਬਾਜ਼ ਸਿੰਘ, ਉਸ ਨੂੰ ਕਹਿਣ ਕਿ ਉਹ ਆਪਣੀ ਜਾਨ ਬਚਾਉਣ ਲਈ ਮਜ਼ਹਬ ਬਦਲ ਲਏ। ਜਿਹੜਾ ਜਵਾਬ ਭਾਈ ਸੁਬੇਗ ਸਿੰਘ ਨੇ ਦਿੱਤਾ ਸੀ, ਮੈਂ ਅਕਸਰ ਹਰ ਸਮਾਗਮ ਉਹ ਮੰਗਣੀ ਦਾ, ਕੁੜਮਾਈ ਜਿਸ ਦੇ ਲਈ ਲਫ਼ਜ਼ ਗੁਰਮਤ ਦਾ ਜਾਂ ਆਨੰਦ ਕਾਰਜ, ਮੈਂ ਇਹੀ ਦੁਹਰਾਉਂਦਾ ਹੁੰਦਾ ਕਿ ਲਫ਼ਜ਼ ਸਾਡੇ ਇਤਿਹਾਸ ਨੇ ਸਾਂਭੇ ਹੋਏ ਨੇ, ਜੋ ਭਾਈ ਸੁਬੇਗ ਸਿੰਘ ਨੇ ਕਿਹਾ ਕਿ ਹਮ ਕਾਰਨ ਗੁਰ ਕੁਲ ਹੈ ਗਵਾਈ, ਹਮ ਕੁਲ ਰਾਖੇ ਕਵਨ ਵਡਾਈ, ਕਿ ਸਾਡੀ ਖਾਤਰ ਗੁਰੂ ਨੇ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ। ਤੇ ਜਦੋਂ ਸਿੱਖੀ ਦੀ ਪਰਖ ਦਾ ਵੇਲਾ ਹੈ ਤੇ ਅਸੀਂ ਆਪਣੀ ਕੁਲ ਦਾ, ਆਪਣੇ ਜਿਹੜਾ ਪਰਿਵਾਰ ਦੇ ਵਾਧੇ ਦਾ ਫਿਕਰ ਕਰੀਏ, ਇਹ ਸਿੱਖੀ ਨੂੰ ਕਲੰਕ ਹੈ। ਕਿਉਂਕਿ ਸਾਰੇ ਇਸ ਗੁਰੂ ਸਾਹਿਬ ਦੇ ਫਰਮਾਨ ਤੋਂ ਜਾਣੂ ਨੇ ਕਿ ਜਦੋਂ ਮਾਤਾ ਜੀ ਨੇ ਦੀਵਾਨ 'ਚ ਪੁੱਛਿਆ ਸੀ ਕਿ ਮੇਰੇ 4 ਸਾਹਿਬਜ਼ਾਦੇ ਅੱਜ ਦੀਵਾਨ ਦੇ ਵਿੱਚ ਨਜ਼ਰ ਨਹੀਂ ਆਉਂਦੇ, ਜਦੋਂ ਮਾਛੀਵਾੜੇ ਤੋਂ ਨਿਕਲ ਕੇ ਆਲਮਗੀਰ ਜਿਹੜਾ ਉਹ ਪਹਿਲੀ ਵਾਰ ਉਹਨਾਂ ਦਾ ਜਿਹੜਾ ਮਾਤਾ ਆਉਂਦੇ ਨੇ, ਤੇ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੁਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਕਿ ਇਹਨਾਂ ਦੇ ਸਿਰ ਤੋਂ ਮੈਂ ਆਪਣੇ 4 ਪੁੱਤਰ, ਇਨ ਪੁੱਤਰਨ ਕੇ, ਇਹ ਮੇਰੇ ਪੁੱਤਰ ਪੁੱਤਰੀਆਂ, ਇਹਨਾਂ ਤੋਂ ਮੈਂ ਆਪਣੇ 4 ਪੁੱਤਰ ਕੁਰਬਾਨ ਕੀਤੇ ਨੇ, ਪਰ ਫਿਕਰ ਨਾ ਕਰ, ਜੇ 4 ਚਲੇ ਗਏ ਤਾਂ ਕੋਈ ਗੱਲ ਨਹੀਂ, ਉਹਨਾਂ ਨੇ ਇਹਨਾਂ ਹਜ਼ਾਰਾਂ ਨੂੰ ਜ਼ਿੰਦਗੀ ਦਿੱਤੀ। ਸੋ ਅਸੀਂ ਸਾਰੇ ਗ੍ਰਸਤੀ ਆਪਣੇ ਜੀਵਨ ਦੇ ਅੰਦਰ, ਬੱਚਾ ਬੱਚੀ ਦਾ ਜਨਮ ਹੁੰਦਾ ਹੈ, ਖੁਸ਼ੀ ਕਰਦੇ ਹਾਂ, ਮੰਗਣੀ ਹੁੰਦੀ ਹੈ, ਖੁਸ਼ੀ ਕਰਦੇ ਹਾਂ, ਆਨੰਦ ਕਾਰਜ ਹੁੰਦਾ ਹੈ, ਔਰ ਬਾਕੀ ਵੀ ਜੋ ਪਰਿਵਾਰਾਂ ਦੇ ਵਿੱਚ ਸਮਾਗਮ ਹੁੰਦੇ ਨੇ ਖੁਸ਼ੀ ਦੇ, ਲੇਕਿਨ ਇਸ ਗੱਲ ਦਾ ਧਿਆਨ ਰਹੇ, ਔਰ ਇਹੀ ਮੇਰਾ ਰਿਮਾਈਂਡਰ ਹੁੰਦਾ ਹੈ ਹਰ ਇਸ ਕਿਸਮ ਦੇ ਸਮਾਗਮ ਦੇ ਉੱਤੇ ਕਿ ਇੱਕ ਸਾਡਾ ਸ਼ਖਸੀ ਜੀਵਨ ਹੈ, ਸਾਡਾ ਆਪਣਾ ਪਰਿਵਾਰ ਹੈ, ਬੱਚੇ ਬੱਚੀਆਂ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਨੇ, ਉਹਨਾਂ ਨੂੰ ਚੰਗੀ ਤਾਲੀਮ ਦੇਣਾ, ਫਿਰ ਸਾਡੀ ਤਹਿਜ਼ੀਬ ਇਹ ਵੀ, ਕਿਉਂਕਿ ਵਿਆਹ ਸ਼ਾਦੀਆਂ ਜਦੋਂ ਤੱਕ ਨਹੀਂ ਹੁੰਦੀਆਂ ਮਾਪਿਆਂ ਨੂੰ ਫਿਕਰ ਹੁੰਦਾ ਹੈ ਕਿ ਵੀ ਅਜੇ ਬੱਚੇ ਸੈਟਲ ਨਹੀਂ ਹੋਏ, ਇਹ ਵੀ ਜ਼ਿੰਮੇਵਾਰੀ ਹੁੰਦੀ ਹੈ, ਪਰ ਇੱਕ ਵੱਡਾ ਪੰਥਕ ਪਰਿਵਾਰ ਹੈ, ਔਰ ਉਸ ਪੰਥਕ ਪਰਿਵਾਰ ਦੀ ਅਰਦਾਸ ਵੀ ਅਸੀਂ ਅਕਾਲ ਪੁਰਖ ਅੱਗੇ 2 ਵੇਲੇ ਕਰਦੇ ਹਾਂ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਕਿ ਇਹ ਅਕਾਲ ਪੁਰਖ ਜਿੱਥੇ ਜਿੱਥੇ ਤੇਰਾ ਖਾਲਸਾ ਹੈ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਉੱਥੇ ਤੁਹਾਡੀ ਰੱਖਿਆ ਹੋਏ, ਤੁਹਾਡੀ ਰਿਆਇਤ ਹੋਏ, ਕੰਸੈਸ਼ਨ ਹੋਏ। ਸੋ ਅਸੀਂ ਦਰਸ਼ਕਾਂ ਨੇ ਕੁਝ ਪਿਕਚਰਸ ਦੇਖੀਆਂ ਵੀ ਹੋਣਗੀਆਂ ਜਿਹੜੀਆਂ ਇਸ ਪਰਿਵਾਰਕ ਸਮਾਗਮ ਦੀਆਂ ਸਨ, ਔਰ ਅਸੀਂ ਦੋਨਾਂ ਪਰਿਵਾਰਾਂ ਨੂੰ ਹੀ ਮੁਬਾਰਕਬਾਦ ਦਿੰਦੇ ਹਾਂ, ਔਰ ਖਾਸ ਤੌਰ ਤੇ ਬੇਟਾ ਜਸਪ੍ਰੀਤ ਸਿੰਘ, ਬੱਚੀ ਪਰਮਵੀਰ ਕੌਰ, ਉਹਨਾਂ ਦੀ ਖੁਸ਼ਹਾਲ ਜ਼ਿੰਦਗੀ, ਉਹ ਆਨੰਦ ਕਾਰਜ ਉਹਨਾਂ ਦੇ ਸ਼ਾਇਦ ਈਅਰ ਐਂਡ ਨਵੰਬਰ 'ਚ ਪਲਾਨ ਕਰ ਰਹੇ ਨੇ, ਔਰ ਅਸੀਂ ਸਮਝਦੇ ਹਾਂ ਕਿ ਇਹ ਜਦੋਂ ਵਾਧਾ ਹੁੰਦਾ ਹੈ ਪਰਿਵਾਰ ਦੇ ਵਿੱਚ, ਇੱਕ ਜੀ ਹੋਰ ਆਉਂਦਾ ਹੈ, ਤੇ ਸਾਨੂੰ ਇਹ ਖੁਸ਼ੀ ਹੁੰਦੀ ਹੈ ਕਿ ਭਾਈ ਦੋਵੇਂ ਹੀ ਪਾਸੇ ਪੰਥਕ ਪਿੜਦੇ ਨੇ ਅੱਗੋਂ, ਜਿਨ੍ਹਾਂ ਨੇ ਜੀਵਨ ਸ਼ੁਰੂ ਕਰਨਾ, ਇਹ ਵੀ ਸਾਡੇ ਖਾਲਸਾ ਪੰਥ ਦੇ ਸਿਪਾਹ ਸਲਾਰ ਨੇ, ਖਾਲਿਸਤਾਨ ਦੇ ਜਿਹੜੇ ਨੇ ਉਹ ਝੰਡਾ ਬਰਦਾਰ ਬਣਨਗੇ। ਸੋ ਅਸੀਂ ਦੋਨਾਂ ਪਰਿਵਾਰਾਂ ਨੂੰ ਮੁਬਾਰਕਬਾਦ ਦਿੰਦੇ। ਇਸੇ ਤਰ੍ਹਾਂ ਅਸੀਂ ਜਦੋਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਸਰਦਾਰ ਪ੍ਰਿਤਪਾਲ ਸਿੰਘ ਜੀ ਦਾ ਜ਼ਿਕਰ ਕਰ ਰਹੇ, ਇਹ ਵੀ ਉਸੇ ਸਮਾਗਮ ਤੇ ਹੀ ਆਏ ਹੋਏ ਸਨ, ਔਰ ਇਹ ਹਮੇਸ਼ਾ ਹੀ
ਔਰ ਇਹ ਨਹੀਂ ਇਹਨਾਂ ਦੇ ਪਿਤਾ ਜੀ ਮਾਤਾ ਜੀ ਜਿਨ੍ਹਾਂ ਨੂੰ ਅਸੀਂ ਬਾਪੂ ਜੀ ਕਹਿੰਦੇ ਸੀ, ਅੱਛਾ ਬੇਬੇ ਜੀ, ਉਹ ਵੀ ਇੰਨੀ ਇੱਕ ਡੈਡੀਕੇਸ਼ਨ ਨਾਲ ਔਰ ਪੰਥ ਪਿਆਰ ਦੇ ਵਿੱਚ ਗੁੜੁੰਦ, ਔਰ ਇਹ ਅੱਗੋਂ ਉਹਨਾਂ ਦੇ ਵਾਰਿਸ ਨੇ। ਬੇਸ਼ੱਕ ਫੈਮਿਲੀ ਟ੍ਰੈਜਡੀਜ਼ ਹੁੰਦੀਆਂ, ਪਿੱਛੇ ਉਹਨਾਂ ਦੇ ਨੌਜਵਾਨ ਬੇਟਾ ਪੰਜਾਬ ਗਏ, ਚੜ੍ਹਾਈ ਕਰ ਗਏ, ਜਿੱਥੇ ਉਹਨਾਂ ਦੇ ਬੱਚਿਆਂ ਦੀ ਔਰ ਉਹਨਾਂ ਦੀ ਪਰਵਰਿਸ਼ ਕਰ ਰਹੇ ਨੇ। ਉੱਥੇ ਉਹਨਾਂ ਦਾ ਗੁਰਬਾਣੀ ਨਾਲ ਜੁੜੇ ਹੋਏ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਸ ਕਦਰ ਉਹ ਜਿੰਨੇ ਡੂੰਘੇ ਉਤਰੇ ਨੇ, ਉਹਨਾਂ ਨਾਲ ਗੱਲਬਾਤ ਕਰਕੇ ਐਵੇਂ ਹੀ ਲੱਗਦਾ ਹੈ ਤੁਸੀਂ ਕਿਸੇ ਬੜੇ ਰੱਬ ਨਾਲ ਜੁੜੇ ਹੋਏ ਫਕੀਰ ਨਾਲ ਗੱਲ ਕਰ ਰਹੇ ਹੋ। ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਉਂਦੇ ਨੇ, ਔਰ ਇਸ ਵਾਰ ਵੀ ਉਹਨਾਂ ਨੇ ਕਿਹਾ ਵੀ ਮੇਰਾ ਜੀ ਕਰਦਾ ਵੀ ਮੈਂ ਜਿੱਥੇ ਵੀ ਹੋਵਾਂ ਮੈਂ ਤਾਂ ਕਰਾਂਗਾ ਹੀ, ਵੀ ਵੱਧ ਤੋਂ ਵੱਧ ਮੈਂ ਆਪਣੇ ਲੋਕਾਂ ਨੂੰ TV 84 ਦੇ ਨਾਲ ਜੋੜਾਂ। ਸੋ ਉਹਨਾਂ ਦੀ ਜਿਹੜੀ ਦਿੱਤੀ ਮਾਇਆ ਹੈ ਉਸ ਨੂੰ ਅਸੀਂ ਅੱਜ ਦੀ ਸਪਾਂਸਰਸ਼ਿਪ ਦੇ ਤੌਰ ਤੇ ਹੀ ਲੈ ਰਹੇ ਹਾਂ, ਕਿਉਂਕਿ ਉਹ ਹਮੇਸ਼ਾ ਹੀ ਬੜੇ ਖੁੱਲੇ ਦਿਲ ਦੇ ਨਾਲ TV 84 ਦੀ ਹਮਾਇਤ ਹੁੰਦੇ ਨੇ। ਫਿਰ ਅਸੀਂ ਕਿਉਂਕਿ ਸੈਚਰਡੇ ਦਾ ਇਹ ਸਮਾਗਮ ਸੀ, ਸੰਡੇ ਅਸੀਂ ਇੰਡੀਆਨਾ ਦੇ ਵਿੱਚ ਸਾਊਥ ਬੈਂਡ ਆਏ, ਵੀਰ ਭੋਲਾ ਸਿੰਘ, ਉਹਨਾਂ ਦਾ ਸਮੁੱਚਾ ਪਰਿਵਾਰ ਜਿਨ੍ਹਾਂ ਦਾ ਬੜਾ, ਜਿੱਥੇ ਉਹ ਸਫਲ ਕਾਰੋਬਾਰੀ ਨੇ, ਉੱਥੇ ਬੜਾ ਹੀ ਖੂਬਸੂਰਤ ਉਹਨਾਂ ਨੇ ਘਰ, ਕਿਲਾ ਨੁਮਾ ਘਰ ਹੈ ਵੱਡਾ, ਸਾਰੇ ਭਰਾ ਇਕੱਠੇ ਨੇ, ਔਰ ਉਹਨਾਂ ਨੇ ਪੂਰਾ ਜਿਹੜਾ ਤੁਹਾਨੂੰ ਇਹ ਲੱਗਦਾ ਹੈ ਕਿ ਵੀ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਆ ਗਏ ਹੋ। ਬਾਹਰ ਉਹਨਾਂ ਨੇ ਖੇਤੀਬਾੜੀ ਵੀ ਹੈ, ਹਰ ਕਿਸਮ ਦੀ ਸਬਜ਼ੀ ਲਾਈ ਹੋਈ ਹੈ, ਔਰ ਮੋਰ ਵੀ, ਔਰ ਕੁਦਰਤੀ ਜਾਰਜੀਆ ਐਟਲਾਂਟਾ ਤੋਂ ਵੀਰ ਕੁਲਦੀਪ ਸਿੰਘ ਔਰ ਉਹਨਾਂ ਦੀ ਸਿੰਘਣੀ ਸਾਹਿਬਾਂ ਆਪਣੇ ਦੋਨੋਂ ਬੱਚਿਆਂ ਦੇ ਨਾਲ, ਪਹਿਰ ਕੌਰ ਔਰ ਤੇਜਸ ਸਿੰਘ ਜਿਹੜਾ ਉਹ ਆਏ ਹੋਏ ਸੀ। ਔਰ ਬੱਚਿਆਂ ਲਈ ਤਾਂ ਮੋਰ ਹੈ, ਫਿਰ ਬੱਕਰੀਆਂ ਰੱਖੀਆਂ ਹੋਈਆਂ ਨੇ, ਕੁਦਰਤੀ ਉਸੇ ਸਵੇਰ ਬੱਕਰੀ ਨੇ ਮੀਮਣਾ ਦਿੱਤਾ ਤੇ ਉਹ ਬੱਚਿਆਂ ਦੇ ਲਈ ਤਾਂ ਉਹ ਜਾ ਕੇ ਦੇਖਣ ਵੀ ਦੁੱਧ ਕਿਵੇਂ ਪਿਆ ਰਹੀ ਹੈ ਔਰ ਦੂਸਰਾ ਕਿਵੇਂ, ਔਰ ਨਾਲ ਦੀ ਨਾਲ ਉਹਨਾਂ ਨੇ ਪੂਰਾ ਜਿਹੜਾ ਉਹ ਇੱਕ ਆਦਰਸ਼ ਘਰ ਹੈ। ਔਰ TV 84 ਲਈ ਉਹ ਹਮੇਸ਼ਾ ਹੀ ਉਹ ਸਿਰਫ ਇਹ ਕਹਿੰਦੇ ਹੁੰਦੇ ਨੇ ਵੀ ਤੁਹਾਨੂੰ ਜਦੋਂ ਕਦੇ ਵੈਸੇ ਵੀ ਲੱਗੇ ਅਸੀਂ ਜੋ ਸਾਡੀ ਕਮਿਟਮੈਂਟ ਤਾਂ ਅਸੀਂ ਕਰਾਂਗੇ ਹੀ, ਬਸ ਇੱਕ ਫੋਨ ਕਾਲ ਕਰ ਦੇਣਾ। ਸੋ ਮੈਂ ਸਮਝਦਾ ਵੀ ਇਸ ਕਿਸਮ ਦੇ ਵੀਰ, ਉਹਨਾਂ ਦਾ ਆਪਣਾ ਸੰਘਰਸ਼ ਦੇ ਵਿੱਚ ਵੱਡਾ ਯੋਗਦਾਨ ਹੈ। ਜ਼ਿਲ੍ਹਾ ਕਪੂਰਥਲਾ ਨਾਲ ਉਹਨਾਂ ਦਾ ਸਬੰਧ ਹੈ, ਉਹਨਾਂ ਦੇ ਅੱਗੋਂ ਦੋਨੋਂ ਬੇਟੇ ਵੀ ਜਿਹੜੇ ਨੇ ਸਿੱਖੀ ਸਰੂਪ 'ਚ, ਔਰ ਉਹ ਆਪਣੇ ਫੀਲਡਸ ਦੇ ਵਿੱਚ ਜਿਹੜੇ ਨੇ ਐਜ਼ ਅ ਸਪੋਰਟਸਮੈਨ, ਰੈਸਲਿੰਗ ਦੇ ਵਿੱਚ ਦੂਸਰਾ, ਔਰ ਹੁਣ ਤਾਂ ਗਾਇਕੀ ਦੇ ਫੀਲਡ 'ਚ ਵੀ ਨੇ। ਸੋ ਇਹ ਚੰਗਾ ਲੱਗਦਾ ਜਦੋਂ ਤੁਸੀਂ ਅਗਲੀ ਜਨਰੇਸ਼ਨ ਨੂੰ ਵੀ ਦੇਖਦੇ ਹੋ ਕਿ ਕਿਵੇਂ ਉਹ ਰਿਸਪੈਕਟਫੁਲ ਹੁੰਦੇ ਨੇ, ਕਿਵੇਂ ਵੈਲਿਊਜ਼ ਨਾਲ ਜੁੜੇ ਹੁੰਦੇ ਨੇ। ਔਰ ਫਿਰ ਅਸੀਂ ਜਿਹੜਾ ਸੰਡੇ ਨਾਈਟ ਡਿਟਰੋਇਟ ਆਏ ਆਪਣੇ ਵੀਰ ਦਲਜੀਤ ਸਿੰਘ ਹੋਰਾਂ ਕੋਲ, ਕਿਉਂਕਿ ਮੰਡੇ ਮਾਰਨਿੰਗ ਅਸੀਂ ਡਿਟਰੋਇਟ ਤੋਂ ਫਲਾਈ ਕਰਨਾ ਸੀ। ਔਰ ਉੱਥੇ ਵੀ ਜਿਹੜਾ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਗ੍ਰੈਜੂਏਟ ਨੇ, ਮਾਸਟਰਸ PhD ਕੀਤੀ ਹੋਈ ਹੈ, ਔਰ TV 84 ਦੇ ਵਿਊਅਰ ਵੀ ਨੇ, ਜਿਹੜੇ ਨੇ ਸਾਡੇ ਸਪੋਰਟਰ ਵੀ ਨੇ। ਔਰ ਜ਼ਾਹਰ ਹੈ ਜਿਹੜਾ ਲੇਟੈਸਟ ਵਾਕਿਆ ਰਿਪਦਮਨ ਸਿੰਘ ਮਲਕ ਹੋਰਾਂ ਦੇ ਕਤਲ ਦਾ ਹੋਇਆ, ਉਹੀ ਅੱਜ ਕੱਲ ਹਰ ਥਾਂ ਤੇ ਪੰਥਕ ਸਭਾ 'ਚ ਚਰਚਾ ਦਾ ਵਿਸ਼ਾ ਵੀ ਹੈ। ਔਰ ਮੈਂ ਉਹਨਾਂ ਨੂੰ ਜ਼ਿਕਰ ਕੀਤਾ ਕਿ ਵੀ ਇਹ ਇੰਡੀਅਨ ਏਜੰਸੀਆਂ ਕਿਵੇਂ ਆਪਣੇ ਕੋਵਰਟ ਆਪਰੇਸ਼ਨ ਕਰਦੀਆਂ ਨੇ, ਔਰ ਕਿਵੇਂ 1980 ਤੋਂ ਉਹਨਾਂ ਨੇ ਕੈਨੇਡਾ ਦੇ ਵਿੱਚ ਇਸ ਆਪਰੇਸ਼ਨ ਨੂੰ ਕੀਤਾ ਵੀ ਇਸ ਦਾ ਜ਼ਿਕਰ ਸੌਫਟ ਟਾਰਗੇਟ ਕਿਤਾਬ ਦੇ ਵਿੱਚ ਦੋ ਪ੍ਰੋਮੀਨੈਂਟ ਜਿਹੜੇ ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਦੇ ਰਿਪੋਰਟਰ ਸੀ, ਜ਼ੋਹੇਰ ਕਸ਼ਮੀਰੀ ਔਰ ਬ੍ਰਾਇਨ ਮੈਕੈਂਡਰਿਊ। ਮੈਂ ਸਿਰਫ ਜਿਹੜਾ ਮੈਕੈਂਡਰਿਊ ਹੀ ਲਫ਼ਜ਼ ਕਹਿੰਦਾ ਰਿਹਾ, ਫੁੱਲ ਨੇਮ ਬ੍ਰਾਇਨ ਹੈ ਉਹਨਾਂ ਦਾ ਫਸਟ ਨੇਮ। ਔਰ ਮੈਂ ਕਿਹਾ ਕਿ ਵੀ ਉਹਨਾਂ ਦਾ, ਉਹ ਕਹਿਣ ਲੱਗੇ ਜੀ ਮੈਂ ਉਹ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਹੈ। ਮੈਂ ਕਿਹਾ ਜੀ ਤੁਹਾਡੇ ਕੋਲ ਹੈ? ਮੈਂ ਕਿਹਾ ਮੇਰਾ ਤਾਂ ਸਾਰਾ ਕਿਤਾਬਾਂ ਦਾ ਖਜ਼ਾਨਾ ਵਾਸ਼ਿੰਗਟਨ DC ਪਿਆ। ਉਹ ਸੋ ਅਸੀਂ ਵੈਸੇ ਉਹ ਕੀਤੀ ਤਾਂ ਹਕਾਮਤ ਹੀ ਹੈ। ਉਹਨਾਂ ਨੂੰ ਮੈਂ ਕਿਹਾ ਜੀ ਦੇ ਦਿਓ ਇਹ ਕਿਤਾਬ ਇੱਕ ਵਾਰ। ਫਿਰ ਮੈਂ ਕਿਹਾ ਵੀ ਮੈਂ ਪਹਿਲਾਂ ਪੜ੍ਹੀ ਹੋਈ ਹੈ, ਪਰ ਮੈਂ ਆਪਣੇ ਵਿਊਅਰਸ ਨਾਲ, ਕਿਉਂਕਿ ਇਹਦਾ ਹਵਾਲਾ ਅਸੀਂ ਆਪਣੇ ਫਰਾਈਡੇ ਦੇ ਪ੍ਰੋਗਰਾਮ 'ਚ ਵੀ ਦਿੱਤਾ ਸੀ ਡਿਸਕਸ਼ਨ 'ਚ, ਔਰ ਮੈਂ ਅਕਸਰ ਦਿੰਦਾ, ਔਰ ਇਸ 'ਚੋਂ ਮੈਂ ਜਿਹੜੇ ਰੈਲੇਵੈਂਟ ਪਾਰਟ ਨੇ ਉਹ ਡਿਸਕਸ ਵੀ ਕਰਾਂਗਾ ਆਉਣ ਵਾਲੇ ਦਿਨਾਂ 'ਚ। ਔਰ ਉਹਨਾਂ ਨੇ ਵੀ ਬੜੇ ਜਿਹੜਾ ਖੁੱਲੇ ਦਿਲ ਦੇ ਨਾਲ ਦੇ ਦਿੱਤੀ। ਹਾਲਾਂਕਿ ਮੈਂ ਮਨ 'ਚ ਸੋਚ ਰਿਹਾ ਸੀ ਵੀ ਕਿਸੇ ਬੜੇ ਸਿਆਣੇ ਬੰਦੇ ਨੇ ਕਿਹਾ ਵੀ ਕਦੇ ਵੀ ਆਪਣੀ ਕਿਤਾਬ ਕਿਸੇ ਨੂੰ ਉਧਾਰ ਨਾ ਦਿਓ, ਕਿਉਂਕਿ ਜਿੰਨੀਆਂ ਕਿਤਾਬਾਂ ਮੇਰੀ ਲਾਇਬ੍ਰੇਰੀ 'ਚ ਨੇ ਮੈਂ ਸਾਰੀਆਂ ਉਧਾਰ ਹੀ ਮੰਗੀਆਂ ਹੁੰਦੀਆਂ। ਸੋ ਹੁਣ ਅਸੀਂ ਉਹਨਾਂ ਤੋਂ ਸੌਫਟ ਟਾਰਗੇਟ ਲਿਆਏ ਵੀ ਹੈ, ਔਰ ਉਸ ਦਾ ਮੈਂ ਜ਼ਿਕਰ ਵੀ ਕਰਾਂਗਾ ਕਿਉਂਕਿ ਸਾਡਾ ਓਪਨਿੰਗ ਟੌਪਿਕ ਇਸ ਦੇ ਨਾਲ ਹੀ ਸੰਬੰਧਿਤ ਹੈ। ਜਿਹੜੀ ਘਟਨਾਕ੍ਰਮ
ਦਾ ਅਸੀਂ ਥਰਸਡੇ ਦੇ ਸ਼ੋਅ 'ਚ ਵੀ ਜਦੋਂ ਤੁਸੀਂ ਸ਼ੋਅ ਕੀਤਾ ਫਰਾਈਡੇ ਤਾਂ ਅਮਰਵੀਰ ਸਿੰਘ ਹੋਰਾਂ ਨਾਲ ਡਿਸਕਸ਼ਨ ਸੀ ਜਿਹੜੀ ਔਰ ਸਾਰੀ ਆਲਮੋਸਟ 1.5 ਘੰਟੇ ਦੀ ਡਿਸਕਸ਼ਨ ਇਸ ਦੇ ਉੱਤੇ ਫੋਕਸ ਸੀ। ਔਰ ਮੈਂ ਰਿਪੀਟਡਲੀ ਜਦੋਂ ਇਹ ਕਹਿੰਦਾ ਹੈ ਕਿ ਭਾਈ ਕਿਵੇਂ ਏਜੰਸੀਆਂ ਦੀ ਇੱਕ ਖੇਡ ਹੁੰਦੀ ਹੈ ਉਹ ਕਿਵੇਂ ਇਨਫਲੂਐਂਸ਼ੀਅਲ ਕਿਸੇ ਬੰਦੇ ਨੂੰ ਹੀ ਜਿਹੜਾ ਹੈ ਉਹ ਰਿਕਰੂਟ ਕਰਦੇ ਨੇ, ਉਸ ਨੂੰ ਕਈ ਵਾਰ ਉਸ ਦਾ ਇਮੋਸ਼ਨਲ ਪਾਰਟ ਬਲੈਕਮੇਲ ਕੀਤਾ ਜਾਂਦਾ ਹੈ, ਕਈ ਵਾਰ ਕੋਈ ਫਾਈਨੈਂਸ਼ੀਅਲ ਜਿਹੜੀ ਘਾਟ ਹੋਏ ਉਹਨੂੰ ਐਕਸਪਲੋਇਟ ਕੀਤਾ ਜਾਂਦਾ ਹੈ, ਕਈ ਹਾਲਤਾਂ 'ਚ ਜਿਹਨੂੰ ਹਨੀ ਟਰੈਪ ਕਿਹਾ ਜਾਂਦਾ ਹੈ ਕਿਸੇ ਦੀ ਇਖਲਾਕੀ ਕਮਜ਼ੋਰੀ ਨੂੰ ਇਸਤੇਮਾਲ ਕੀਤਾ ਜਾਂਦਾ ਹੈ। ਔਰ ਬਹੁਤ ਵਾਰ ਉਹਨਾਂ ਨੂੰ ਆਪ ਵੀ ਨਹੀਂ ਪਤਾ ਹੁੰਦਾ ਕਿ ਉਹ ਕਿੱਧਰ ਨੂੰ ਜਾ ਰਹੇ ਨੇ ਤੇ ਵਾਂਸ ਇਹ ਹੁੰਦਾ ਫਿਰ ਉਹ ਬਲੈਕਮੇਲ ਵੀ ਹੁੰਦੇ ਨੇ। ਇਵੈਂਚੁਅਲੀ ਕੁਝ ਹਾਲਤਾਂ 'ਚ ਜਿਹੜੇ ਛੋਟੇ-ਮੋਟੇ ਰੋਲ ਵਾਲੇ ਨੇ ਉਹਨਾਂ ਨੂੰ ਵੈਸੇ ਡੰਪ ਕਰ ਦਿੰਦੇ ਨੇ, ਜਿਹੜੇ ਹੋਰ ਵੱਡੇ ਲੈਵਲ ਤੇ ਨੇ ਉਹਨਾਂ ਨੂੰ ਫਿਰ ਉਹ ਐਲੀਮੀਨੇਟ ਵੀ ਕਰ ਦਿੰਦੇ ਨੇ ਜਾਂ ਉਹਨਾਂ ਨੂੰ ਕਿਸੇ ਹੋਰ ਰੂਪ ਦੇ ਵਿੱਚ ਜਿਹੜਾ ਉਹ ਇਸਤੇਮਾਲ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ। ਸੋ ਅਸੀਂ ਆਲਰੇਡੀ ਕਿਉਂਕਿ ਇਸ ਇਸ਼ੂ ਦੇ ਉੱਤੇ 2 ਦਿਨ ਡਿਸਕਸ ਕੀਤਾ ਹੋਇਆ ਹੈ, ਸੋ ਮੈਂ ਰਿਪੁਦਮਨ ਸਿੰਘ ਮਲਕ ਹੋਰਾਂ ਦੀ ਸ਼ਖਸੀਅਤ ਬਾਰੇ ਤਾਂ ਹੁਣ ਜ਼ਿਆਦਾ ਨਹੀਂ ਕੁਝ ਕਵਾਂਗਾ, ਪਰ ਇਸ ਗੱਲ ਦਾ ਧਿਆਨ ਰਹੇ ਕਿ ਇਹਨਾਂ 3-4 ਦਿਨਾਂ ਦੇ ਵਿੱਚ ਜਿਵੇਂ ਇੰਡੀਅਨ ਮੀਡੀਆ ਨੇ ਨੈਰੇਟਿਵ ਬਣਾਇਆ ਸਿਰਜਿਆ, ਕਿਉਂਕਿ ਮੈਨੂੰ ਪਹਿਲੇ ਦਿਨ ਹੀ ਜਦੋਂ ਇਹ ਥਰਸਡੇ ਦੀ ਘਟਨਾ ਪਤਾ ਲੱਗੀ ਔਰ ਅਸੀਂ ਡਿਸਕਸ ਕੀਤਾ ਮੈਨੂੰ ਇਹ ਅੰਦਾਜ਼ਾ ਸੀ ਕਿ ਵੀ ਇਹ ਕਿਸ ਡਾਇਰੈਕਸ਼ਨ 'ਚ ਲੈ ਕੇ ਜਾਣਗੇ, ਕਿਵੇਂ ਸੋਸ਼ਲ ਮੀਡੀਆ ਤੇ ਫੇਕ ਆਈਡੀਜ਼ ਰਾਹੀਂ ਵੀ ਇਹ ਸਾਰੀ ਖੇਡ ਨੂੰ ਖੇਡਿਆ ਗਿਆ। ਔਰ ਅਨਫੋਰਚੂਨੇਟਲੀ ਸਾਡੇ ਕੁਝ ਭਾਵਕ ਵੀਰ ਹਾਲਾਂ ਬਹੁਤ ਸਾਰੇ ਜਿਹੜੇ ਸਾਡੇ ਸੋਸ਼ਲ ਮੀਡੀਆ ਤੇ ਵੀਰ ਨੇ, ਪੰਥਕ ਐਕਟਿਵਿਸਟ ਵੀ ਔਰ ਚੇਤਨ ਸਿੱਖ ਵੀ, ਉਹਨਾਂ ਨੇ ਬਹੁਤ ਜਿਹੜਾ ਰਿਸਟ੍ਰੇਨ ਦਾ ਮੁਜ਼ਾਹਰਾ ਕੀਤਾ, ਬਹੁਤ ਕਾਬੂ ਰੱਖਿਆ ਔਰ ਇਸ ਲਈ ਉਹਨਾਂ ਨੇ ਭਾਰਤੀ ਮੀਡੀਆ ਨੂੰ ਖੁੰਡਾ ਵੀ ਕੀਤਾ। ਇਹ ਵੱਖਰੀ ਗੱਲ ਹੈ ਕਿ ਵੀ ਇਧਰ ਡਿਬੇਟ ਜਦੋਂ ਇਹ ਚੱਲ ਰਹੀ ਸੀ ਪੰਜਾਬ ਦੇ ਵਿੱਚ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਕਿ ਵੀ ਉਹ ਸ਼ਹੀਦ ਹੈ ਜਾਂ ਨਹੀਂ ਹੈ, ਦਹਿਸ਼ਤਗਰਦ ਹੈ ਕਿ ਕੀ ਹੈ, ਉਹ ਡਿਬੇਟ ਜਿਹੜੀ ਹੈ ਆਪਣੇ ਤੌਰ ਤੇ ਜਿਹੜੀ ਹੈ ਉਹ ਸ਼ੁਰੂ ਹੋਈ। ਹਾਲਾਂ ਜਿਵੇਂ ਸਾਡੇ ਵੀਰ ਨਵਰੂਪ ਸਿੰਘ ਹੋਰਾਂ ਨੇ ਲਿਖਿਆ ਕਿ ਵੀ ਇਹ ਇੱਕ ਡਾਈਵਰਜਨਰੀ ਚੰਗਾ ਟੈਕਟਿਕ ਸੀ ਕਿ ਵੀ ਸਾਡੇ ਹੀਰੋ ਕੌਣ ਨੇ ਉਹ ਤੁਸੀਂ ਡਿਸਾਈਡ ਨਹੀਂ ਕਰੋਗੇ ਦਿੱਲੀ ਵਾਲੇ, ਸਿੱਖ ਕੌਮ ਡਿਸਾਈਡ ਕਰੇਗੀ ਕਿ ਵੀ ਸਾਡੇ ਆਈਕਨ ਕੀ ਨੇ। ਔਰ ਸੋਸ਼ਲ ਮੀਡੀਆ ਤੇ ਇਹ ਵੀ ਇਸ ਦੇ ਉੱਤੇ ਰਿਹਾ। ਹਾਲਾਂ ਸਾਡੀ ਉਸ ਤੇ ਜੋ ਵੀ ਟੇਕ ਆ ਅਸੀਂ ਉਹਨੂੰ ਇਸ ਡਿਸਕਸ਼ਨ ਦੇ ਨਾਲ ਨਹੀਂ ਜੋੜਨਾ ਚਾਹੁੰਦੇ। ਮੈਂ ਸਮਝਦਾ ਹਾਂ ਵੀ ਕੁਝ ਚੀਜ਼ਾਂ ਦੀ ਆਪਣੀ ਕਿਸਮ ਦੀ ਟਾਈਮਿੰਗ ਹੁੰਦੀ ਹੈ, ਲੇਕਿਨ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਅਜੇ ਤੱਕ ਕੋਈ ਇਸ ਕਿਸਮ ਦਾ ਐਸਾ ਤਾਂ ਨਹੀਂ ਹੋਇਆ ਕਿ ਵੀ ਕਿਸੇ ਨੇ ਅੱਗੇ ਵੱਧ ਕੇ ਸਿੱਖ ਕੌਮ ਜਾਂ ਜਿਹੜੀਆਂ ਨੌਨ ਜਥੇਬੰਦੀਆਂ ਨੇ ਉਹਨਾਂ 'ਚੋਂ ਕੋਈ ਇਸ ਕਿਸਮ ਦੀ ਗੱਲ ਕੀਤੀ ਹੋਏ ਜਿਹੜਾ ਲੇਕਿਨ ਉਹਨਾਂ ਨੇ ਜੋ ਚਰਨ ਕਰਨਾ ਹੈ ਭਾਰਤੀ ਏਜੰਸੀਆਂ ਜਾਂ ਉਹਨਾਂ ਦੇ ਜ਼ਰਖਰੀਦ ਮੀਡੀਆ ਨੇ ਜਾਂ ਉਹਨਾਂ ਦੇ ਦੁਮਛੱਲੇ ਜਿਨ੍ਹਾਂ ਦਾ ਆਪਣਾ ਹਾਲ ਇਹੀ ਹੁੰਦਾ ਹੈ ਕਿ ਭਾਈ ਉਹਨਾਂ 'ਚੋਂ ਹਰ ਕੋਈ ਕਿਤੇ ਨਾ ਕਿਤੇ ਜਿਹੜਾ ਉਸਨੇ ਆਪਣਾ ਈਮਾਨ ਵੇਚਿਆ ਹੋਇਆ। ਸੋ ਇਸ ਸਭ ਦੇ ਚੱਲਦੇ ਆ ਜਿਹੜਾ ਬੜਾ ਰਿਸਟ੍ਰੇਨਡ ਰਿਐਕਸ਼ਨ ਰਿਹਾ, ਅਸੀਂ ਇਸ ਦੇ ਉੱਤੇ ਤਸੱਲੀ ਦਾ ਇਜ਼ਹਾਰ ਵੀ ਕਰਦੇ ਹਾਂ, ਪਰ ਇਹ ਲਗਾਤਾਰਤਾ ਦੇ ਨਾਲ ਇੱਕ ਤਾਂ ਜਿਵੇਂ ਜਿਹੜਾ ਲੈਟਰ ਰਿਪੁਦਮਨ ਸਿੰਘ ਮਲਕ ਹੋਰਾਂ ਨੇ ਮੋਦੀ ਨੂੰ ਲਿਖਿਆ ਕਿ ਤਾਰੀਫ ਕੀਤੀ ਉਸ ਦੀ ਹਿੰਦੂਤਵਾ ਨੀਤੀਆਂ ਦੀ, ਬਾਲ ਦਿਵਸ ਜਿਹੜਾ ਉਹਨੇ ਐਲਾਨਿਆ ਸੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ ਦੇ ਹਵਾਲੇ ਨਾਲ ਉਦੋਂ ਚਿੱਠੀ ਲਿਖੀ ਔਰ ਸਿੱਖਾਂ ਨੂੰ ਵੀ ਅਪੀਲ ਕੀਤੀ ਸੀ ਜੀ ਐਵੇਂ ਵਿਰੋਧ ਨਾ ਕਰੋ, ਮੋਦੀ ਤਾਂ ਸਿੱਖਾਂ ਦਾ ਦੋਸਤ ਹੈ। ਹੁਣ ਉਸ ਲੈਟਰ ਨੂੰ ਬਾਰ-ਬਾਰ ਜਿਹੜਾ ਉਹ ਦਿਖਾਇਆ ਜਾ ਰਿਹਾ ਇਹ ਦੱਸਣ ਦੇ ਲਈ ਕਿ ਵੀ ਇਸ ਲੈਟਰ ਕਰਕੇ ਖਾਲਿਸਤਾਨੀ ਜਿਹੜੇ ਨੇ ਉਹ ਬੜੇ ਅਪਸੈਟ ਸੀ ਔਰ ਇਹ ਇਨਡਾਇਰੈਕਟ ਅਜੇ ਤਾਂ ਇਨਵੈਸਟੀਗੇਸ਼ਨ ਚੋਂ ਕੀ ਨਿਕਲਦਾ ਕੀ ਨਹੀਂ ਉਹ ਉਹਦੇ ਤੇ ਡਿਪੈਂਡ ਕਰੇਗਾ ਜੋ ਵੀ ਫਾਈਨਲੀ ਅਜੇ ਤੱਕ ਤਾਂ ਕੋਈ ਐਸੀ ਬਰੀਫਿੰਗ ਨਹੀਂ ਆਈ ਕਿ ਇਹਦੇ ਲਈ ਕੀ ਮੋਟਿਵ ਨੇ। ਔਰ ਹਾਲਾਂ ਪੁਲਿਸ ਨੇ ਵੀ ਕਿਹਾ ਕਿ ਮਲਟੀਪਲ ਮੋਟਿਵਸ ਇਸ ਦੇ ਪਿੱਛੇ ਹੋ ਸਕਦੇ ਨੇ। ਕੁਝ ਮੀਡੀਆ ਨੇ ਇਹ ਵੀ ਕਿਹਾ ਕਿ ਭਾਈ ਕਿਉਂਕਿ ਉਹ ਇੱਕ ਕਾਰੋਬਾਰੀ ਤੌਰ ਦੇ ਉੱਤੇ ਵੀ ਕਈ ਜਿਹੜੇ ਨੇ ਉਹ ਪਰਸਨਲ ਝਗੜੇ ਵੀ ਹੁੰਦੇ ਨੇ, ਕਈ ਉਹਦੇ ਕੰਟੈਂਡਰ ਹੋ ਸਕਦੇ ਨੇ ਇਸ ਕਿਸਮ ਦਾ ਕਾਰਾ ਕਰਨ ਲਈ। ਲੇਕਿਨ ਇਹ ਖੇਡ ਕਿਵੇਂ ਜਿਹੜੀ ਕਿ ਰਿਪੁਦਮਨ ਸਿੰਘ ਮਲਕ ਤੱਕ ਪਹੁੰਚਦੀ ਹੈ, ਇਹ ਕਿਵੇਂ ਸੌਫਟ ਟਾਰਗੇਟ ਸਿੱਖਾਂ ਨੂੰ ਬਣਾ ਕੇ ਖੇਡੀ ਗਈ, ਇਸ ਗੱਲ ਦਾ ਧਿਆਨ ਰਹੇ ਕਿ ਅਕਸਰ ਅਸੀਂ ਇਹਦਾ ਜ਼ਿਕਰ ਵੀ ਕੀਤਾ ਸੀ ਕਿ ਇੰਟੈਲੀਜੈਂਸ ਏਜੰਸੀਆਂ ਜਾਂ ਮਿਲੀਟੈਂਸੀ ਜਾਂ ਮਿਲਟਰੀ ਟਾਰਗੇਟ ਦੇ ਤੌਰ ਤੇ ਸੌਫਟ ਟਾਰਗੇਟ ਉਹਨੂੰ ਹੀ ਕਿਹਾ ਜਾਂਦਾ ਹੈ ਜਿੱਥੇ
ਆਸਾਨੀ ਦੇ ਨਾਲ ਤੁਸੀਂ ਜਿਹੜਾ ਉਹ ਪੈਨੀਟ੍ਰੇਟ ਕਰ ਸਕੋ, ਜਾ ਸਕੋ ਜਾਂ ਅਟੈਕ ਕਰ ਸਕੋ ਔਰ ਉਸ ਚੋਂ ਆਪਣਾ ਤੁਸੀਂ ਮਕਸਦ ਹਾਸਲ ਕਰੋ। ਹੁਣ ਇਹ ਸਾਰੇ ਦੇ ਉੱਤੇ ਜਿਹੜੀ ਲਿਖਤਾਂ ਦੇ ਵਿੱਚ ਖਾਸ ਤੌਰ ਤੇ ਮੈਂ ਉਹਨਾਂ ਨੂੰ ਐਡਮਾਇਰ ਵੀ ਕਰਦਾ ਹਾਂ। ਗੁਰਪ੍ਰੀਤ ਸਿੰਘ ਇਹ ਕਾਲਮਨਿਸਟ ਵੀ ਨੇ, ਰੈਗੂਲਰ ਲਿਖਦੇ ਨੇ ਜਾਰਜੀਆ ਸਟ੍ਰੇਟ ਪਬਲੀਕੇਸ਼ਨ ਦੇ ਵਿੱਚ। ਉਹਨਾਂ ਨੇ ਜਿਹੜਾ 15 ਜੁਲਾਈ ਨੂੰ ਆਪਣਾ ਜਿਹੜਾ ਲੇਖ ਇਸ ਤੇ ਲਿਖਿਆ, ਉਹਦਾ ਉਹਨਾਂ ਨੇ ਹੈਡਲਾਈਨ ਇਹ ਦਿੱਤੀ ਸੀ ਕਿ ਲੈਟਸ ਨਾਟ ਮੇਕ ਏ ਫਾਲਸ ਹੀਰੋ ਆਊਟ ਆਫ ਰਿਪੁਦਮਨ ਸਿੰਘ ਮਲਿਕ। ਕਿਉਂਕਿ ਇੱਕਦਮ ਦੋਨੋਂ ਹੀ ਧਿਰਾਂ ਜਿਹੜੀਆਂ ਨੇ ਉਹਨਾਂ ਦੇ ਵਿੱਚੋਂ ਖਾਸ ਤੌਰ ਤੇ ਸਰਕਾਰੀ ਧਿਰ ਉਹਨਾਂ ਨੂੰ ਜਿਵੇਂ ਇਹ ਸਾਬਤ ਕਰਨਾ ਚਾਹੁੰਦੀ ਸੀ ਕਿ ਉਹ ਇੰਡੀਆ ਮੇਨ ਸਟ੍ਰੀਮ ਦੇ ਨਾਲ ਆ ਗਏ ਸੀ, ਦੇਸ਼ ਭਗਤ ਬਣ ਗਏ ਸੀ, ਔਰ ਉਹਨਾਂ ਨੂੰ ਦੂਜੀਆਂ ਧਿਰਾਂ ਨੇ ਜਿਹੜੀਆਂ ਇੰਡੀਆ ਦੀ ਸਲਾਮਤੀ ਨਹੀਂ ਚਾਹੁੰਦੀਆਂ ਉਹਨਾਂ ਨੇ ਜਿਹੜਾ ਇਸ ਕਿਸਮ ਦਾ ਕਾਰਾ ਕੀਤਾ। ਸੋ ਇਹਦੇ 'ਚ ਉਹਨਾਂ ਨੇ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਆਪਣਾ ਐਕਸਪੀਰੀਅੰਸ ਦਿੱਤਾ ਕਿ ਵੀ ਕਿਵੇਂ ਮੈਂ ਜਦੋਂ ਰੇਡੀਓ ਇੰਡੀਆ ਸਟੂਡੀਓ ਦੇ ਵਿੱਚ ਸੀ ਇਹ ਤੇ 2005 ਦੇ ਵਿੱਚ ਉਦੋਂ ਜਿਹੜੀ ਹੈ ਐਕਵਿਟ ਹੋ ਚੁੱਕੇ ਸੀ ਰਿਪੁਦਮਨ ਸਿੰਘ ਮਲਿਕ ਔਰ ਅਜਾਇਬ ਸਿੰਘ ਬਾਗੜੀ, ਔਰ ਮੈਂ ਸ਼ੋਅ ਕੀਤਾ ਤੇ ਮੈਨੂੰ ਆ ਕੇ ਧਮਕੀ ਦਿੱਤੀ ਗਈ ਕਿ ਹਮਲਾ ਹੋਏਗਾ, ਤੂੰ ਇਹ ਬੰਦ ਕਰ ਇਹ ਸਾਰਾ। ਉਹਨਾਂ ਨੇ ਇੱਥੋਂ ਇਹ ਸਾਰੀ ਗੱਲ ਸ਼ੁਰੂ ਕੀਤੀ ਕਿ ਭਾਈ ਇਹ ਕੋਈ ਵੀ ਕਿਸੇ ਦੇ ਖਿਲਾਫ ਕਹਿਣਾ, ਖਾਸ ਤੌਰ ਤੇ ਰਿਪੁਦਮਨ ਸਿੰਘ ਮਲਿਕ ਜਾਂ ਅਨੋਖ ਸਿੰਘ ਬਾਗੜੀ ਦੇ ਖਿਲਾਫ ਕੁਝ ਨਹੀਂ ਕਹਿਣਾ। ਔਰ ਇਹ ਕਿਉਂਕਿ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਇਸ ਲਈ ਐਕਵਿਟ ਹੋਏ ਸੀ ਕਿਉਂਕਿ ਜੱਜ ਨੇ ਕਿਹਾ ਕਿ ਬਈ ਇਹ ਜਿਹੜਾ ਲੈਕ ਆਫ ਐਵੀਡੈਂਸ, ਕਿ ਇਹ ਨਹੀਂ ਹੈ ਕਿ ਵੀ ਬਿਲਕੁਲ ਕੁਝ ਨਹੀਂ ਸੀ, ਪੁਆਇੰਟਿੰਗ ਐਵੀਡੈਂਸ ਹੋਏਗਾ ਬਟ ਕੰਕਰੀਟ ਐਵੀਡੈਂਸ ਨਹੀਂ ਸੀ। ਔਰ ਇਹ ਗੱਲ ਫਿਰ ਬਾਅਦ ਚ ਵੀ ਸਾਬਤ ਹੋਈ ਕਿ ਜਦੋਂ ਇਹਨਾਂ ਨੇ ਮਲਿਕ ਹੋਰਾਂ ਨੇ ਇੱਕ ਲਾ ਸੂਟ ਕੀਤਾ ਜਿਹਦੇ ਚ ਉਹਨਾਂ ਨੇ ਕਿਹਾ ਜੀ ਕਿ ਕਿਉਂਕਿ ਅਸੀਂ ਐਕਵਿਟ ਹੋ ਚੁੱਕੇ ਹਾਂ ਔਰ ਇਸ ਲਈ ਸਾਡਾ ਜਿੰਨਾ ਲੀਗਲ ਖਰਚਾ ਔਰ ਦੂਸਰਾ ਇਹ ਸਾਰਾ ਸਾਨੂੰ ਦਿੱਤਾ ਜਾਏ, ਪਰ ਜੱਜ ਨੇ ਆਪਣੇ ਉਸ ਫੈਸਲੇ ਦੇ ਵਿੱਚ ਉਹਨਾਂ ਦੇ ਉਸ ਲਾ ਸੂਟ ਨੂੰ ਡਿਸਮਿਸ ਕਰਦਿਆਂ ਕਿਹਾ ਸੀ ਕਿ ਵੀ ਤੁਸੀਂ ਕੋਈ ਇਹਦੇ 'ਚ ਇਨੋਸੈਂਟ ਸਾਬਤ ਨਹੀਂ ਹੋਏ ਕਿਉਂਕਿ ਲੈਕ ਆਫ ਐਵੀਡੈਂਸ ਹੈ। ਸੋ ਇਹ ਵੀ ਇਹਨਾਂ ਨੇ ਗੁਰਪ੍ਰੀਤ ਸਿੰਘ ਹੋਰਾਂ ਨੇ ਕੋਟ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਇਹ 2012 ਦੇ ਵਿੱਚ, ਕਿਉਂਕਿ 2004 ਦੇ ਵਿੱਚ ਐਕਵਿਟ ਹੁੰਦੇ ਨੇ 2004-5, ਔਰ ਉਹਨਾਂ ਨੇ ਜਿਹੜਾ ਜੱਜ ਨੇ ਕਿਹਾ ਸੀ ਕਿ ਨਾਟ ਗਿਲਟੀ ਵਰਡਿਕਟ was not a pronouncement of his innocence ਕਿ ਵੀ ਇਹ ਤਾਂ ਇਹਦਾ ਮਤਲਬ ਇਹ ਨਹੀਂ ਹੈ। ਔਰ ਲੇਕਿਨ ਜਿਹੜਾ ਹੁਣ ਬਹੁਤ ਸਾਰੇ ਜਿਹੜੇ ਪ੍ਰਭਾਵਸ਼ਾਲੀ ਲੋਕ ਹੁੰਦੇ ਨੇ ਉਹਨਾਂ ਦਾ ਪ੍ਰਭਾਵ ਹੁੰਦਾ ਹੈ ਕਿ ਮੀਡੀਆ 'ਚ ਕੀ ਸਟੋਰੀ ਚੱਲਣੀ ਹੈ ਕੀ ਨਹੀਂ ਚੱਲਣੀ। ਸੋ ਇਸ ਗੱਲ ਨੂੰ ਕਿ ਭਾਈ ਕੋਰਟ ਨੇ ਉਹਨਾਂ ਦੀ ਜਿਹੜੀ ਲੀਗਲ ਫੀਸ ਔਰ ਦੂਜੀਆਂ ਉਹ ਰੀਇੰਬਰਸ ਕਰਨ ਦਾ ਫੈਸਲੇ 'ਚ ਉਹਨਾਂ ਦੇ ਖਿਲਾਫ ਜਜਮੈਂਟ ਦਿੱਤੀ ਸੀ ਜਾਂ ਉਹਨਾਂ ਦਾ ਉਹਨੂੰ ਡਿਸਮਿਸ ਕਰ ਦਿੱਤਾ ਸੀ ਜਿਹੜਾ ਉਹਨਾਂ ਦਾ ਸੂਟ ਸੀ। ਫਿਰ ਅਸੀਂ ਦੇਖਦੇ ਹਾਂ ਕਿ ਵੀ ਉਹਨਾਂ ਨੇ ਗੁਰਪ੍ਰੀਤ ਸਿੰਘ ਉਹਨਾਂ ਨੇ ਪੁਆਇੰਟ ਆਊਟ ਕੀਤਾ ਕਿ ਵੀ ਈਵਨ ਬਾਕੀ ਇਸ਼ੂਜ਼ ਵੀ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ, ਖਾਸ ਤੌਰ ਤੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦਾ ਮਾਮਲਾ, ਇਸ ਦੇ ਵਿੱਚ ਵੀ ਉਹ ਕੰਟਰੋਵਰਸੀ 'ਚ ਆਏ। ਔਰ ਪਿਛਲੇ ਦਿਨਾਂ 'ਚ ਜਿਵੇਂ ਜਿਹੜਾ ਸਰੀ ਡੈਲਟਾ ਗੁਰਦੁਆਰਾ ਦੀ ਇਲੈਕਸ਼ਨ ਨੂੰ ਲੈ ਕੇ ਵੀ ਇਹ ਚਾਰਜ ਲੱਗ ਰਿਹਾ ਸੀ ਕਿ ਇਹ ਇੱਕ ਧਿਰ ਨੂੰ ਜਿਹੜੀ ਕਿ ਸੋ ਕਾਲਡ ਮੋਡਰੇਟ ਧਿਰ ਹੈ, ਪ੍ਰੋ ਇੰਡੀਆ ਜਿਹੜੇ ਨੇ ਉਹਨਾਂ ਨੂੰ ਮੋਡਰੇਟ ਉੱਤੇ ਬਣਾਇਆ ਹੁੰਦਾ, ਉਹਦੀ ਹਮਾਇਤ ਕਰ ਰਹੇ ਸੀ। ਸੋ ਇਹ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਇਸ ਲਈ ਜਿਹੜਾ ਉਹਨਾਂ ਦਾ ਲੈਟਰ ਸੀ, ਓਪਨ ਲੈਟਰ ਮੋਦੀ ਨੂੰ ਐਡਮਾਇਰ ਕਰਦੇ ਆ, ਉਹਨਾਂ ਨੇ ਕਿਹਾ ਵੀ ਇਹ ਹੈ ਕਿ ਵੀ ਜਿਹੜੇ ਉਸ ਨਾਲ ਸੰਬੰਧ ਰੱਖਣ ਵਾਲੇ ਜਾਂ ਉਹਦੀ ਵਕਾਲਤ ਕਰਨ ਵਾਲੇ ਲੋਕ ਨੇ, as a result his apologists within the Sikh community and those who support Modi are now trying to blame Sikh radicals for his killing, so much so that right-wing Hindu trolls on social media are also cheering of his death, saying he deserves it due to his alleged involvement in the terrorism against Air India। ਇਹ ਦੋ ਪਾਸਿਓਂ ਇੱਕ ਪਾਸੇ ਬਲੇਮ ਕਰ ਰਹੇ ਨੇ ਪਰ ਦੂਜੇ ਪਾਸੇ ਜਿਹੜੇ ਦੂਜੇ ਟਰੋਲ ਨੇ, ਦੇਖੋ ਜੀ ਉਹਨੇ ਇਨੋਸੈਂਟਸ ਨੂੰ ਮਾਰਿਆ ਸੀ ਔਰ ਇਹ ਬਹੁਤ ਚੰਗਾ ਹੋਇਆ ਜਿਵੇਂ ਵੀ ਇਹਦਾ ਐਂਡ ਹੋਇਆ। ਹੁਣ ਜਿਹੜਾ ਉਹਨਾਂ ਨੇ ਜਿਹੜੀ ਗੁਰਪ੍ਰੀਤ ਸਿੰਘ ਹੋਰਾਂ ਨੇ ਆਪਣਾ ਕਾਲਮ ਨੂੰ ਕਨਕਲੂਡ ਕਰਦਿਆਂ ਕਿਹਾ, ਕਾਮਨ ਸੈਂਸ ਡਿਮਾਂਡਸ ਦੈਟ ਵੀ ਲੈਟ ਪੁਲਿਸ ਇਨਵੈਸਟੀਗੇਟਰਸ look into all the possible angles behind the murder rather than making assumptions based on our own perception। ਕਿ ਅਸੀਂ ਆਪੋ ਆਪਣੀ ਪਰਸੈਪਸ਼ਨ ਤੇ ਬੇਸਡ ਨਤੀਜੇ ਕੱਢ ਰਹੇ ਹਾਂ ਪਰ ਪੁਲਿਸ ਦੀ ਇਨਵੈਸਟੀਗੇਸ਼ਨ ਹੋ ਲੈਣ ਦਈਏ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ let no one take advantage of this high profile killing and make a false hero out of someone so controversial। ਕਿ ਜਿਹੜਾ ਆਲਰੇਡੀ ਇਹਨਾਂ ਵਿਵਾਦਾਂ ਦੇ ਘੇਰੇ 'ਚ ਸੀ ਉਹਨੂੰ ਐਵੇਂ ਛੋਟਾ ਜਿਹੜਾ ਹੈ
ਉਹਨੂੰ ਇੱਕ ਹੀਰੋ ਬਣਾ ਕੇ ਜਿਹੜਾ ਝੂਠਾ ਹੀਰੋ ਬਣਾ ਕੇ ਪੇਸ਼ ਨਾ ਕਰੀਏ ਵੀ ਜਸਟ ਨੀਡ ਟੂ ਵੇਟ ਐਂਡ ਵਾਚ ਦਾ ਬੈਨੀਫਿਟਸ ਆਊਟ ਆਫ ਦਿਸ। ਫਿਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੇ ਲੋਕ ਇਸ ਵੇਲੇ ਸਿੱਖਾਂ ਨੂੰ ਰੈਡੀਕਲ ਸਿੱਖਾਂ ਨੂੰ ਖਾਸ ਤੌਰ ਤੇ ਰੈਡੀਕਲ ਇਹਨਾਂ ਨੇ ਬਣਾਇਆ ਹੋਇਆ, ਇਹਨਾਂ ਦੀ ਟਰਮੀਨੋਲੋਜੀ ਹੈ। In a situation like this, it is rather easy to label Sikhs as radicals who had developed an animosity towards him, but how many times have other well-known pro-Modi supporters been targeted in Canada ever since BJP leader became Prime Minister in 2014? उन्होंने कहा जी जे radical सिखा ने pro-Modi सिखा ਨੂੰ ਹੀ टारगेट करना सी जिवें ਉਹ ਕਹਿੰਦੇ ਨੇ ਜੀ क्योंकि मोदी ਦਾ फिर 2014 ਤੋਂ ਕਿੰਨੇ ਇਸ ਕਿਸਮ ਦੇ ਰੈਂਟਾ ਸਿੱਖ ਨੇ ਜਿਹੜੇ ਪ੍ਰੋ ਮੋਦੀ ਬਣੇ। ਫਿਰ ਉਹਨਾਂ ਨੇ ਕਿਹਾ ਮੋਦੀ ਵਾਸ ਵੈਲਕਮਡ ਇਨ ਵੈਨਕੂਵਰ in 2015 by number of Hindu and Sikh leaders, but no untoward incident happened against them except for demonstration। ਇਹ ਪੀਸਫੁਲ ਡੈਮੋਨਸਟ੍ਰੇਸ਼ਨ ਹੋਏ, ਕੋਈ ਘਟਨਾ ਨਹੀਂ ਹੋਈ ਜਦੋਂ ਕਿ ਈਵਨ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਗੁਰਦੁਆਰਾ ਸਾਹਿਬ 'ਚ ਜਿਹੜਾ ਹੈ ਉਹਨੂੰ ਇਨਵਾਈਟ ਕੀਤਾ ਗਿਆ ਸੀ। ਸੋ ਇਸ ਸਾਰੇ ਦੇ ਚਲਦਿਆਂ ਹਾਲਾਂ ਮੈਂ ਸੌਫਟ ਟਾਰਗੇਟ ਨੂੰ ਡਿਸਕਸ ਕਰਾਂਗਾ, ਪਰ ਇਸ ਦੇ ਜਦੋਂ ਅਸੀਂ ਕੋਵਰਟ ਆਪਰੇਸ਼ਨ ਜਾਂ ਸਿੱਖਾਂ ਨੂੰ ਸੌਫਟ ਟਾਰਗੇਟ ਬਣਾਉਣ ਦੀ ਗੱਲ ਕਰਦੇ ਹਾਂ, ਇਸ ਦਾ ਫਰੰਟ ਟਾਈਟਲ ਹੈ। ਲੇਕਿਨ ਇਹਦੀ ਬੈਕ ਦੇ ਉੱਤੇ ਜਿਹੜਾ ਵੀ ਹੁੰਦਾ ਹੈ, ਬਹੁਤ ਵਾਰ ਤੁਸੀਂ ਕਿਤਾਬ ਪੜ੍ਹਨ ਤੋਂ ਪਹਿਲਾਂ ਦੇਖਦੇ ਹੋ ਕਿ ਵੀ ਇਹਦੇ 'ਚ ਕੀ ਕਨਕਲੂਜਨ ਹੈ ਜਾਂ ਇਸ ਦੇ ਵਿੱਚ ਕੀ ਹੋਏਗਾ। ਔਰ ਇਹਦੇ 'ਚ ਮੈਂ ਇਹ 2-3 ਪੈਰਾਗ੍ਰਾਫ ਜ਼ਰੂਰ ਪੜ੍ਹਨਾ ਚਾਹੁੰਦਾ ਤਾਂ ਕਿ ਅੰਦਾਜ਼ਾ ਹੋਏ ਕਿ ਜਿਹੜੇ ਦੋਨੋਂ ਹੀ ਬੜੇ ਲਰਨਡ ਜਰਨਲਿਸਟ ਜਿਨ੍ਹਾਂ ਨੇ ਆਪਣੇ ਸੋਰਸ ਵੀ ਕੋਟ ਕੀਤੇ ਨੇ, ਬਹੁਤ ਸਾਰੀਆਂ ਨਿਊਜ਼ਪੇਪਰ ਕਲਿੱਪਿੰਗਸ, 1-to-1 ਇੰਟਰਵਿਊ ਵੀ ਕੀਤੇ, ਫਿਰ ਜਿਹੜੇ RCMP ਜਾਂ ਉਹਨਾਂ ਦੇ ਟੋਰਾਂਟੋ ਦੇ ਸਿਕਿਉਰਿਟੀ ਨਾਲ ਸੰਬੰਧਿਤ ਲੋਕ ਸੀ ਜਾਂ RCMP ਦਾ ਇੰਟੈਲੀਜੈਂਸ ਵਿੰਗ ਸੀ, ਔਰ ਕੁਝ ਈਵਨ ਸੀਸਸ ਜਿਹੜੀ ਉਹਨਾਂ ਦੀ ਇੰਟੈਲੀਜੈਂਸ ਏਜੰਸੀ, ਜਿਨ੍ਹਾਂ ਨੂੰ ਲੱਗਦਾ ਸੀ ਅੰਦਰ ਬੈਠਿਆਂ ਨੂੰ ਕਿ ਵੀ ਇਹ ਠੀਕ ਨਹੀਂ ਲਾਈਨ ਦੇ ਉੱਤੇ ਜਾਂਚ ਹੋ ਰਹੀ, ਇਹ ਇੰਡੀਅਨਸ ਨੂੰ ਓਵਰਲੁੱਕ ਕਰ ਰਹੇ ਨੇ ਔਰ ਇਹ ਤਾਂ ਇੰਡੀਅਨ ਏਜੰਸੀਆਂ ਡਿਊਪ ਕਰ ਰਹੀਆਂ ਨੇ ਸਾਡੀਆਂ ਏਜੰਸੀਆਂ ਨੂੰ, ਉਹਨਾਂ ਨੇ ਵੀ ਗੁਪਚੁਪ ਜਿਹੜੇ ਇੰਟਰਵਿਊ ਇਹਨਾਂ ਨੂੰ ਦਿੱਤੇ। ਔਰ ਸੌਫਟ ਟਾਰਗੇਟ ਕਿਤਾਬ ਵੀ ਇਹਨਾਂ ਨੇ ਨਾਂ ਦਾ ਇਸ ਲਈ ਰੱਖਿਆ ਇਹਨਾਂ ਦੋਨੋਂ ਜਰਨਲਿਸਟਾਂ ਨੇ ਕਿ ਕਿਵੇਂ ਸਿੱਖਾਂ ਦੇ ਵਿੱਚ ਘੁਸਪੈਠ ਇੰਡੀਅਨ ਏਜੰਸੀਜ਼ ਨੇ ਕੀਤੀ, ਔਰ ਉਹਦੇ 'ਚ ਉਹਨਾਂ ਦੀ ਬੈਕ ਜੈਕਟ ਦੇ ਉੱਤੇ ਹੈ, ਇਨ ਦਾ 1980s the Indian government has been conducting a covert intelligence operation in Canada। ਹੁਣ ਕੋਵਰਟ ਹੁੰਦਾ ਹੈ ਲੁਕਵੇਂ ਢੰਗ ਦੇ ਨਾਲ ਕਿ 1980ਵਿਆਂ 'ਚ, ਕਿਉਂਕਿ ਅਸੀਂ ਇਹ ਕਹਿਣਾ ਚਾਹੁੰਦੇ ਕਿ 1984 ਤੋਂ ਪਹਿਲਾਂ ਹੀ ਉਹਨਾਂ ਨੇ ਆਪਣਾ ਕਿਵੇਂ ਨੈਟਵਰਕ ਬਣਾਇਆ ਸੀ। This operation has involved the deception both of Canadian security forces and Canadian government and led to one of the most horrific acts of modern terrorism, the killing of 329 people in the Air India bombing of 1985। ਕਿ ਜਿਹੜਾ ਇੰਡੀਅਨ ਏਜੰਸੀਆਂ ਦਾ ਲੁਕਵਾਂ ਆਪਰੇਸ਼ਨ ਸੀ, ਕੋਵਰਟ ਆਪਰੇਸ਼ਨ ਸੀ, ਉਹਦੇ 'ਚ ਉਹਨਾਂ ਨੇ ਕੈਨੇਡਾ ਦੀਆਂ ਸਿਕਿਉਰਿਟੀ ਫੋਰਸਿਸ ਨੂੰ ਵੀ ਧੋਖਾ ਦਿੱਤਾ, ਕੈਨੇਡੀਅਨ ਗਵਰਨਮੈਂਟ ਨੂੰ ਵੀ ਦਿੱਤਾ, ਔਰ ਉਹਦਾ ਨਤੀਜਾ ਸੀ ਕਿ ਏਅਰ ਇੰਡੀਆ ਦਾ ਹਾਦਸਾ ਹੋਇਆ ਜਿਹਦੇ 329 ਬੇਗੁਨਾਹ ਲੋਕ ਮਾਰੇ ਗਏ। These are the conclusions of soft target, a startling, shocking book by Zuhair Kashmiri and Brian McAndrew। At the center of soft target are Canada's Sikhs। ਕਿ ਜਿਹੜਾ soft target ਚੁਣਿਆ ਸਿੱਖਾਂ ਨੂੰ, probing deeply into the story of Sikh unrest from the early 1980s on, Kashmiri and McAndrew argue that Sikhs are the victims of manipulation and disinformation carried out by Indian government। ਕਿ ਸਿੱਖ ਤਾਂ ਵਿਚਾਰੇ ਵਿਕਟਮ ਬਣ ਗਏ, ਔਰ ਕਿਵੇਂ ਫਿਰ ਇੰਡੀਆ ਦਾ ਡਿਸਇਨਫੋਰਮੇਸ਼ਨ ਕੈਂਪੇਨ ਔਰ ਉਹਨਾਂ ਨੂੰ ਕਿਵੇਂ ਉਹਨਾਂ ਨੇ ਜਿਹੜਾ ਮੈਨੀਪੂਲੇਟ ਕੀਤਾ, ਇਹ ਵਿਦ ਦਾ ਏਮ ਆਫ ਡਿਸਕ੍ਰੈਡਿਟਿੰਗ ਦਾ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ, ਐਂਡ ਅੰਡਰਮਾਈਨਿੰਗ ਦਾ ਕੈਂਪੇਨ ਫॉर ਐਨ ਇੰਡੀਪੈਂਡੈਂਟ ਪੰਜਾਬ, ਕਿ ਜਿਹੜੀ ਆਜ਼ਾਦ ਪੰਜਾਬ ਦੇ ਲਈ, ਖਾਲਿਸਤਾਨ ਦੇ ਲਈ ਤਹਿਰੀਕ ਚੱਲ ਰਹੀ ਸੀ, ਉਹਦਾ ਥੱਲਾ ਲਾਉਣ ਦੇ ਲਈ ਇੰਡੀਅਨ ਏਜੰਟਸ ਹੈਵ ਇਨਫਿਲਟ੍ਰੇਟਡ ਦਾ ਸਿੱਖ ਕਮਿਊਨਿਟੀ ਇਨ ਕੈਨੇਡਾ। ਇੰਡੀਅਨ ਏਜੰਟ ਵਿੱਚ ਵੜ ਗਏ ਸਿੱਖਾਂ ਦੇ, ਫੋਮੈਂਟਿੰਗ ਹੌਸਟਿਲਿਟੀ ਟੁਵਰਡਸ ਇੰਡੀਆ, ਉਹਨਾਂ ਨੇ ਭਾਰਤ ਦੇ ਖਿਲਾਫ ਜਿਹੜੀ ਦੁਸ਼ਮਣੀ ਵਾਲਾ ਨੈਰੇਟਿਵ ਸੀ ਉਹਨੂੰ ਬਹੁਤ ਤਿੱਖਾ ਕੀਤਾ, ਐਂਡ ਈਵਨ ਪ੍ਰੋਵੋਕਿੰਗ ਵਾਇਲੈਂਟ ਇਨਸੀਡੈਂਟਸ, ਕਿ ਬਹੁਤ ਉਹਨਾਂ ਨੇ ਜਿਹੜੀਆਂ ਹਿੰਸਕ ਘਟਨਾਵਾਂ ਕਰਵਾਉਣ ਦੇ ਵਿੱਚ ਭੜਕਾਟ ਦਾ ਸਹਾਰਾ ਲਿਆ। ਇਸੇ ਲਈ ਅਸੀਂ ਅਕਸਰ ਜਦੋਂ ਹੁਣ ਵੀ ਇਹ ਲਫ਼ਜ਼ ਕਹਿੰਦੇ ਹਾਂ ਕਿ ਭਾਈ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ ਏਜੰਟ ਪ੍ਰੋਵੋਕੇਟਰਸ,
ਅੱਛਾ ਕਿ ਉਹ ਜਿਹੜੇ ਏਜੰਸੀਆਂ ਦੇ ਬੰਦੇ ਵਿੱਚ ਵੜਦੇ ਨੇ, ਭੜਕਾਟ ਪੈਦਾ ਕਰਦੇ ਨੇ ਔਰ ਉਸ ਚੋਂ ਫਿਰ ਜਿਹੜੀ ਬਦਨਾਮੀ ਵੀ ਹੁੰਦੀ ਹੈ ਔਰ ਤੁਹਾਡੇ ਸਾਧਨ ਵੀ ਉਸ ਪਾਸੇ ਲੱਗਦੇ ਨੇ। ਬਿਲਕੁਲ। Along the way, say Kashmiri and Macandrew, India has also played a devious game with the Canadian government. ਕੱਲਾ ਇਹੀ ਨਹੀਂ ਵੀ ਸਿੱਖਾਂ ਨੂੰ ਸੌਫਟ ਟਾਰਗੇਟ ਬਣਾ ਕੇ ਉਹਨਾਂ ਨੇ ਇਹ ਸਿੱਖਾਂ ਨੂੰ ਬਦਨਾਮ ਕੀਤਾ, ਪਰ ਉਹਨਾਂ ਨੇ ਕੈਨੇਡੀਅਨ ਗਵਰਨਮੈਂਟ ਦੇ ਨਾਲ ਵੀ ਗੰਦੀ ਖੇਡ ਖੇਡੀ। In the mid-1980s, exploiting the Canadian desire to maintain good relations with India, ਕਿਉਂਕਿ 1980 ਚ ਕੈਨੇਡਾ ਚਾਹੁੰਦਾ ਸੀ ਭਾਰਤ ਦੇ ਨਾਲ ਚੰਗੇ ਸਬੰਧ ਹੋਣ, ਕਿਉਂਕਿ ਇਹ ਉਹੀ ਪੀਰੀਅਡ ਹੈ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇੰਡੀਆ ਉਦੋਂ ਅਜੇ ਸੋਵੀਅਤ ਬਲਾਕ ਦੇ ਵਿੱਚ ਹੀ, ਸੋਵੀਅਤ ਯੂਨੀਅਨ ਦੇ ਨਾਲ ਹੀ ਜੁੜੇ ਹੋਏ ਸੀ। ਲੇਕਿਨ ਇੰਡੀਅਨ ਡਿਪਲੋਮੈਟਸ ਐਂਡ ਏਜੰਟਸ directed a steady stream of phony tips on the six to the Canadian government. ਹੁਣ ਡਿਸੈਪਸ਼ਨ ਕੀ ਹੁੰਦੀ ਹੈ ਕਿ ਹੁਣ ਕੈਨੇਡੀਅਨ ਗਵਰਨਮੈਂਟ ਚੰਗੇ ਸਬੰਧ ਚਾਹੁੰਦੀ ਹੈ ਇੰਡੀਆ ਨਾਲ, ਸੋ ਉਹਨਾਂ ਨੇ ਜਾਲੀ ਕਿਸਮ ਦੇ ਆਪਣੇ ਜਿਹੜੇ ਨੇ ਏਜੰਟ ਜਿਹੜੇ ਉਹਨਾਂ ਰਾਹੀਂ ਸਿੱਖਾਂ ਬਾਰੇ ਜਾਲੀ ਕਿਸਮ ਦੀ ਜਾਣਕਾਰੀ ਕੈਨੇਡੀਅਨ ਗਵਰਨਮੈਂਟ ਔਰ ਉਹਨਾਂ ਦੀਆਂ ਏਜੰਸੀਆਂ ਨੂੰ ਦੇਈ ਗਏ। Phony tips on the six to the Canadian government. These tips were accepted at face value by external affairs. ਹੁਣ ਉਹ ਹੈ ਤਾਂ ਫੋਨੀ ਨੇ, ਝੂਠ ਨੇ, ਲੇਕਿਨ ਕਿਉਂਕਿ ਉਹਨਾਂ ਦੀ ਡਿਜ਼ਾਇਰ ਇੰਡੀਆ ਨਾਲ ਸੰਬੰਧ, ਉਹਨਾਂ ਨੇ ਉਹਨਾਂ ਦੀ ਘੋਖ ਨਹੀਂ ਕੀਤੀ ਜਾਂ ਪ੍ਰੋਬ ਨਹੀਂ ਕੀਤੀ। ਜਾਂ ਜਿਵੇਂ ਕਿਤਾਬ ਦੇ ਵੇਰਵੇ ਚ ਆਉਂਦਾ ਹੈ ਕਿ ਜੇ ਸੀਸਸ ਏਜੰਟਾਂ ਨੇ ਜਾਂ ਦੂਸਰਿਆਂ ਨੇ ਕੁਝ ਨੇ ਪੁਆਇੰਟ ਆਊਟ ਕੀਤਾ ਕਿ ਕੁਝ ਗਲਤ ਚੱਲ ਰਿਹਾ ਹੈ, ਸਾਨੂੰ ਇਹ ਜਾਣਕਾਰੀ ਠੀਕ ਨਹੀਂ ਹੈ, ਤਾਂ ਉਹਨਾਂ ਨੂੰ ਚੁੱਪ ਕਰਾ ਦਿੱਤਾ ਗਿਆ ਜਾਂ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਐਕਸਟਰਨਲ ਅਫੇਅਰ ਐਂਡ ਦਾ RCMP ਉਹਨਾਂ ਨੇ ਵੀ ਇਸ ਨੂੰ ਜਿਹੜਾ ਹੈ ਉਹ ਜੋ ਇੰਡੀਅਨ ਕਹਿੰਦੇ ਸੀ ਉਸੇ ਤੇ ਯਕੀਨ ਕਰਦੇ ਰਹੇ। Some CSIS agents eventually caught on to what India was doing, but their political masters would not listen. ਕਿ ਭਈ ਇਹ ਨਹੀਂ ਹੈ ਵੀ ਕੈਨੇਡਾ ਦੇ ਸਾਰੇ ਫੇਲ ਹੋਏ, ਜਿਹੜੇ ਕੁਝ ਜਿਹੜੇ ਸੀਸਸ ਦੇ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਦੇ ਏਜੰਟਸ ਨੂੰ ਇਹਨਾਂ ਦੀ ਗੇਮ ਸਮਝ ਆਈ, ਲੇਕਿਨ ਜਿਹੜੇ ਬੌਸ ਬੈਠੇ ਸੀ ਉਹਨਾਂ ਦੇ ਉਹ ਸੁਣਨ ਤੋਂ ਇਨਕਾਰੀ ਸੀ। ਸੋ ਅਸੀਂ ਇਸ ਦੇ ਉੱਤੇ ਜਿਹੜੇ ਖਾਸ ਤੌਰ ਤੇ ਇਸ ਵਿਚਲੇ ਹੋਲ ਰੈਲ, ਕਿਉਂਕਿ ਇਹ ਇੱਕ ਸੋਰਸ ਬੁੱਕ ਹੈ, ਕਿਤਾਬ ਇਹ ਪਬਲਿਸ਼ ਹੁੰਦੀ ਹੈ 1988 ਦੇ ਵਿੱਚ, ਕਿਉਂਕਿ ਉਦੋਂ ਤੱਕ 85 ਚ 23 ਜੂਨ 1985 ਨੂੰ 에ਅਰ ਇੰਡੀਆ ਕਨਿਸ਼ਕਾ ਦਾ ਔਰ ਦੂਸਰਾ ਜਿਹੜਾ ਜਾਪਾਨ ਦੇ 에ਅਰਪੋਰਟ ਜਿਹਦੇ ਵਿੱਚ ਕੁੱਲ 1-2 ਮਾਰੇ ਗਏ ਸੀ, ਦੋਨੋਂ ਹੁੰਦੇ ਨੇ ਹਾਦਸੇ, ਔਰ ਇਹ ਆਲਮੋਸਟ ਉਸ ਤੋਂ 2-3 ਸਾਲ ਬਾਅਦ 1988 ਦੇ ਵਿੱਚ ਪਬਲਿਸ਼ ਹੁੰਦੀ ਹੈ। ਸੋ ਇਹਨੂੰ ਅਸੀਂ ਡਿਸਕਸ ਕਰਾਂਗੇ, ਪਰ ਇਸ ਚੋਂ ਤੁਸੀਂ ਇੱਕ ਅੰਦਾਜ਼ਾ, ਈਵਨ ਇਹ ਘਟਨਾ ਵੀ ਜਿਹੜੀ ਬੇਸ਼ੱਕ ਦੁਖਦਾਈ ਹੈ ਜਦੋਂ ਵੀ ਕਿਸੇ ਦੀ ਜਾਨ ਜਾਂਦੀ ਹੈ, ਲੇਕਿਨ ਕਿਸ ਅੰਦਾਜ਼ 'ਚ ਉਦੋਂ ਵੀ ਸਿੱਖਾਂ ਨੂੰ ਮੈਨੀਪੂਲੇਸ਼ਨ ਔਰ ਡਿਸਇਨਫੋਰਮੇਸ਼ਨ ਕੈਂਪੇਨ ਦਾ ਹਿੱਸਾ ਬਣਾਇਆ ਇੰਡੀਅਨ ਏਜੰਸੀਆਂ ਨੇ, ਔਰ ਅੱਜ ਵੀ ਉਹੀ ਸਬਕ ਦੁਹਰਾਇਆ ਜਾ ਰਿਹਾ। ਫਰਕ ਇੰਨਾ ਹੈ ਕਿ ਉਦੋਂ ਸਿੱਖ ਜਜ਼ਬਾਤੀ ਰੌਂ ਦੇ ਵਿੱਚ ਬਹੁਤ ਕੁਝ ਜਿਹੜਾ ਹੈ ਉਸ ਨੂੰ ਸ਼ਾਇਦ ਸਮਝ ਨਹੀਂ ਪਾ ਰਹੇ ਸੀ, ਪਰ ਹੁਣ ਦੁਨੀਆ ਭਰ ਦੇ ਵਿੱਚ ਖਾਸ ਤੌਰ ਤੇ ਡਾਇਸਪੋਰਾ ਸਿੱਖ ਨਾਲ ਦੀ ਨਾਲ ਭਾਰਤੀ ਹਾਕਮਾਂ ਦੇ ਹਰ ਇਸ ਕਿਸਮ ਦੇ ਤੀਰ ਦਾ ਢੁਕਵਾਂ ਜਵਾਬ ਵੀ ਦਿੰਦੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਦਾ ਪੰਥਕ ਚੈਨਲ ਹੈ, TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ।
ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ। ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਫੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਵੱਲੋਂ ਇੰਡੀਅਨ ਪਾਰਲੀਮੈਂਟ ਦੇ ਚੈਂਬਰ ਵਿੱਚ MP ਵਜੋਂ ਸਹੁੰ ਚੱਕੀ ਗਈ। ਜ਼ਾਹਿਰ ਹੈ ਕਿ ਇਹ ਭਾਰਤੀ ਸੰਵਿਧਾਨ ਦੇ ਦਾਇਰਾਕਾਰ ਵਿੱਚ ਹੀ ਸਹੁੰ ਚੱਕੀ ਗਈ ਜਾਣੀ ਸੀ, ਪਰ ਫਿਰਕੂ ਮੀਡੀਆ ਵੱਲੋਂ ਇਸ ਸਭ ਨੂੰ ਇੱਕ ਸਾਜ਼ਿਸ਼ੀ ਅੰਦਾਜ਼ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਦੋਂ ਇਹ ਕਹਿੰਦੇ ਆ ਕਿ ਜਿਹੜੀ ਬ੍ਰਾਹਮਣਵਾਦੀਆਂ ਦੀ, ਜਿਨ੍ਹਾਂ ਨੂੰ ਅੱਜ ਹਿੰਦੂਤਵ ਵੀ ਕਿਹਾ ਜਾਂਦਾ ਹੈ, ਐਕਸਪਰਟੀਜ਼ ਹੈ ਪਿਛਲੇ ਲਗਭਗ 4000 ਸਾਲ ਤੋਂ, ਰਿਗਵੇਦ ਦੇ ਜ਼ਮਾਨੇ ਤੋਂ, ਉਹ ਕਿਵੇਂ ਜਿੱਤ ਨੂੰ ਹਾਰ 'ਚ ਬਦਲਣ ਵਾਲਾ ਨੈਰੇਟਿਵ, ਬਿਰਤਾਂਤ ਜਿਹਨੂੰ ਪੰਜਾਬੀ 'ਚ ਕਿਹਾ ਜਾਂਦਾ ਹੈ, ਸਿਰਜਣਾ, ਤੇ ਬਿਲਕੁਲ ਹਾਰੇ ਹੋਇਆਂ ਨੂੰ ਜਿੱਤ ਜਾਂ ਜੇਤੂ ਵਜੋਂ ਦਰਸਾਉਣਾ, ਇਹ ਇਹਨਾਂ ਦਾ ਕਮਾਲ ਹੈ। ਕਿਉਂਕਿ ਝੂਠ ਬੋਲਣ ਦੇ ਵਿੱਚ ਤਾਂ ਕੋਈ ਇਹਨਾਂ ਦਾ ਸਾਨੀ ਨਹੀਂ ਹੈ। ਵੱਡੇ ਤੋਂ ਵੱਡਾ ਝੂਠ ਇੰਨੀ ਸਹਿਜ ਦੇ ਨਾਲ ਔਰ ਇਸ ਅੰਦਾਜ਼ ਦੇ ਵਿੱਚ, ਜਿਸ ਨੂੰ ਨਹਿਰੂ ਵੱਲੋਂ ਹੀ, ਜਿਹੜਾ ਕਿ ਇੱਕ ਬੜਾ ਸਫਿਸਟੀਕੇਟ ਮੰਨਿਆ ਜਾਂਦਾ ਹੈ, ਵੈਸਟਰਨ ਐਜੂਕੇਟਿਡ, ਔਰ ਦੂਜਾ ਉਹ ਜਦੋਂ ਇਹ ਕੋਟ ਕਰਦਾ ਹੈ ਆਪਣੀ, ਜਦੋਂ ਕਿਸੇ ਦਾਇਰੇ ਦੇ ਉੱਤੇ ਕਿਸੇ ਨੁਕਤੇ ਤੇ ਉਹ ਫੜਿਆ ਜਾਂਦਾ ਹੈ ਔਰ ਉਹਨੂੰ ਕਿਹਾ ਜਾਂਦਾ ਵੀ ਤੂੰ ਤਾਂ ਇਹ ਕਿਹਾ ਸੀ, ਤੇ ਉਹ ਅੱਗੋਂ ਕਹਿੰਦਾ ਹੈ ਕਿ ਵੀ ਬਾਤ ਐਸੀ ਕੀਜੀਏ हर बात के 100 पहलू हो, कोई पहलू तो रहे बात बदलने के लिए, ना कि भी तुसी 100 लड़ां वाली गल करो, जिहड़ा मर्जी लड़ फड़ के वो बाकी तो मुकर जाओ। यही कुछ ये करते रहे ने। यही कुछ इन्हां दे मिथिहासक ग्रंथां दीयां कहानियां भी है कि किवें जिहड़े इन्हां दे ही भगवान बनाए हुए ने वो वर किवें दिंदे ने और उन्हां तो फेवर मंगी जाती है, ये दे वो दे दिंदे ने, पर जदों उन्हां नूं उहनूं मारना ਤੇ ਬਿੱਟੇ ਤੇ ਕਿਵੇਂ ਉਹਨਾਂ ਜਿਹੜੇ ਵਰ ਦਿੱਤੇ ਹੋਏ ਨੇ ਕਿ ਅੰਦਰ ਮਰਾਂ ਨਾ ਬਾਹਰ ਮਰਾਂ, ਅਸਮਾਨ ਤੇ ਮਰਾਂ ਨਾ ਧਰਤੀ ਤੇ ਮਰਾਂ, ਸ਼ਸਤਰ ਨਾਲ ਮਰਾਂ ਨਾ ਅਸਤਰ ਨਾਲ ਮਰਾਂ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਤੇ ਉਹ ਕਿਵੇਂ ਉਸ ਸਾਰੇ ਚੋਂ ਰਾਹ ਲੱਭ ਲੈਂਦੇ ਨੇ। ਨਾ ਧਰਤੀ ਦਾ ਅਸਮਾਨ ਤੇ ਮਰਾਂ ਦੀ ਥਾਂ ਤੇ ਉਹਨੂੰ ਪੱਟ ਤੇ ਚੁੱਕ ਲੈਂਦਾ, ਨਾ ਸ਼ਸਤਰ ਨਾਲ ਮਰਾਂ ਨਾ ਅਸਤਰ ਨਾਲ ਮਰਾਂ, ਨੌ ਹੀ ਇੰਨੇ ਵੱਡੇ, ਨਾ ਨੌ ਜਿਹੜੇ ਨੇ, ਨਾ ਸ਼ਸਤਰ ਹੈ ਨਾ ਅਸਤਰ ਹੈ, ਨਾ ਅੰਦਰ ਮਰਾਂ ਨਾ ਮਾਰ ਬਣਾ ਦਰਵਾਜ਼ੇ ਦੇ ਉੱਤੇ ਹੈ, ਨਾ ਦਿਨੇ ਮਰਾਂ ਨਾ ਰਾਤ ਮਰਾਂ। ਮਾਰਨ ਦਾ ਟਾਈਮ ਜਿਹੜਾ ਦਮੇਲ ਹੁੰਦਾ, ਜਦੋਂ ਸੂਰਜ ਛੁਪ ਰਿਹਾ ਹੁੰਦਾ ਔਰ ਜਿਹੜੀ ਰਾਤ ਹੋ ਰਹੀ ਹੁੰਦੀ ਹੈ, ਨਾ ਦਿਨ ਹੁੰਦਾ ਨਾ ਰਾਤ ਹੁੰਦਾ। ਹੁਣ ਇਹ ਚਾਰੋਂ ਹੀ ਦਿੱਤੇ ਜਿਹੜੀਆਂ ਫੇਵਰ ਜਾਂ ਵਾਰ ਨੇ, ਉਹਨਾਂ ਨੂੰ ਕਿਵੇਂ ਫਲਾਊਟ ਕਰਕੇ ਉਹਦਾ ਅੰਤ ਕੀਤਾ ਜਾਂਦਾ ਹੈ, ਜੋ ਵੀ ਉਹਨਾਂ ਨੇ ਬਣਾਇਆ ਹੁੰਦਾ ਹੈ, ਜਿਹੜੀ ਵੀ ਕਹਾਣੀ ਉਹਨਾਂ ਦੀ ਘੁੰਮਦੀ ਹੈ। ਮੈਂ ਇੱਕ ਮੇਰੇ ਦਿਮਾਗ 'ਚ ਆਇਆ ਕੁਦਰਤੀ ਕਿ ਵੀ ਇਹ ਇਹਨਾਂ ਦਾ ਇਹੀ ਹਾਲ ਤੁਸੀਂ ਮਹਾਭਾਰਤ ਦੇਖੋ, ਪੜ੍ਹੋ ਕਿ ਕਿਵੇਂ ਪੈਰ ਪੈਰ ਦੇ ਉੱਤੇ ਜਿਹੜਾ ਇਹਨਾਂ ਦੇ ਹੀ ਗਾਈਡ ਕ੍ਰਿਸ਼ਨ ਜੀ ਬੈਠੇ ਹੋਏ ਨੇ ਰਤਵਾਨ ਬਣ ਕੇ, ਉਹ ਕਿਵੇਂ ਜਿਹੜਾ ਹਰ ਪਾਰਟ ਹੈ ਉਹਦੇ ਦੁਆਲੇ ਦੀ ਘੁੰਮ ਕੇ ਗੱਲ ਕੱਢਦੇ ਨੇ। ਸੋ ਇਹ ਜਿਹੜਾ ਬਿਰਤਾਂਤ ਸਿਰਜਣ ਦੀ ਕਹਾਣੀ ਹੈ, ਔਰ ਇਸ ਨੂੰ ਹੀ ਜਿਵੇਂ ਅਸੀਂ ਕਿਹਾ ਸੀ ਕਿ ਜੇ ਤੁਸੀਂ ਬਾਲੀਵੁੱਡ ਫਿਲਮ ਇੰਡਸਟਰੀ ਦੇਖੋ ਔਰ ਉਹਨਾਂ ਦਾ ਜਿਹੜੀ ਦੁਨੀਆ 'ਚ ਹਾਲੀਵੁੱਡ ਤੋਂ ਬਾਅਦ ਜਿਹੜੀ ਹੈ ਮੋਸਟ ਮਨੀ ਮੇਕਿੰਗ ਔਰ ਮੋਸਟ ਵਿਊਅਰਸ ਵਾਲੀ ਇੰਡਸਟਰੀ ਹੈ, ਹੁਣ ਉਹਨਾਂ 'ਚ ਔਰ ਖਾਸ ਤੌਰ ਤੇ ਪੋਸਟ 47 ਪਹਿਲਾਂ ਤਾਂ 30ਵਿਆਂ ਤੱਕ ਤਾਂ ਸਾਇਲੈਂਟ ਮੂਵੀਜ਼ ਜਾਂ ਦੂਜੀਆਂ ਬਹੁਤਾ ਤੇ ਸ਼ਾਇਨ 47 ਤੋਂ ਬਾਅਦ ਹੁੰਦਾ ਹੈ ਮਨੀ ਮੇਕਿੰਗ ਜਾਂ ਦੂਜਾ। ਹੁਣ ਉਹਦੇ 'ਚ ਵੀ ਤੁਸੀਂ ਦੇਖੋਗੇ ਵੀ ਸਾਰੀਆਂ ਆਲਮੋਸਟ ਮੈਜੋਰਿਟੀ ਉਹਨਾਂ ਦੀਆਂ ਫਿਲਮਾਂ ਦੀ ਕਹਾਣੀ ਦਾ ਜਿਹੜਾ ਬਿਰਤਾਂਤ ਹੁੰਦਾ ਹੈ, ਇੱਕ ਨੂੰ ਕਿਵੇਂ ਹੀਰੋ ਸਿਰਜਿਆ ਜਾਂਦਾ ਹੈ, ਇੱਕ ਨੂੰ ਕਿਵੇਂ ਜਿਹੜਾ ਨਾਇਕ ਤੇ ਖਲਨਾਇਕ ਲਫ਼ਜ਼ ਹੁੰਦੇ ਨੇ, ਫਿਰ ਉਹ ਨਾਇਕ ਭਾਵੇਂ ਮਾੜਚੂ ਜਿਹਾ ਕਮਜ਼ੋਰ ਹੈ, ਉਹ ਕਿਵੇਂ ਖਲਨਾਇਕ ਨੂੰ ਢਾਹ ਵੀ ਲੈਂਦਾ,
ਤੇ ਇਨ ਦਾ ਐਂਡ ਉਹ ਸਾਰੀ ਖੇਡ ਕਿਵੇਂ ਮੁਕਾਈ ਜਾਂਦੀ ਹੈ। ਸੋ ਕਿਉਂਕਿ ਇਸ ਲਈ ਵੀ ਇਹ ਉਹਦੇ ਚ ਕਾਮਯਾਬ ਨੇ ਫਿਲਮੀ ਇਸ ਕਿਸਮ ਦੇ ਵਰਤਾਂਤ। ਹੁਣ ਤਾਂ ਫਿਲਮ ਇੰਡਸਟਰੀ ਵੀ ਬਾਲੀਵੁੱਡ ਦੀ ਉਹ ਹਿੰਦੂ ਤਵੀਆਂ ਦੇ ਹਵਾਲੇ ਕਰ ਦਿੱਤੀ, ਔਰ ਉਹ ਪ੍ਰਾਈਵੇਟ ਵੀ ਵਿਵੇਕ ਅਗਨੀਹੋਤਰੀ ਵਰਗੇ ਤੇ ਕਸ਼ਮੀਰ ਫਾਈਲ ਤੇ ਉਹ ਇੱਕ ਨਵਾਂ ਝੂਠ ਕਰਨ ਦੀ ਗੱਲ, ਕਿਉਂਕਿ ਇਹਨਾਂ ਕੋਲ ਉਹ ਬਿਰਤਾਂਤ ਸਿਰਜਣ ਦੀ ਮੁਹਾਰਤ ਸੀ ਔਰ ਹੈ ਕਿ ਉਹਨਾਂ ਨੇ ਕਿਵੇਂ ਕਰਨਾ। ਹੁਣ ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਜਿਹੜਾ ਰਿਪੁਦਮਨ ਸਿੰਘ ਮਲਕ ਦਾ ਦੁਖਦ ਅੰਤ ਹੈ, ਉਸ ਨੂੰ ਕਿਵੇਂ ਇੱਕ ਪਾਸੇ ਉਹਨਾਂ ਦੇ ਜਿਹੜੇ ਟਰੋਲਰ ਔਰ ਦੂਸਰੇ ਬੈਠੇ ਨੇ ਉਹ ਉਹਨੂੰ 1985 ਕਨਿਸ਼ਕਾ ਬੰਬ ਕਾਂਡ ਨਾਲ ਜੋੜ ਕੇ ਖੁਸ਼ੀ ਮਨਾ ਰਹੇ ਨੇ ਕਿ ਭਾਈ ਦੇਖੋ ਇਹ ਉਹਦੇ ਲਈ ਜ਼ਿੰਮੇਵਾਰ ਸੀ ਔਰ ਉਹਨੂੰ ਸਜ਼ਾ ਮਿਲੀ। ਪਰ ਦੂਸਰੇ ਪਾਸੇ ਉਹਨਾਂ ਦਾ ਇੱਕ ਪਾਵਰਫੁਲ ਉਹ ਇਹ ਕਹਿ ਰਹੇ ਨੇ ਜੀ ਦੇਖੋ ਉਹਨੇ ਮੋਦੀ ਦੀ ਹਮਾਇਤ ਚਿੱਠੀ ਲਿਖੀ ਸੀ, ਉਹ ਹੁਣ ਖਾਲਿਸਤਾਨ ਦੀ ਥਾਂ ਤੇ ਭਾਰਤ ਮਾਤਾ ਦਾ ਪੁੱਤਰ ਬਣ ਗਿਆ ਸੀ, ਇਸ ਲਈ ਉਹਨੂੰ ਖਾਲਿਸਤਾਨੀਆਂ ਨੇ ਮਾਰ ਦਿੱਤਾ। ਹੁਣ ਦੋਨੋਂ ਨੈਰੇਟਿਵ ਕਰਕੇ ਛੁਪਾਇਆ ਕਿਹਨੂੰ ਜਾ ਰਿਹਾ ਹੈ, ਲੁਕਾਇਆ ਕਿਹਨੂੰ ਜਾ ਰਿਹਾ ਹੈ? ਜਿਹੜੇ ਇਨਫੈਕਟ ਕਾਰਾ ਕਰਨ ਵਾਲੇ ਨੇ ਇਹਨਾਂ ਦੀਆਂ ਆਪਣੀਆਂ ਏਜੰਸੀਆਂ, ਜਿਨ੍ਹਾਂ ਨੇ 에ਅਰ ਇੰਡੀਆ ਦਾ ਕਾਰਾ ਕਰਵਾਇਆ, ਜਿਨ੍ਹਾਂ ਨੇ ਮੀਡੀਆ ਟ੍ਰਾਇਲ ਸਿੱਖਾਂ ਦਾ ਇਹਨਾਂ 30 ਸਾਲਾਂ ਚਲਾਇਆ, ਇਹਦੇ ਬਾਵਜੂਦ ਕਿ ਐਕਵਿਟ ਵੀ ਹੋ ਜਾਂਦੇ ਨੇ ਫਿਰ ਵੀ ਮੰਗ ਹੁੰਦੀ ਹੈ ਜੀ ਨਹੀਂ ਇਹ ਜਸਟਿਸ ਨਹੀਂ ਹੋਇਆ, ਵਿਕਟਮਸ ਦੇ ਟੱਬਰ ਬਹੁਤ ਦੁਖੀ ਨੇ, ਫਿਰ ਇੱਕ ਇਨਵੈਸਟੀਗੇਸ਼ਨ ਇੱਕ ਕਮਿਸ਼ਨ ਬਣਾਇਆ ਜਾਂਦਾ ਹੈ ਸੁਪਰੀਮ ਕੋਰਟ ਕੈਨੇਡਾ ਦੇ ਜਸਟਿਸ ਮੇਜਰ ਦੀ ਕਮਾਂਡ, ਉਹਦੀ ਵੀ ਰਿਪੋਰਟ ਆ ਜਾਂਦੀ ਹੈ, ਫਿਰ ਵੀ ਅਫੀਸ਼ੀਅਲੀ ਪ੍ਰੋਟੈਸਟ ਕਰਦੇ ਨੇ ਕੈਨੇਡਾ ਨੂੰ। ਲੇਕਿਨ ਫਿਰ ਉਸੇ ਨੂੰ ਜਿਹਨੂੰ ਦੋਸ਼ੀ ਬਣਾ ਕੇ ਇਹ ਸਜ਼ਾ ਦਿਵਾਉਣਾ ਚਾਹੁੰਦੇ ਸੀ ਉਹਦੀ ਬਲੈਕ ਲਿਸਟ ਚੋਂ ਕੱਲਾ ਨਾਂ ਹੀ ਨਹੀਂ ਕੱਢਦੇ, ਵਨ ਟਾਈਮ ਉਹਨੂੰ ਵੀਜ਼ਾ ਦਿੰਦੇ ਨੇ, ਫਿਰ ਮਲਟੀ ਐਂਟਰੀ ਵੀਜ਼ਾ ਦਿੰਦੇ ਨੇ, ਫਿਰ VIP ਵਾਂਗ TV ਚੈਨਲ ਦੂਸਰੇ ਤੇ ਬਿਠਾ ਕੇ, ਔਰ ਹੁਣ ਜਿਹੜਾ ਉਸ ਤੋਂ ਉਹ ਚਿੱਠੀ ਲਿਖਦਾ ਜੀ ਮੋਦੀ ਜਿਹੜਾ ਉਹ ਤਾਂ ਕਿਆ ਕਹਿਣੇ ਮੋਦੀ ਦੇ ਜੋ ਸਿੱਖਾਂ ਲਈ ਕਰ ਰਹੇ। ਹੁਣ ਤੁਸੀਂ ਉਹਦੇ ਸਾਰੇ ਹੀ ਐਂਗਲ ਦੇਖੋਗੇ ਕਿ ਕੈਪੀਟਲ ਵੀ ਤੁਹਾਡੀ ਇਸਤੇਮਾਲ ਹੋਈ, ਬੰਦਾ ਤਾਂ ਜੋ ਵੀ ਹੋਏਗਾ ਜਿਹੜਾ ਸਿੱਖੀ ਬਾਣੇ ਜਾਂ ਦੂਜੇ ਚ ਹੈ ਉਹ ਤੁਹਾਡਾ ਬੰਦਾ ਹੈ, ਬਦਨਾਮੀ ਵੀ ਤੁਹਾਡੀ। ਉਸ ਤੋਂ ਬਾਅਦ ਜੇ ਉਹਨਾਂ ਨੇ 에ਅਰ ਇੰਡੀਆ ਦਾ ਕਾਰਾ ਕਰਵਾਇਆ, ਜਿਹੜੇ ਰਿਸੋਰਸ ਲੱਗੇ ਉਹ ਵੀ ਤੁਹਾਡੇ ਜਾਂ ਤੁਹਾਡੇ ਆਪਣੇ ਕੌਮ ਦੇ ਲੋਕਾਂ ਦੇ ਇਧਰ ਜਾਂ ਉਧਰ ਡਿਫੈਂਡ ਕਰਨ ਲਈ ਜਾਂ ਅਦਰ ਵੇ ਅਰਾਊਂਡ ਮੀਡੀਆ 'ਚ ਆਪਣੇ ਆਪ ਆਪਣਾ ਪੱਖ ਪੇਸ਼ ਕਰਨ ਲਈ, ਔਰ ਇਨ ਦਾ ਐਂਡ ਬਦਨਾਮੀ ਕਿਹਦੀ ਉਹ ਵੀ ਸਾਰੀ। ਹੁਣ ਇਸ ਸਭ ਦੇ ਚੱਲਦੇ ਆ ਜਿੱਥੇ ਇਹ ਤਾਂ ਜਿੱਥੇ ਸਾਡੇ ਕੋਲ ਕੋਈ ਕੰਟਰੋਲ ਨਹੀਂ ਹੈ ਬਹੁਤਾ ਉੱਥੇ ਦਾ ਹਾਲ ਹੈ, ਪਰ ਜਿੱਥੇ ਸਾਨੂੰ ਯੂਨੀਕ ਵਿਕਟਰੀ ਹਾਸਲ ਹੋਈ ਜਾਂ ਹੁੰਦੀ ਹੈ ਉੱਥੇ ਵੀ ਉਹ ਨੈਰੇਟਿਵ ਕਿਵੇਂ ਬਦਲਦੇ ਨੇ, ਕਿਵੇਂ ਉਹ ਸਾਰੇ ਨੂੰ ਇੱਕ ਖਾਮਖਾਹ ਦੀ ਬਹਿਸ ਦੇ ਵਿੱਚ ਲੈ ਜਾਂਦੇ ਨੇ ਔਰ ਉਸ ਨੂੰ ਕਿਸੇ ਹੋਰ ਅੰਦਾਜ਼ 'ਚ ਜਿੱਤ ਨੂੰ ਹਾਰ ਬਣਾਉਣਾ ਚਾਹੁੰਦੇ ਨੇ। ਉਹ ਅਸੀਂ ਸੰਗਰੂਰ ਪਾਰਲੀਮਾਨੀ ਹਲਕੇ ਬਾਰੇ ਦੇਖ ਸਕਦੇ ਹਾਂ। ਉਸ ਤੋਂ 3 ਮਹੀਨੇ ਪਹਿਲਾਂ ਜਦੋਂ 92 ਸੀਟਾਂ ਭਗਵੰਤ ਮਾਨ ਨੂੰ ਚੀਫ ਮਿਨਿਸਟਰ ਚਿਹਰਾ ਰੱਖ ਕੇ ਲਾਲਾ ਕੇਜਰੀਵਾਲ ਦੀ ਪਾਰਟੀ ਜਿੱਤਦੀ ਹੈ, ਜ਼ਾਹਰ ਹੈ ਏਜੰਸੀਆਂ ਇਹੀ ਆਊਟਕਮ ਚਾਹੁੰਦੀਆਂ ਸੀ, ਉਦੋਂ ਇਹ ਪ੍ਰਚਾਰਿਆ ਜਾਂਦਾ ਕਿ ਪੰਜਾਬ ਦਾ ਹੁਣ ਕਿਉਂਕਿ ਆਮ ਆਦਮੀ ਪਾਰਟੀ ਨੇ ਤਾਂ ਕੋਈ ਪੰਜਾਬ ਦੀਆਂ ਮੰਗਾਂ ਦੀ ਗੱਲ ਹੀ ਨਹੀਂ ਕੀਤੀ, ਨਾ ਉਹ ਪਾਣੀਆਂ ਦਾ ਇਸ਼ੂ ਨਾ ਲਈ ਸੀ, ਨਾ ਚੰਡੀਗੜ੍ਹ ਸੀ, ਨਾ ਪੰਜਾਬੀ ਬੋਲਦੇ ਇਲਾਕੇ ਸੀ, ਔਰ ਪਹਿਲੀ ਵਾਰ ਕੋਈ ਐਸੀ ਪਾਰਟੀ ਜਿਹਦਾ ਸਿੱਖ ਇਸ਼ੂ ਦੇ ਨਾਲ ਤਾਂ ਬਿਲਕੁਲ ਹੀ ਲਾਗਾ ਦੇਗਾ ਨਹੀਂ, ਜਿਹੜਾ ਰਾਸ਼ਟਰੀ ਪੋਲਿਟਿਕਸ ਦੇ ਨਾਂ ਥੱਲੇ ਜਿਹੜਾ ਅੱਜ ਵੀ ਆਪਣੇ ਕਮਰੇ 'ਚ ਭਗਤ ਸਿੰਘ ਔਰ ਡਾਕਟਰ ਅੰਬੇਦਕਰ ਦੀਆਂ ਫੋਟੋਆਂ ਵੇਚਣ ਨੂੰ ਸੌਦਾ ਲੋਕਾਂ ਨੂੰ, ਔਰ ਬਹੁਤੇ ਉਹਨਾਂ ਦੇ ਐਨਾਲਿਸਟ ਨੇ ਕਹਿਣਾ ਸ਼ੁਰੂ ਕੀਤਾ ਕਿ ਜੀ ਪੰਜਾਬ 'ਚ ਸੈਪਰੇਟਿਸਟ ਸਿਆਸਤ ਦਾ ਅੰਤ ਹੋ ਗਿਆ, ਸਿੱਖ ਸੈਂਟਰਿਕ ਪੋਲਿਟਿਕਸ ਦਾ ਵੀ ਅੰਤ ਹੋ ਗਿਆ, ਕਿਉਂਕਿ ਅਕਾਲੀ ਦਲ ਬਾਦਲ ਨੂੰ ਸਿਰਫ 3 ਸੀਟਾਂ ਮਿਲੀਆਂ। ਸੋ ਜਿਹੜੀ ਅਕਾਲੀ ਦਲ ਦਾ ਪੰਥਕ ਏਜੰਡੇ ਦੇ ਥੱਲੇ ਇਹ ਵੀ ਖਤਮ ਹੋ ਗਿਆ। ਹੁਣ ਨਵੀਂ ਜਨਰੇਸ਼ਨ ਜਿਹੜੀ ਹੈ ਉਹ ਰਾਸ਼ਟਰਵਾਦੀ ਭਾਰਤ ਦੇ ਨਾਲ, ਔਰ ਉਹਨਾਂ ਨੂੰ ਫਿਕਰ ਆਪਣਾ ਚੰਗਾ ਮੈਡੀਕਲ ਹਸਪੀਟਲ ਹੋਣ, ਮਹੱਲਾ ਕਲੀਨਿਕ ਬਣ ਜਾਣ, ਚੰਗੇ ਸਕੂਲ ਹੋਣ। ਦੇਖੋ ਜੀ ਦਿੱਲੀ ਦਾ ਕੇਜਰੀਵਾਲ ਦਾ ਦਿੱਲੀ ਮਾਡਲ ਜਿਹੜਾ ਪੰਜਾਬ ਦੇ ਵਿੱਚ ਆ ਗਿਆ, ਬੱਲੇ ਬੱਲੇ ਹੋ ਗਈ। ਚਲੋ ਮੰਨ ਲਓ ਉਹਨਾਂ ਦਾ ਉਹੀ ਨੈਰੇਟਿਵ ਠੀਕ ਸੀ। 3 ਮਹੀਨੇ ਬਾਅਦ ਉਸੇ ਹੀ ਭਗਵੰਤ ਮਾਨ ਦੇ ਸੰਗਰੂਰ ਪਾਰਲੀਮਾਨੀ ਹਲਕੇ ਚੋਂ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਪਿਛਲੇ 35 ਸਾਲ ਤੋਂ ਜਿਹੜਾ ਉਹਨਾਂ ਨੇ 35-36 ਸਾਲ ਤੋਂ ਝੰਡਾ ਖਾਲਿਸਤਾਨ ਦਾ ਚੁੱਕਿਆ ਹੋਇਆ, ਖਾਲਿਸਤਾਨ ਦੇ ਮੁੱਦੇ ਤੇ ਹੀ ਜਿੱਤ ਕੇ ਆਉਂਦੇ ਨੇ। 9 ਪਾਰਲੀਮੈਂਟਰੀ ਹਲਕਿਆਂ ਚੋਂ 9 ਜਿਹੜੇ ਅਸੈਂਬਲੀ ਹਲਕੇ ਜਿਹੜੇ ਹੁੰਦੇ ਨੇ ਪਾਰਲੀਮੈਂਟਰੀ ਸੀਟ ਤੇ 5 ਦੇ ਵਿੱਚ ਜਿੱਤਦੇ ਨੇ। ਉਹਦੇ 'ਚ ਮੁਸਲਮਾਨ ਮੈਜੋਰਟੀ ਮਲੇਰਕੋਟਲੇ ਤੋਂ ਵੀ ਜਿੱਤਦੇ ਨੇ, ਉਹਦੇ 'ਚੋਂ ਹਿੰਦੂ ਮੈਜੋਰਟੀ ਬਰਨਾਲਾ ਤੋਂ ਵੀ ਜਿੱਤਦੇ ਨੇ। ਹੁਣ ਇੱਕਦਮ ਇਹਨਾਂ ਦੇ ਮੂੰਹਾਂ ਨੂੰ ਤਾਲੇ ਲੱਗ ਗਏ ਔਰ ਉਦੋਂ ਇੱਕਦਮ ਇਹਨਾਂ ਨੇ ਕਿ ਜੀ ਇਹ ਤਾਂ ਬਹੁਤ ਖਤਰਨਾਕ ਹੋ ਗਿਆ। ਸ਼ੇਖਰ ਗੁਪਤੇ ਵਰਗਾ ਕੱਟ ਦਾ ਕਲਟਰ ਤੋਂ ਲੈ ਕੇ ਦੂਜਾ ਕਿ ਇਹ ਤਾਂ ਭਾਰਤ ਦੀ ਏਕਤਾ ਅਖੰਡਤਾ ਲਈ ਬਹੁਤ ਖਤਰਨਾਕ
ਇੱਕ ਇਹ ਜਿੱਤ ਹੋਣਾ ਇਹ ਉਹ ਉਦੋਂ ਉਹਨਾਂ ਨੇ ਇਹ ਨਾ ਉਹ ਬਾਕੀ ਹਿੰਦੂਆਂ ਨੂੰ ਡਰਾਉਣਾ ਸ਼ੁਰੂ ਕਰਤਾ ਜੀ ਇਹ ਜਿੱਤ ਕਿਵੇਂ ਹੈ। ਅੱਛਾ ਚਲੋ ਹੁਣ ਉਹ ਤੁਰ ਪਏ ਪੰਜਾਬ ਤੋਂ ਦਿੱਲੀ ਨੂੰ। ਮਾਨ ਸਾਹਿਬ ਸ਼ੰਭੂ ਤੋਂ ਲੈ ਕੇ ਪੰਜਾਬ ਚੋਂ ਨਿਕਲਦਿਆਂ ਦਿੱਲੀ ਤੱਕ ਪਹੁੰਚਦਿਆਂ ਥਾਂ ਸਵਾਗਤ ਹੋਇਆ। ਇਹਨਾਂ ਨੇ ਵੀ ਏਜੰਸੀਆਂ ਨੂੰ ਘਬਰਾਹਟ ਪਾਈ ਕਿ ਭਾਈ ਹਰ ਥਾਂ ਹਰਿਆਣੇ ਚੋਂ ਲੰਘ ਰਿਹਾ ਨੇ ਸੈਂਕੜਿਆਂ ਦੀ ਗਿਣਤੀ 'ਚ ਕਾਫਲਾ ਕਾਰਾਂ ਦਾ ਕਿ ਭਾਈ ਇਹ ਸਾਡੀ ਆਵਾਜ਼ ਪੰਥ ਦੀ ਆਵਾਜ਼। ਦਿੱਲੀ ਰਕਾਬਗੰਜ ਅਰਦਾਸਾ ਸੋਧ ਕੇ ਉਹ ਪਾਰਲੀਮੈਂਟ 'ਚ ਪਹੁੰਚ ਜਾਂਦੇ ਨੇ ਸਹੁੰ ਚੁੱਕਣ ਲਈ। ਹੁਣ ਤਕਲੀਫ ਦੇਖੋ ਇੱਕ ਪਾਸੇ ਕਿਉਂਕਿ ਜਿਹੜੀ ਪਾਰਲੀਮੈਂਟ ਦੇ ਮੈਂਬਰ ਚੈਂਬਰ ਹਾਊਸ ਦਾ ਹੈ ਉਹਦੇ ਚੁੱਕਦੇ ਨੇ, ਪਰ ਇਹਨਾਂ ਨੇ ਜਿਹੜਾ ਮਾਨ ਸਾਹਿਬ ਨੇ ਕਿਹਾ ਹੋਣਾ ਜਾਂ ਕਿਵੇਂ ਅਰੇਂਜਮੈਂਟ ਹੋਇਆ ਕਿ ਬਈ ਜਿਹੜਾ ਪਾਰਲੀਮੈਂਟ ਦਾ ਸਪੀਕਰ ਹੈ ਉਹਦੇ ਚੈਂਬਰ 'ਚ ਚੁੱਕਣੀ ਹੈ। ਸਹੁੰ ਚੁੱਕੀ ਉਹਨਾਂ ਨੇ। ਜ਼ਾਹਰ ਹੈ ਸਹੁੰ ਜਦੋਂ ਤੁਸੀਂ ਪੇਪਰ ਫਾਈਲ ਕਰਦੇ ਹੋ ਉਦੋਂ ਵੀ ਕਨਸਟੀਟਿਊਸ਼ਨ ਦੇ ਨਾਲ ਹੀ ਜਿਹੜੀ ਹੈ ਸਹੁੰ ਚੁੱਕਦੇ ਹੋ, ਔਰ ਬਾਅਦ 'ਚ ਵੀ ਜਦੋਂ ਤੁਸੀਂ ਚੁਣੇ ਗਏ ਤਾਂ ਵੀ ਉਹੀ ਚੁੱਕਣੀ ਹੈ। ਲੇਕਿਨ ਉਹ ਈਵਨ ਕੱਲਾ ਉਹਨਾਂ ਨੇ ਇਹ ਨਹੀਂ ਵੀ ਸਹੁੰ ਦੇ ਵੇਲੇ ਉਹਨਾਂ ਨੇ ਉਹਨੂੰ ਕਿਹਾ ਸਪੀਕਰ ਨੂੰ ਕਿ ਭਾਈ ਇਹ ਜਿਹੜੀ ਤੁਹਾਡੀ ਐਕਸਟਰਨਲ ਅਫੇਅਰਸ ਦੀ ਡਿਫੈਂਸ ਦੇ ਉੱਤੇ ਔਰ ਫੋਰਨ ਅਫੇਅਰਸ ਦੋਨਾਂ ਦੇ ਉੱਤੇ ਜਿਹੜੀ ਤੁਹਾਡੀ ਪਾਰਲੀਮੈਂਟਰੀ ਕਮੇਟੀ ਹੈ ਮੈਨੂੰ ਉਹਦਾ ਮੈਂਬਰ ਬਣਾਓ ਕਿ ਭਾਈ ਉੱਥੇ ਉਸ ਤੋਂ ਪਹਿਲਾਂ ਕਿਹਾ ਸੀ ਵੀ ਇਹ ਜਿਹੜੇ ਖਾਲਿਸਤਾਨ ਜਾਂ ਦੂਸਰੀ ਗੱਲ ਨੂੰ ਲੈ ਕੇ ਇਵੇਂ ਕਰ ਰਹੇ ਨੇ ਇਹ ਲਦਾਖ 'ਚ ਚੀਨ ਕੀ ਕਰ ਰਿਹਾ ਉਹਨਾਂ ਨੇ ਕੀ ਉੱਥੇ ਕਿਉਂ ਨਹੀਂ ਇਹ ਬੋਲਦੇ ਹੈ। ਹੁਣ ਤੁਸੀਂ ਦੇਖੋ ਕਿ ਵੀ ਬਜਾਏ ਕਿ ਇਹ ਫੋਕਸ ਹੁੰਦਾ ਹੈ ਕਿ ਭਾਈ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਹੁਣ ਜਿਨ੍ਹਾਂ ਨੇ ਖਾਲਿਸਤਾਨ ਦੀ ਗੱਲ ਲੇਕਿਨ ਤੁਸੀਂ ਪਿਛਲੇ 4 ਦਿਨਾਂ 'ਚ ਕਿਉਂਕਿ ਵੀਕਐਂਡ ਸੀ ਨੈਰੇਟਿਵ ਦੇਖੋ ਇੱਕ ਤਬਕਾ ਤਾਂ ਉਹਨਾਂ ਦੇ ਦੁਆਲੇ ਇਹ ਕਹਿ ਕੇ ਕਰ ਦਿੱਤਾ ਹੈ ਦੇਖੋ ਜੀ ਮਾਨ ਸਾਹਿਬ ਦੀ ਹੁਣ 3 ਫੁੱਟੀ ਕਿਰਪਾਨ ਕਿੱਥੇ ਗਈ ਜੇ ਉਹਨਾਂ ਨੇ ਤਾਂ 1999 'ਚ ਜਿਹੜਾ ਉਹ ਸਹੁੰ ਚੁੱਕਣ ਤੋਂ ਨਾ ਕਰਤੀ ਸੀ ਮੈਂ ਕਿਰਪਾਨ ਲੈ ਕੇ ਜਾਣਾ। ਹੁਣ ਉਹ ਗੱਲ ਆਪਣੇ ਵਿਊਅਰਸ ਨੂੰ ਜਾਂ ਆਪਣੇ ਰੀਡਰਸ ਨੂੰ ਨਹੀਂ ਦੱਸ ਰਹੇ ਕਿ ਬੇਸ਼ੱਕ 1999 'ਚ ਉਹਨਾਂ ਨੇ ਇਸ ਮੁੱਦੇ ਨੂੰ ਮੁੱਦਾ ਬਣਾ ਕੇ ਉਹ ਨਹੀਂ ਸੀ ਗਏ, ਪਰ 1999 ਦੇ ਵਿੱਚ ਗਾਤਰੇ ਵਾਲੀ ਕਿਰਪਾਨ ਨਾਲ ਉਹ ਪਾਰਲੀਮੈਂਟ 'ਚ ਰਹੇ 5 ਸਾਲ ਉਹਨਾਂ ਨੇ ਸਰਵ ਕੀਤਾ। ਹੁਣ ਜਦੋਂ ਤੁਸੀਂ ਉਹਨੂੰ ਗਾਇਬ ਕਰ ਦਿੰਦੇ ਹੋ ਇਵੇਂ ਲੱਗਦਾ ਵੀ ਜਿਵੇਂ ਮਾਨ ਸਾਹਿਬ ਨੇ ਪਾਰਲੀਮੈਂਟ ਮੈਂਬਰ ਬਣਨ ਦੇ ਲਈ ਆਪਣੀ ਕਿਰਪਾਨ ਵੀ ਛੱਡਤੀ। ਹੁਣ ਦੂਸਰਾ ਜਿਹੜਾ ਸਭ ਤੋਂ ਖਤਰਨਾਕ ਔਰ ਇਵਨ ਮੈਂ ਦੇਖਦਾ ਕਿ BBC ਵਰਗੇ ਵੀ ਕਿਵੇਂ ਉਹਨਾਂ ਸਟੋਰੀਜ਼ ਨੂੰ ਅੱਗੇ ਕਰਦੇ ਨੇ। ਹੁਣ ਪਹਿਲਾਂ ਟ੍ਰਿਬਿਊਨ ਦਾ ਤੁਸੀਂ ਹੈਡਲਾਈਨ ਦੇਖੋ ਕਿ ਭਾਈ ਕਿਵੇਂ ਟ੍ਰਿਬਿਊਨ ਨੇ ਇਹ ਕਿਹਾ ਕਿ ਮਾਨ ਨੇ ਜਿਹੜਾ ਹੈ ਉਹ ਆਪਣਾ ਇੰਡੀਅਨ ਕਨਸਟੀਟਿਊਸ਼ਨ ਦੇ ਸਲਾਮਤੀ ਦੀ ਸਹੁੰ ਚੁੱਕੀ ਔਰ ਇਹ ਜਿਹੜਾ ਆਪਣੇ ਆਪ ਸ਼ੋਅ ਕਰਦਾ ਹੈ ਕਿ ਭਾਈ ਉਹਨਾਂ ਨੇ ਜਿਵੇਂ ਇਸ ਆਪਣੇ ਕਾਜ਼ ਨਾਲੋਂ ਡਿਸਟੈਂਸ ਕਰ ਲਿਆ ਹੋਏ। BBC ਦੇ ਪੰਜਾਬੀ ਵਾਲੇ ਦਿੰਦੇ ਨੇ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਮੈਂਬਰ ਵਜੋਂ ਭਾਰਤ ਦੀ ਅਖੰਡਤਾ ਨੂੰ ਕਾਇਮ ਰੱਖਣ ਦੀ ਸਹੁੰ ਚੁੱਕੀ ਕਿ ਜੀ ਮੈਂ ਜਿਹੜਾ ਯੂਨਿਟੀ ਇੰਟੈਗ੍ਰਿਟੀ ਦੇ ਲਈ ਜਿਹੜਾ ਉਹ ਖਲੋਵਾਂਗਾ। ਹੁਣ ਉਹ ਤਾਂ ਹਿੱਸਾ ਹੈ ਹੀ ਹੈ ਔਰ ਮਾਨ ਸਾਹਿਬ ਨੇ ਇੱਥੇ ਵੀ ਜਦੋਂ ਉਹਨਾਂ ਦਾ ਇੱਕ ਆਰਗੂਮੈਂਟ ਸੀ ਹਾਲਾਂਕਿ ਉਹਦੇ ਤੇ ਡਿਫਰੈਂਟ ਵਿਊ ਹੋ ਸਕਦੇ ਨੇ, ਹੋ ਸਕਦਾ ਹੈ ਅਸੀਂ ਵੀ ਇਹਨੂੰ ਡਿਫਰੈਂਟਲੀ ਸੋਚਦੇ ਹੋਈਏ, ਪਰ ਮੈਂ ਤਾਂ ਉਹਨਾਂ ਦੇ ਦੁਸ਼ਮਣ ਦੇ ਨੈਰੇਟਿਵ ਦੀ ਗੱਲ ਕਰ ਰਹੇ ਹਾਂ। ਹੁਣ ਜਦੋਂ ਇਹ ਕਿਹਾ ਜਾਂਦਾ ਸੀ ਕਿ ਜੀ ਇਹ ਇੰਡੀਅਨ ਪਾਸਪੋਰਟ ਜੇ ਤੁਸੀਂ ਖਾਲਿਸਤਾਨੀ ਹੋ ਤੇ ਤੁਸੀਂ ਕਿਵੇਂ ਇੰਡੀਅਨ ਪਾਸਪੋਰਟ ਤੇ ਆਏ ਮਾਨ ਸਾਹਿਬ ਨੂੰ ਕੈਲੀਫੋਰਨੀਆ 'ਚ ਉਹਨਾਂ ਨੇ ਕਿਹਾ ਵੀ ਜਦੋਂ ਗਾਂਧੀ ਤੇ ਨਹਿਰੂ ਜਿਨ੍ਹਾਂ ਨੂੰ ਤੁਸੀਂ ਕ੍ਰੈਡਿਟ ਦਿੰਦੇ ਹੋ ਕਿ ਉਹਨਾਂ ਨੇ ਦੇਸ਼ ਦੀ ਆਜ਼ਾਦ ਕਰਾ ਕੇ ਦਿੱਤਾ ਹੈ, ਉਹ ਜਦੋਂ ਟਰੈਵਲ ਕਰਦੇ ਸੀ ਗਾਂਧੀ ਵਲਾਇਤ ਆਇਆ ਜਾਂ ਨਹਿਰੂ ਆਇਆ ਰਾਉਂਡ ਟੇਬਲ ਕਾਨਫਰੰਸ ਵੇਲੇ ਜਾਂ ਦੂਜੇ ਉਹ ਰਾਣੀ ਦੀ ਫੋਟੋ ਵਾਲਾ ਪਾਸਪੋਰਟ ਨਹੀਂ ਸੀ ਉਹਨਾਂ ਦੇ ਕੋਲ ਕਿ ਉਹ ਫਿਰ ਵੀ ਉਹ ਰੱਖ ਕੇ ਵੀ ਆਪਣੀ ਆਜ਼ਾਦੀ ਦੀ ਗੱਲ ਨਹੀਂ ਸੀ। ਉਹਨਾਂ ਨੇ ਕਿਹਾ ਜੀ ਠੀਕ ਹੈ ਅੱਜ ਸਾਡੀ ਇਹ ਮਜਬੂਰੀ ਹੈ ਵੀ ਇਹ ਪਾਸਪੋਰਟ ਹੈ ਪਰ ਅਸੀਂ ਤਾਂ ਖਾਲਿਸਤਾਨ ਦੇ ਹਮਾਇਤੀ ਹਾਂ। ਹੁਣ ਇਹੀ ਗੱਲ ਉਹ ਬੇਸ਼ੱਕ ਪਾਰਲੀਮੈਂਟ ਦੇ ਅੰਦਰ ਦੀ ਗੱਲ ਹੈ ਜਾਂ ਪਾਰਲੀਮੈਂਟ ਦੇ ਬਾਹਰ ਹੈ, ਮਾਨ ਸਾਹਿਬ ਆਪਣੇ ਕਿਉਂਕਿ ਪਾਰਲੀਮੈਂਟਰੀ ਸਿਸਟਮ 'ਚ ਯਕੀਨ ਰੱਖਦੇ ਨੇ ਕਿ ਭਾਈ ਇਹਦੇ ਰਾਹੀਂ ਅਸੀਂ ਆਪਣੀ ਗੱਲ ਜਿਹੜੀ ਹੈ ਅੱਗੇ ਤੋਰਨੀ ਹੈ। ਲੇਕਿਨ ਉਹਨਾਂ ਨੇ ਆਪਣੇ ਹਰ ਇੰਟਰਵਿਊ 'ਚ ਹੁਣ ਵੀ ਬਣਨ ਤੋਂ ਬਾਅਦ ਵੀ ਕਿਹਾ ਕਿ ਅਲਟੀਮੇਟਲੀ ਅਸੀਂ ਖਾਲਿਸਤਾਨ ਦੀ ਬਫਰ ਸਟੇਟ ਚਾਹੁੰਦੇ ਹਾਂ ਜਿਹੜੀ ਕਿ ਨਿਊਕਲੀਅਰ ਪਾਵਰਡ ਇੰਡੀਆ, ਇਸਲਾਮਿਕ ਪਾਕਿਸਤਾਨ, ਹਿੰਦੂਤਵਾ ਦਾ ਇੰਡੀਆ, ਇਸਲਾਮਿਕ ਪਾਕਿਸਤਾਨ ਔਰ ਕਮਿਊਨਿਸਟ ਚਾਈਨਾ ਦੇ ਵਿਚਾਲੇ ਹੋਏ। ਸੋ ਜ਼ਾਹਰ ਹੈ ਕਿ ਉਹ ਤਾਂ ਭਾਰਤੀ ਸੰਵਿਧਾਨ ਦੇ ਥੱਲੇ ਨਹੀਂ ਹੈ। ਲੇਕਿਨ ਮੈਂ ਨੈਰੇਟਿਵ ਦੀ ਗੱਲ ਕਰ ਰਿਹਾ ਵੀ ਇੱਕ ਪਾਸੇ 3 ਮਹੀਨੇ ਪਹਿਲਾਂ ਉਹ ਇਹ ਵਰਤਾਂਤ ਦੇ ਰਹੇ ਸੀ ਕਿ ਗੱਲ ਮੁੱਕ ਗਈ ਪੰਜਾਬ 'ਚ ਕੋਈ ਹੁਣ ਮਦਈ ਤਾਂ ਦੂਰ ਦੀ ਗੱਲ ਕੋਈ ਨਾ ਸੁਣਨ ਨੂੰ ਤਿਆਰ ਨਹੀਂ। ਦੇਖੋ ਈਵਨ ਕੱਲਾ ਖਾਲਿਸਤਾਨ ਉਹਨੇ ਕਿਹਾ ਜੀ ਸਿੱਖਾਂ ਦਾ ਏਜੰਡਾ ਹੀ ਮੁੱਕ ਗਿਆ,
ਬਾਦਲ ਪਾਰਟੀ ਜਿਹੜੀ 100 ਸਾਲ ਪਹਿਲਾਂ ਬਣੀ ਖਾਲਿਸਤਾਨ ਲਈ ਜਿਹੜੀ ਸਿੱਖ ਹਿੱਤਾਂ ਲਈ ਸੀ, ਤੇ 3 ਮਹੀਨੇ ਬਾਅਦ ਜਦੋਂ ਟੇਬਲ ਟਰਨ ਹੁੰਦੇ ਨੇ ਤਾਂ ਹੁਣ ਉਹਨਾਂ ਨੂੰ ਤਕਲੀਫ ਹੈ ਕਿ ਜੀ ਮਾਨ ਸਾਹਿਬ 3 ਫੁੱਟੀ ਕਿਰਪਾਨ ਕਿਉਂ ਨਹੀਂ ਲਿਜਾ ਰਹੇ, ਜਾਂ ਉਹ ਜਿਹੜੇ ਨੇ ਉਹਨਾਂ ਨੇ ਭਾਰਤ ਦੀ ਅਖੰਡਤਾ ਦੀ ਸਹੁੰ ਚੁੱਕ ਲਈ। ਦੇਖੋ ਜੀ, ਇੱਕ ਪਾਸੇ ਅਖੰਡਤਾ ਦੀ ਸਹੁੰ ਚੁੱਕ ਰਹੇ ਨੇ, ਦੂਜੇ ਪਾਸੇ ਖਾਲਿਸਤਾਨ ਦੀ ਗੱਲ ਕਰ ਰਹੇ ਨੇ। ਸੋ ਇਹ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ ਜਦੋਂ ਅਸੀਂ ਬਾਰ-ਬਾਰ ਕੋਈ TV 84 ਜਾਂ ਦੂਸਰੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ। ਸਾਡਾ ਇਹੀ ਕਹਿਣਾ ਹੈ ਕਿ ਭਾਈ ਇਹਦੇ ਨਾਲ ਅਸੀਂ ਘੱਟੋ ਘੱਟ ਇੱਕ ਆਪਣਾ ਬਿਰਤਾਂਤ ਤਾਂ ਸਿਰਜ ਰਹੇ ਹਾਂ, ਆਪਣਾ ਜਿਹੜੀ ਹੈ ਇੱਕ ਇਤਿਹਾਸਕ ਪੱਖ ਤੋਂ ਵੀ। ਹੁਣ ਉਹਦੇ ਤੇ ਸਾਡੀਆਂ 14,000 ਤੋਂ ਜ਼ਿਆਦਾ ਵੀਡੀਓਜ਼ ਨੇ ਸੱਚੋ ਸੱਚ ਪ੍ਰੋਗਰਾਮ ਦੀਆਂ TV 84 YouTube Facebook ਤੇ। ਫਿਊਚਰ ਦੇ ਵਿੱਚ ਵੀ ਜਦੋਂ ਕੋਈ ਵੀ ਜਿਹੜੇ ਰਿਸਰਚਰ ਹਿਸਟੋਰੀਅਨਸ ਦੂਜੇ ਤੀਜੇ ਇਸ ਟਾਈਮ ਇਸ ਪੀਰੀਅਡ ਨੂੰ ਦੇਖਣਗੇ, ਇੱਕ ਪਾਸੇ ਲਾਇਬ੍ਰੇਰੀਆਂ ਭਰੀਆਂ ਹੋਈਆਂ ਨੇ ਇੰਡੀਅਨ ਸਿਸਟਮ ਦੇ ਬਿਰਤਾਂਤ ਦੀਆਂ, ਪਰ ਘੱਟੋ ਘੱਟ ਸਿੱਖ ਐਂਗਲ ਔਰ ਸਾਡੇ ਸਿੱਖ ਸਕਾਲਰ ਵੀ ਇਸ ਵੇਲੇ ਮੈਂ ਸਮਝਦਾ ਹਾਂ ਵੀ ਸਾਡੇ ਈਵਨ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜੇ ਕਾਫੀ ਜਾਗਰੂਕ ਸਾਡੇ ਭਰਾ ਭੈਣਾਂ ਨੇ ਉਹ ਕਾਫੀ ਇਹਨਾਂ ਦੇ ਨੈਰੇਟਿਵ ਦਾ ਮੂੰਹ ਤੋੜਵਾਂ ਜਵਾਬ ਦੇ ਰਹੇ ਨੇ। ਪਰ ਅਲਟੀਮੇਟਲੀ ਲੜਾਈ ਮੀਡੀਆ ਦੀ ਹੈ ਔਰ ਨੈਰੇਟਿਵ ਦੀ ਹੈ, ਬਿਰਤਾਂਤ ਦੀ ਹੈ। ਜਿਹਦਾ ਬਿਰਤਾਂਤ ਵਿਕ ਗਿਆ ਉਹ ਸਮਝੋ ਜੇਤੂ ਹੈ। ਤੇ ਨੋ ਮੈਟਰ ਤੁਸੀਂ ਕਿੰਨੇ ਸੱਚੇ ਸੀ, ਜੇ ਤੁਹਾਡੀ ਗੱਲ ਬਾਹਰ ਨਹੀਂ ਆਈ ਜਾਂ ਤੁਸੀਂ ਉਹਨੂੰ ਆਪਣੀ ਸਪਿਨ ਨਹੀਂ ਦੇ ਸਕੇ ਤਾਂ ਫਿਰ ਤੁਸੀਂ ਹਾਰ ਦਾ ਮੂੰਹ ਦੇਖਦੇ ਹੋ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਫਿਓਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ RSS ਵੱਲੋਂ ਸਾਰੀਆਂ ਸਰਕਾਰੀ ਸੰਸਥਾਵਾਂ ਤੇ ਹਿੰਦੂਤਵਾ ਦਾ ਝੰਡਾ ਲਹਿਰਾਉਣ ਤੋਂ ਬਾਅਦ ਹੁਣ ਗਾਂਧੀਵਾਦੀ ਸੰਸਥਾਵਾਂ ਨੂੰ ਵੀ ਆਪਣੇ ਕਾਬੂ ਵਿੱਚ ਕਰ ਲਿਆ ਗਿਆ ਹੈ। ਸੋ ਇਸ ਕਿਸਮ ਦੀ ਇੱਕ ਗਾਂਧੀਵਾਦੀ ਮੈਗਜ਼ੀਨ ਵਿੱਚ ਹਿੰਦੂ ਤਵੀ ਆਈਕਨ ਅਤੇ ਗਾਂਧੀ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਸਾਵਰਕਰ ਨੂੰ ਸ਼ਰਧਾਂਜਲੀ ਦਿੰਦਾ ਇੱਕ ਪੂਰਾ ਅੰਕ ਕੱਢਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਹਿੰਦੂ ਤਵੀ ਨੈਰੇਟਿਵ ਦੀ ਗੱਲ ਕਰ ਰਹੇ ਹਾਂ ਕਿ ਕਿਵੇਂ ਉਹ RSS ਜਿਸ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ ਈਵਨ ਬ੍ਰਿਟਿਸ਼ ਕਲੋਨੀਅਲਸ ਦੇ ਖਿਲਾਫ ਸਟਰਗਲ ਦੇ ਵਿੱਚ ਵੀ, ਹਾਂ ਪਾਰਟੀਸ਼ਨ ਦੇ ਵਿੱਚ ਉਹਨਾਂ ਨੇ ਮੇਜਰ ਰੋਲ ਅਦਾ ਕੀਤਾ ਹੈ। ਕਿਉਂਕਿ ਇਹਨਾਂ ਦੇ ਗੁਰੂ ਘੰਟਾਲ, ਜਿਹਦੇ ਲਈ ਲਫ਼ਜ਼ ਅੰਗਰੇਜ਼ੀ ਦਾ ਆਈਕਨ ਦਾ ਮੈਂ ਇਹਨਾਂ ਲਈ ਗੁਰੂ ਘੰਟਾਲ ਹੀ ਕਹਿ ਸਕਦਾ, ਸਾਵਰਕਰ ਨੇ ਹਿੰਦੂਤਵਾ ਵਿਚਾਰਧਾਰਾ ਨੂੰ ਪ੍ਰਮੋਟ ਕੀਤਾ। ਇਹ ਲਫ਼ਜ਼ ਵੀ ਉਹਨੇ ਹੀ ਕੱਢਿਆ ਹਿੰਦੂਤਵਾ ਦਾ। ਔਰ ਉਹ ਫਿਰ ਡਾਕਟਰ ਮੁੰਜੇ ਹੋਏ, ਸਾਵਰਕਰ ਹੋਏ, ਮਦਨ ਮੋਹਨ ਮਾਲਵੀਆ ਹੋਏ ਜਾਂ ਡਾਕਟਰ ਹੈਡਗਵੇਅਰ ਜਾਂ ਗੋਲਵਲਕਰ ਹੋਣ, ਕਿਵੇਂ RSS ਔਰ ਹਿੰਦੂ ਮਹਾਸਭਾ ਨੇ ਉਹ ਮਾਹੌਲ ਕ੍ਰੀਏਟ ਕੀਤਾ ਕਿ ਅਲਟੀਮੇਟਲੀ ਇਹਨਾਂ ਦੇ ਇਸ ਹਿੰਦੂਤਵੀ ਏਜੰਡੇ ਨੂੰ, ਜਿਹਨੂੰ ਗਾਂਧੀ ਨੇ ਸੌਫਟ ਹਿੰਦੂਤਵਾ ਰਾਮ ਰਾਜ ਦੇ ਨਾਲ ਅੱਗੇ ਤੋਰਿਆ ਸੀ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਇਸ ਖੇਡ ਨੂੰ ਸਮਝਿਆ, ਉਹ ਟਰੂਲੀ ਸੈਕੂਲਰ ਬੰਦਾ ਜਿਹੜਾ ਹੈ ਉਹ ਨਿਕਲ ਕੇ ਉਹਨੇ ਦੇਖਿਆ ਵੀ ਮੇਰੀ ਕੌਮ ਦੇ ਲੋਕਾਂ ਦੇ ਹੱਕ ਮਹਿਫੂਜ਼ ਨਹੀਂ ਹੋਣਗੇ ਜੇ ਇਹਨਾਂ ਦੇ ਥੱਲੇ ਪਾਵਰ ਆਈ, ਇਹਨਾਂ ਦੇ ਕੋਲ ਆਈ ਔਰ ਉਹਨਾਂ ਨੇ ਪਾਕਿਸਤਾਨ ਦਾ ਮੁਤਾਲਬਾ ਕੀਤਾ। ਇੱਕ ਵੱਖਰੀ ਕਹਾਣੀ ਹੈ। ਲੇਕਿਨ ਉਹ ਸਾਵਰਕਰ ਜਿਸ ਨੇ
ਹਿੰਸਾ ਵੀ ਸਿਖਰਾਂ ਦੀ ਕੀਤੀ। ਉੱਥੇ ਇੱਕ ਅੰਗਰੇਜ਼ ਕਲੈਕਟਰ ਨੂੰ ਮਾਰਨ ਦੇ ਦੋਸ਼ 'ਚ ਉਹਨੂੰ ਉਮਰ ਕੈਦ ਵੀ ਹੋਈ। ਕਾਲੇ ਪਾਣੀ ਜਿਸ ਨੂੰ ਕਿਹਾ ਜਾਂਦਾ ਅੰਡੇਮਾਨ ਨਿਕੋਬਾਰ, ਉੱਥੋਂ ਕਿਵੇਂ ਇਹਨੇ 2 ਵਾਰ ਮਾਫੀਨਾਮੇ ਲਿਖ ਕੇ ਅੰਗਰੇਜ਼ਾਂ ਤੋਂ ਜਿਹੜੀ ਹੈ ਉਹ ਆਪਣੀ ਮਾਫੀ ਮੰਗੀ ਔਰ ਬਾਹਰ ਆਇਆ। ਜਿਹਨੇ ਇਹ ਲਿਖ ਕੇ ਦਿੱਤਾ ਵੀ ਮੈਂ ਬਿਲਕੁਲ ਸਿਆਸੀ, ਹੁਣ ਮੇਰੀ ਕੋਈ ਐਕਟੀਵਿਟੀ ਨਹੀਂ ਹੈ, ਮੈਂ ਸਿਰਫ ਤੇ ਸਿਰਫ ਆਪਣੇ ਜਿਹੜੀ ਉਸ ਨੂੰ ਮਹਿਦੂਦ ਰਹਿਣ ਦਾ ਜਿਸ ਏਰੀਆ 'ਚ ਕਿਹਾ ਗਿਆ ਰਿਹਾ। ਔਰ ਅੰਗਰੇਜ਼ਾਂ ਦੇ ਜ਼ਮਾਨੇ 'ਚ ਉਹਨਾਂ ਤੋਂ ਪੈਨਸ਼ਨ ਵੀ ਲਈ। ਐਸੀ ਕੋਈ ਹਿਸਟਰੀ ਜਿਨ੍ਹਾਂ ਨੂੰ ਤੁਸੀਂ ਫਰੀडम ਫਾਈਟਰ ਜਾਂ ਇਸ ਸੁਤੰਤਰਤਾ ਸੈਨਾਨੀ ਕਹਿੰਦੇ ਨੇ, ਇਸ ਲੈਵਲ ਦਾ ਬੰਦਾ ਜਿਸ ਦਾ, ਔਰ RSS ਦਾ ਜੇ ਤੁਸੀਂ ਆਪਣਾ ਪਿਛੋਕੜ ਦੇਖੋ ਤੇ ਕੋਈ ਵੀ ਤਹਿਰੀਕ ਇਸ ਪੀਰੀਅਡ ਦੇ ਵਿੱਚ 47 ਤੋਂ ਬਾਅਦ ਜਾਂ ਕੋਈ ਚੱਲੀ ਹੋ, ਈਵਨ ਹਿੰਦੂ ਮਹਾਸਭਾ, ਹਾਲਾਂ ਗਾਂਧੀ ਜਾਂ ਦੂਜਿਆਂ ਨੂੰ ਕਾਂਗਰਸ ਦੇ ਥੱਲੇ ਤਾਂ ਉਹਨਾਂ ਨੇ ਤਹਿਰੀਕਾਂ ਚਲਾਈਆਂ, ਗ੍ਰਿਫਤਾਰੀਆਂ ਵੀ ਦਿੱਤੀਆਂ, ਕੈਦਾਂ ਵੀ ਕੱਟੀਆਂ, ਔਰ ਉਸ ਦੇ ਲਈ ਜਿਹੜਾ ਉਹ ਉਹਨਾਂ ਨੂੰ ਕ੍ਰੈਡਿਟ ਦੇਣਾ ਬਣਦਾ। ਪਰ ਨਾ ਹੀ RSS, ਨਾ ਹੀ ਹਿੰਦੂ ਮਹਾਸਭਾ, ਨਾ ਹੀ ਇਹਨਾਂ ਸਾਰਿਆਂ ਦਾ ਕੋਈ ਯੋਗਦਾਨ ਨਹੀਂ। ਇਸ ਦੇ ਉਲਟ ਕਿਉਂਕਿ ਸਾਵਰਕਰ ਔਰ ਉਹਦੇ ਇਨਫਲੂਐਂਸ ਦੇ ਥੱਲੇ ਨਥੂਰਾਮ ਗੋਡਸੇ ਔਰ ਉਹਦਾ ਭਰਾ ਜਿਹੜਾ ਆਇਆ, ਉਹਨਾਂ ਤੋਂ ਦੇ ਰਾਹੀਂ ਕਿਵੇਂ ਸਾਵਰਕਰ ਨੇ ਗਾਂਧੀ ਦੀ ਅਸੈਸੀਨੇਸ਼ਨ, ਗਾਂਧੀ ਦਾ ਕਤਲ ਜਿਹੜਾ ਉਹ ਮਾਸਟਰਮਾਈਂਡ ਕੀਤਾ। ਔਰ ਜਿਉਂ ਹੀ 30 ਜਨਵਰੀ 1948 ਨੂੰ ਗਾਂਧੀ ਦਾ ਕਤਲ ਹੁੰਦਾ ਹੈ, ਕੁਝ ਦਿਨਾਂ ਬਾਅਦ ਸਾਵਰਕਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਟ੍ਰਾਇਲ ਚੱਲਦਾ ਹੈ। ਔਰ ਇਹ ਕਹਿ ਕੇ ਜੱਜ ਨੇ ਕਿ ਇਨਫ ਐਵੀਡੈਂਸ ਨਹੀਂ ਹੈ, ਡਾਇਰੈਕਟ ਉਹਨੂੰ ਬਰੀ ਕੀਤਾ। ਹਾਲਾਂਕਿ ਇਹ ਗੱਲ ਬਾਅਦ ਸਾਹਮਣੇ ਆਈ ਉਹਦੀ ਲਾਈਫ ਦੇ ਉੱਤੇ, ਗਾਂਧੀ ਦੀ ਕਿਤਾਬ ਦੇ ਇੱਕ ਰਾਈਟਰ ਨੇ, ਕਿ ਵੀ ਈਵਨ ਪਰਸਨਲ ਸੈਕਟਰੀ ਦੀ ਐਵੀਡੈਂਸ ਵੀ ਸੀ ਕਿ ਭਾਈ ਇਹਦਾ ਕੀ ਰੋਲ ਹੈ, ਔਰ ਇੱਕ ਹੋਰ ਜਿਹੜਾ ਕੌਪ ਸੀ ਜਾਂ ਕੌਣ ਸੀ। ਲੇਕਿਨ ਕਿਉਂਕਿ ਕਿਤੇ ਨਾ ਕਿਤੇ ਪਟੇਲ ਵਰਗਾ ਬੰਦਾ ਜਿਹੜਾ ਹੋਮ ਮਿਨਿਸਟਰ ਸੀ ਉਸ ਵੇਲੇ, ਉਹ ਵੀ ਹਿੰਦੂ ਤਵੀਆਂ ਦਾ ਹੀ ਸਾਥੀ ਸੀ, ਔਰ ਗਾਂਧੀ ਦੇ ਉੱਤੇ ਪਹਿਲਾਂ ਵੀ ਹਮਲਾ ਹੋਇਆ, ਉਹਨੂੰ ਕੋਈ ਪ੍ਰੋਪਰ ਪ੍ਰੋਟੈਕਸ਼ਨ ਨਾ ਦੇਣਾ ਜਾਂ ਏਜੰਸੀਆਂ ਦੇ, ਇਹ ਹਿੰਦੂ ਤਵੀਆਂ ਦਾ ਹੀ ਪਟੇਲ ਵਿਦਨ ਅੰਦਰ ਬੈਠਾ ਸੀ। ਐਵੇਂ ਨਹੀਂ ਪਟੇਲ ਦੀਆਂ ਉੱਚੀਆਂ ਉੱਚੀਆਂ ਮੂਰਤੀਆਂ ਇਹ ਕਿਤੇ ਉੱਥੇ ਬਣਾ ਰਹੇ ਗੁਜਰਾਤ ਦੇ ਵਿੱਚ, ਜਾਂ ਉਹਨੂੰ ਜਿਹੜਾ ਹਾਲਾਂ ਉਹ ਕਾਂਗਰਸ ਦੇ ਵਿੱਚ ਸੀ, ਉਹਦਾ RSS ਨਾਲ ਕੀ ਤਾਲੁਕ ਸੀ ਸਿੱਧੇ ਤੌਰ ਤੇ। ਜਿਵੇਂ 6 ਦਸੰਬਰ 1992 ਨੂੰ ਜਿਹੜੀ ਬਾਬਰੀ ਮਸਜਿਦ ਢਾਈ ਜਾਂਦੀ ਹੈ, ਉਸ ਵੇਲੇ ਪ੍ਰਾਈਮ ਮਿਨਿਸਟਰ ਨਰਸਿਮਹਾ ਰਾਓ ਹੈ, ਕਾਂਗਰਸ ਦੀ ਹਕੂਮਤ ਹੈ। ਪਰ ਬਾਅਦ ਸਾਹਮਣੇ ਆਇਆ ਕਿ ਨਰਸਿਮਹਾ ਰਾਓ ਦੇ RSS ਕਨੈਕਸ਼ਨ ਉਹਦੇ ਯੰਗਰ ਡੇਜ਼ ਤੋਂ ਸੀ। ਸੋ ਉਹ ਰਜਾਈ ਲੈ ਕੇ ਸੁੱਤਾ ਹੋਇਆ ਸੀ, ਜਦੋਂ ਉਹਨੂੰ ਖਬਰ ਵੀ ਦਿੱਤੀ ਜਾਂਦੀ ਸੀ, ਕਹਿੰਦੇ ਸੌ ਰਹੇ ਹੈ ਰਾਓ ਸਾਹਿਬ। ਸੋ ਇਸੇ ਤਰ੍ਹਾਂ ਪਟੇਲ ਬਾਈ ਕਨਵਿਕਸ਼ਨ ਹਿੰਦੂ ਤਵੀ ਸੀ। ਪਟੇਲ ਜਿਹੜਾ ਹੈ ਉਹ ਤਾਂ ਬਿਲਕੁਲ ਮੁਸਲਮਾਨਾਂ ਜਾਂ ਸਿੱਖਾਂ ਨੂੰ ਤਾਂ ਉਹ ਦੇਖ ਕੇ ਰਾਜੀ ਨਹੀਂ ਸੀ। ਔਰ ਇਹੀ ਕਾਰਨ ਹੈ ਕਿ ਜਦੋਂ 47 ਤੋਂ ਬਾਅਦ ਸਿੱਖ ਲੀਡਰ ਜਿਹੜੇ ਨੇ ਉਹ ਮਿਲਣ ਗਏ ਪਹਿਲਾਂ ਨਹਿਰੂ ਨੇ ਵੀ ਇਹ ਜਵਾਬ ਕੋਰਾ ਦਿੱਤਾ कि जी तब बात और थी, अब बात और है, ਸਰਕਮਸਟੈਂਸਸ ਹੈਵ ਨਾउ ਚੇਂਜ। ਪਟੇਲ ਕੋਲ ਗਏ ਕਿ ਭਾਈ ਤੂੰ, ਕਿਉਂਕਿ ਕਾਂਗਰਸ ਦਾ ਪ੍ਰਧਾਨ ਸੀ ਇਹ ਜਦੋਂ ਇਹ ਪ੍ਰੋਮਿਸਿਸ ਚੱਲ ਰਹੇ ਸੀ, ਤੇ ਉਹਨੇ ਕਿਹਾ ਕਿ the Sikhs have missed the bus, ਵੀ ਤੁਸੀਂ ਬੱਸ ਖੁੰਝਾ ਲਈ ਹੈ। ਹੁਣ ਇਸ ਸਭ ਦੇ ਚੱਲਦੇ ਆ ਇਸ ਵੇਲੇ RSS ਦੀ ਹਕੂਮਤ ਜਿਹੜੀ ਮੋਦੀ ਦੀ ਅਗਵਾਈ ਦੇ ਵਿੱਚ ਹੈ, ਉਹਨਾਂ ਨੇ ਜਿੰਨੇ ਸਰਕਾਰੀ ਅਦਾਰੇ ਨੇ, ਲੈਜਿਸਲੇਚਰ, ਐਗਜ਼ੈਕਟਿਵ, ਮੀਡੀਆ, ਸੰਸਥਾਵਾਂ, ਉਹ ਤਾਂ ਸਾਰੀਆਂ ਕਾਬੂ ਕੀਤੀਆਂ। ਹੁਣ ਇਹ ਜਿਹੜੀ ਕਰਕੇ ਮੈਂ ਇਸ ਨੂੰ ਡਿਸਕਸ ਕਰ ਰਿਹਾ ਇਸ ਟੌਪਿਕ ਨੂੰ, ਗਾਂਧੀ ਦਾ ਕਿਉਂਕਿ ਉਹਨੂੰ ਰਾਸ਼ਟਰਪਿਤਾ ਐਲਾਨਿਆ ਕਾਂਗਰਸ ਨੇ, ਫਾਦਰ ਆਫ ਦਾ ਨੇਸ਼ਨ, ਔਰ ਉਹਦੇ ਥੱਲੇ ਬਹੁਤ ਸਾਰੇ ਖਾਦੀ ਭੰਡਾਰ ਔਰ ਗਾਂਧੀ ਪੀਸ ਫਾਊਂਡੇਸ਼ਨ ਔਰ ਗਾਂਧੀ ਸਮ੍ਰਿਤੀ ਦੇ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਜਿਹੜੀਆਂ ਨਾਨ ਪ੍ਰੋਫਿਟ ਨੇ, ਜਿਨ੍ਹਾਂ ਨੂੰ ਗਵਰਨਮੈਂਟ ਫੰਡਿੰਗ ਵੀ ਸੀ ਗਾਂਧੀ ਨੂੰ ਦੀ ਵਿਚਾਰਧਾਰਾ ਨੂੰ, ਉਹਦੇ ਥਾਟ ਨੂੰ ਜਿਉਂਦਾ ਰੱਖਣ ਦੇ ਲਈ। ਔਰ ਜ਼ਾਹਰ ਹੈ ਕਿ ਭਾਈ ਉਹ ਅੱਜ ਵੀ ਜਾਰੀ ਨੇ। ਹੁਣ ਉਹਨਾਂ ਚੋਂ ਇੱਕ ਜਿਹੜੀ ਹੈ ਗਾਂਧੀ ਸਮ੍ਰਿਤੀ ਐਮ ਦਰਸ਼ਨ ਸਮਿਤੀ ਨਾਂ ਦੀ ਸੰਸਥਾ ਹੈ, ਉਹ ਆਪਣਾ ਮੈਗਜ਼ੀਨ ਕੱਢਦੇ ਨੇ, ਅੰਤਮ ਜਰਨਲ ਹੈ ਉਹਨਾਂ ਦਾ। ਉਹਦਾ ਜਿਹੜਾ ਤਾਜ਼ਾ ਅੰਕ ਆਇਆ, ਫਰੈਸ਼ ਅੰਕ, ਉਹਦੇ 'ਚ ਕਿੰਨੇ 20 ਕੇ 22 ਆਰਟੀਕਲ ਜਿਹੜੇ ਨੇ ਉਹ ਸਾਵਰਕਰ ਦੀ ਤਾਰੀਫ 'ਚ ਨੇ, ਉਹ ਸਾਵਰਕਰ ਨੂੰ ਹੀ ਡੈਡੀਕੇਟਡ ਹੈ। ਹੁਣ ਦੇਖਣ ਵਾਲੀ ਗੱਲ ਇਹ, ਅਸੀਂ ਨੈਰੇਟਿਵ ਦੀ ਗੱਲ ਕਰ ਰਹੇ ਹਾਂ ਵੀ ਜਿਹੜਾ ਕਾਤਲ ਹੈ, ਮਰਡਰਰ ਹੈ ਸਾਵਰਕਰ, ਗਾਂਧੀ ਦਾ ਮਾਸਟਰਮਾਈਂਡ ਕਰਨ ਵਾਲਾ ਹੈ, ਅਕਿਊਜ਼ਡ ਹੈ ਮੇਨ, ਉਹਨੂੰ ਇਵੇਂ ਪ੍ਰੈਜ਼ੈਂਟ, ਔਰ ਉਹਦੇ 'ਚ ਇੱਕ ਆਰਟੀਕਲ 'ਚ ਕਿਹਾ ਕਿ ਵੀ ਜਿੰਨੀ ਕੰਟਰੀਬਿਊਸ਼ਨ ਜੇ ਗਾਂਧੀ ਦੀ ਹੈ ਦੇਸ਼ ਲਈ, ਤੇ ਸਾਵਰਕਰ ਦੀ ਉਹਦੇ ਤੋਂ ਘੱਟ ਨਹੀਂ ਹੈ। ਔਰ
ਉਹਨੂੰ ਇੰਨਾ ਕੁ ਵਡਿਆਇਆ ਗਿਆ ਕਿ ਔਰ ਈਵਨ ਗਾਂਧੀ ਦੇ ਆਪਣੇ ਪੋਤੇ ਨੇ ਵੀ ਪੜਪੋਤੇ ਨੇ ਇਸ ਦੇ ਉੱਤੇ ਜਿਹੜਾ ਕਮੈਂਟ ਕਰਦੇ ਆ, ਉਹਨੇ ਕਿਹਾ ਕਿ ਭਾਈ ਇਹ ਤੁਸੀਂ ਜੋ ਕਰ ਰਹੇ ਹੋ ਇਹ ਜਿਹੜਾ ਇਹ ਬਿਲਕੁਲ ਹੀ ਕਬੂਲ ਨਹੀਂ ਹੈ। ਔਰ ਪੜਪੋਤਾ ਉਹਨਾਂ ਦਾ ਤੁਸ਼ਾਰ ਗਾਂਧੀ, ਔਰ ਉਹਦੇ 'ਚ ਉਹਨੇ ਤੁਸ਼ਾਰ ਗਾਂਧੀ ਨੇ ਕਿਹਾ ਕਿ ਜਿਹੜੀ ਸਰਕਾਰ ਸੱਤਾ 'ਚ ਹੈ ਉਹਦਾ ਕੰਟਰੋਲ ਹੁਣ ਗਾਂਧੀ ਦੇ ਨਾਲ ਸੰਬੰਧਿਤ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਤੇ ਵੀ ਹੋ ਗਿਆ। ਇਹ ਹੋਣਾ ਹੀ ਸੀ ਕਿਉਂਕਿ ਇਸ ਤੋਂ ਨਜ਼ਰ ਆ ਰਿਹਾ ਵੀ ਆਰਐਸਐਸ ਨੇ ਹਰ ਚੀਜ਼ ਨੂੰ ਟੇਕ ਓਵਰ ਕਰ ਰਿਹਾ ਹੈ, ਕਿਉਂਕਿ ਹੁਣ ਸਾਰੇ ਹੀ ਲੋਕ ਜਿਹੜੇ ਨੇ ਉਹਨਾਂ ਨੇ ਹਰ ਸੰਸਥਾ ਹਿੰਦੂਤਵੀ ਵਿਚਾਰਧਾਰਾ ਵਾਲਿਆਂ ਨਾਲ ਭਰ ਦਿੱਤੀ ਹੈ। ਮੈਨੂੰ ਕੋਈ ਇਹਦੇ ਤੇ ਤਾਜ਼ੁਬ ਨਹੀਂ ਹੋਇਆ ਕਿ ਜਿਹੜੀ ਸੰਸਥਾ ਜੁੜੀ ਹੀ ਬਾਪੂ ਗਾਂਧੀ ਦੇ ਖੂਨ ਨਾਲ ਹੋਏ, ਉਹਨੂੰ ਚਲਾਉਣ ਵਾਲੀ ਸੰਸਥਾ ਉਸ ਬਾਪੂ ਦਾ ਖੂਨ ਕਰਨ ਦੇ ਵਿੱਚ ਜਿਹੜਾ ਮੇਨ ਇੱਕ ਕ੍ਰਿਮੀਨਲ ਹੈ ਉਹਦਾ ਉਹ ਮਹਿਮਾ ਮੰਡਲ ਕਰੇ, ਉਹਦੇ ਗੁਣਗਾਇਨ ਕਰੇ ਕਿ ਬਈ ਉਹਨਾਂ ਦੇ ਕੋਲ ਹੋਰ ਕੋਈ ਬਚਿਆ ਹੀ ਨਹੀਂ ਹੈ ਜਿਵੇਂ। ਔਰ ਇਸ ਦੇ ਉੱਤੇ ਹੋਰ ਵੀ ਬਹੁਤ ਸਾਰਿਆਂ ਦੇ ਕਮੈਂਟ ਨੇ। ਔਰ 6 ਦਿਨ ਬਾਅਦ ਇਹਨੂੰ ਸਾਵਰਕਰ ਨੂੰ ਗਾਂਧੀ ਦੀ ਹੱਤਿਆ ਤੋਂ ਬਾਅਦ ਫੜ ਲਿਆ ਗਿਆ ਸੀ। ਔਰ ਇਹਦੇ ਤੇ ਈਵਨ ਇਹ ਜਿਹੜਾ ਸਾਵਰਕਰ ਅੰਕ ਕੱਢਿਆ ਉਹਦੇ 'ਚ ਇਹ ਗਾਂਧੀ ਸੰਸਥਾ ਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਉਹਨੇ ਹੀ ਇਹ ਗੱਲ ਕਹੀ ਕਿ ਜੀ ਕੋਈ ਸਾਵਰਕਰ ਦਾ ਜਿਹੜੀ ਕੰਟਰੀਬਿਊਸ਼ਨ ਹੈ ਭਾਰਤ ਦੀ ਫਰੀडम 'ਚ ਉਹ ਕੋਈ ਗਾਂਧੀ ਤੋਂ ਘੱਟ ਨਹੀਂ ਹੈ। ਔਰ ਉਹਨਾਂ ਨੇ ਕਿਹਾ ਜੀ ਜਿਹੜੇ ਸਾਵਰਕਰ ਦਾ ਨੂੰ ਕ੍ਰਿਟਿਸਾਈਜ਼ ਕਰਦੇ ਨੇ ਉਹ ਜਿਹੜੇ ਨੇ ਉਹਨਾਂ ਨੇ ਖੁਦ ਕੋਈ ਜੇਲ੍ਹ ਨਹੀਂ ਕੱਟੀ ਹੋਈ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਸਾਵਰਕਰ ਨੇ ਕਿੰਨਾ ਵੱਡਾ ਕੰਮ ਕੀਤਾ ਹੈ। ਔਰ ਹੁਣ ਕਿਉਂਕਿ 75 ਸਾਲਾ ਚੱਲ ਰਿਹਾ ਹੈ ਜਿਹਨੂੰ ਮੋਦੀ ਔਰ ਉਹਦਾ ਲਾਣਾ ਵੇਚ ਰਿਹਾ ਹੈ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ। ਭਾਈ ਕਿਹੜਾ ਅੰਮ੍ਰਿਤ ਤੁਸੀਂ ਕੱਢ ਲਿਆ ਤੇ ਕਿਹੜੀ ਆਜ਼ਾਦੀ ਕੀ ਵੇਚਣਾ ਹੀ ਹੈ, ਕਿਉਂਕਿ ਇਹ ਸਾਰੇ ਇਵੈਂਟ ਮੈਨੇਜਰ ਨੇ, ਇਹਨਾਂ ਦੀ ਕਾਰਗੁਜ਼ਾਰੀ ਔਰ ਇਹੀ ਬ੍ਰਾਹਮਣਵਾਦ ਦੀ ਮਾਸਟਰੀ ਹੈ। ਉਹ ਇਵੈਂਟ ਨੂੰ ਇਵੇਂ ਮੈਨੇਜ ਕਰਦੇ ਨੇ ਕਿਉਂਕਿ ਉਸ ਇਵੈਂਟ ਰਾਹੀਂ ਨੈਰੇਟਿਵ ਸਿਰਜਿਆ ਜਾਂਦਾ ਹੈ, ਫਿਰ ਉਹਨੂੰ ਦੁਹਰਾਇਆ ਜਾਂਦਾ ਹੈ, ਫਿਰ ਅੱਗੋਂ ਬੱਚੇ ਜਮੂਰੇ ਰੱਖੇ ਹੁੰਦੇ ਨੇ ਉਹ ਉਹਨਾਂ ਨੂੰ ਦੁਹਰਾਉਂਦੇ ਨੇ। ਔਰ ਇਹ ਇਦਾਂ ਦੇ ਆਰਟੀਕਲ ਕਿ ਇੱਕ ਚੰਗਾਰੀ ਸੀ ਸਾਵਰਕਰ ਔਰ ਫਿਰ ਗਾਂਧੀ ਤੇ ਸਾਵਰਕਰ ਦੇ ਸੰਬੰਧ ਵੀ ਜੋੜ ਦਿੱਤੇ ਕਿ ਜੋ ਤਾਂ ਦੋਨੋਂ ਇੱਕ ਦੂਜੇ ਨੂੰ ਐਡਮਾਇਰ ਕਰਨ ਵਾਲੇ ਸੀ ਔਰ ਸਾਵਰਕਰ ਕੋਈ ਗਾਂਧੀ ਦੇ ਖਿਲਾਫ ਨਹੀਂ ਸੀ। ਹੁਣ ਔਰ ਇਸ ਤੇ ਬਹੁਤ ਸਾਰੀ ਹੋਰ ਵੀ ਰਾਈਟ ਅਪ ਈਵਨ BBC ਨੇ ਵੀ ਇਸ ਦੇ ਉੱਤੇ ਸਟੋਰੀ ਕੀਤੀ ਹੈ। ਲੇਕਿਨ ਇਸ ਦੇ ਉੱਤੇ ਜਿਵੇਂ ਇੱਕ ਡਾਕਟਰ ਤ੍ਰਿਪਾਠੀ ਜਿਨ੍ਹਾਂ ਨੇ ਖੁਦ ਇਹ ਸਾਰੇ ਤੇ ਲਿਖਿਆ, ਉਹਨਾਂ ਨੇ ਕਿਹਾ ਕਿ ਵੀ ਜੇ ਇਹ ਇਵੇਂ ਹੁੰਦਾ ਤੇ ਫਿਰ ਇਹ ਨਹੀਂ ਸੀ ਕਿ ਸਾਵਰਕਰ ਗਾਂਧੀ ਦੇ ਮਰਡਰ ਦਾ ਐਕਿਊਜ਼ ਹੁੰਦਾ ਵੀ ਜੇ ਉਹ ਐਕਵਿਟ ਵੀ ਹੋਇਆ ਨਾਟ ਫॉर ਇਨਫ ਐਵੀਡੈਂਸ, ਕਿਉਂਕਿ ਉਹ ਐਵੀਡੈਂਸ ਜਿਨ੍ਹਾਂ ਨੇ ਸਰਕਾਰ ਨੇ ਕੇਸ ਪ੍ਰੈਜ਼ੈਂਟ ਕੀਤਾ ਉਹਨਾਂ ਨੇ ਇਹ ਲੁਕਾਈ। ਔਰ ਇਹ ਸਾਰੇ ਦੇ ਉੱਤੇ ਈਵਨ ਲਾਈਫ ਪੈਨਸ਼ਨ ਦੀ ਗੱਲ ਵੀ ਇੱਕ ਨੇ ਕੀਤੀ। ਔਰ ਇਸ ਦੇ ਚੱਲਦੇ ਆ RJD ਜਿਹੜੀ ਇਹਨਾਂ ਦੀ ਰਾਸ਼ਟਰੀ ਜਨਤਾ ਦਲ ਹੈ ਉਹਨਾਂ ਦੇ ਜਿਹੜੇ ਸਪੋਕਸਮੈਨ ਨੇ ਸੁਬੋਧ ਮਹਿਤਾ, ਉਹਨਾਂ ਨੇ ਕਿਹਾ ਵੀ ਅੱਜ ਗਾਂਧੀ ਦੀ ਰੂਹ ਸਵਰਗ ਦੇ ਵਿੱਚ ਤੜਫ ਰਹੀ ਹੋਏਗੀ ਕਿ ਵੀ ਜਿਸ ਅਹਿੰਸਾਵਾਦ ਨੂੰ ਨਾਨ ਵਾਇਲੈਂਸ ਨੂੰ ਸਿਰਜਣ ਲਈ ਜਾਂ ਉਸ ਦੇ ਉੱਤੇ ਪਹਿਰਾ ਦੇਣ ਲਈ ਗਾਂਧੀ ਨੇ ਆਪਣੀ ਜ਼ਿੰਦਗੀ ਦਿੱਤੀ, ਉਹਦੀ ਸੰਸਥਾ ਹੀ ਉਸ ਸਾਵਰਕਰ ਨੂੰ ਜਿਹੜੀ ਹੈ ਉਹ ਸ਼ਰਧਾਂਜਲੀ ਦੇ ਰਹੀ ਹੈ। ਜਿਹੜੇ ਸਾਵਰਕਰ ਨੇ ਗਾਂਧੀ ਦੇ ਨਾਨ ਵਾਇਲੈਂਸ ਦੇ ਜਿਹੜਾ ਵੈਲਿਊਜ਼ ਦਾ ਹੀ ਮਜ਼ਾਕ ਨਹੀਂ ਉਡਾਇਆ ਪਰ ਅਲਟੀਮੇਟਲੀ ਉਹਦਾ ਮਰਡਰ ਕੀਤਾ, ਉਹਨੂੰ ਉਹਨਾਂ ਨੇ ਕਿਹਾ ਵੀ ਜੇ ਇਹਨਾਂ ਨੂੰ ਕੋਈ ਮਾੜੀ ਮੋਟੀ ਵੀ ਸ਼ਰਮ ਹੋਏ ਇਸ ਗਾਂਧੀ ਸਮ੍ਰਿਤੀ ਦੇ ਲੋਕਾਂ ਨੂੰ ਉਹ ਰਿਜ਼ਾਈਨ ਕਰ ਦੇਣ, ਪਰ ਉਹਨਾਂ ਨੇ ਕਿਹਾ ਵੀ ਨਹੀਂ ਇਹ ਤਾਂ ਹੁਣ ਆਪੋ ਆਪਣਾ ਮੁੱਲ ਪਾਉਣ ਤੇ ਲੱਗੇ ਹੋਏ ਨੇ। ਸੋ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਜਦੋਂ ਅਸੀਂ ਨੈਰੇਟਿਵ ਜਾਂ ਦੂਜੇ ਦੀ ਗੱਲ ਕਰ ਰਹੇ ਹਾਂ ਉਸ ਦੇ ਵਿੱਚ ਇਹੀ ਨਹੀਂ ਕਿ ਸਰਕਾਰੀ ਅਦਾਰੇ ਜਾਂ ਦੂਜੇ, ਅੱਜ ਤੁਹਾਨੂੰ ਹਰ ਪਲੇਟਫਾਰਮ ਹਰ ਜਿਹੜਾ ਉਹ ਥਾਂ ਤੋਂ ਤੁਹਾਨੂੰ ਇਹ ਹਿੰਦੂਤਵਾ ਦੀ ਬੋਲੀ ਹੀ ਸੁਣਨ ਨੂੰ ਮਿਲਦੀ ਹੈ। ਇਵੇਂ ਇਹਨਾਂ ਨੇ 2014 ਤੋਂ ਹੁਣ ਤੱਕ 8 ਸਾਲ ਦੇ ਵਿੱਚ ਹਰ ਇੰਸਟੀਟਿਊਸ਼ਨ ਦੇ ਉੱਤੇ ਕੰਟਰੋਲ ਕਰ ਲਿਆ। ਜੀ ਰਾਠਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ
ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਾਂਗੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਪਾਕਿਸਤਾਨੀ ਪੰਜਾਬ ਵਿੱਚ ਹੋਈਆਂ 20 ਸੀਟਾਂ ਦੀ ਬਾਈ ਇਲੈਕਸ਼ਨ ਵਿੱਚ 15 ਸੀਟਾਂ ਜਿੱਤ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਹ ਜਿੱਤ ਜਿਹੜੀ ਹੈ ਕਿਉਂ ਇੰਨੀ ਅਹਿਮ ਹੈ, ਜਿਸ ਦਾ ਇੰਟਰਨੈਸ਼ਨਲੀ ਮੀਡੀਆ ਨੇ ਵੀ ਜ਼ਿਕਰ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨੇ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? देखो, ਅਸੀਂ पाकिस्तान मुल्क आवाम उसके खैर ख्वाह हैं। बिल्कुल, सिर्फ हमदर्दी तक नहीं, ਅਸੀਂ पाकिस्तान की खुशहाली, उन्हां दी तरक्की और उन्हां दा हर पक्ष तो कामयाब होना उस दे लई हमेशा दुआगो हुंदे। उस दे मैं अक्सर पहला भी बयान किया है कि भाई एक आइडियोलॉजिकल सांझ है कि पाकिस्तान जिन्हां बुनियादां दे उत्ते बनया उन्हां बुनियादां दे उत्ते ही असीं खालिस्तान दी गल करदे कि जिथे साडा धर्म, मजहब, साडियां वैल्यूज़, तहजीब जिहड़ी है वो सेफ रह सके, वो आज़ादी नाल विकसित होए। ते जे पाकिस्तान दा एक्सपैरीमेंट जिहड़ा वो फेल हुंदा है, वो कमज़ोर हुंदे ने, जां कोई भी इस किस्म दी खाना जंगी जां कोई आर्थिक मंदहाली चों गुजरदे ने, तो फिर इस किस्म के लोग जोड़े ऑलरेडी खालिस्तान के खिलाफ किन्ने नैरेटिव उन्होंने बनाए हुए ने, उन्होंने ये मौका बनेगा कि देख लो जी की है, तुहाडा भी यही हाल होएगा। इहदे नाल असीं जदों कौमां दी सांझ दी गल करदे हैं उस दे उत्ते अक्सर कि भाई ये सांझ जिहड़ी गुरु नानक साहब दी बाणी ते भाई मरदाने दी रबाब दी सांझ है, ਇਹ ਲਗਾਤਾਰਤਾ ਦੇ ਨਾਲ ਜਦੋਂ ਅਸੀਂ ਸਾਡਾ ਮੱਕਾ, ਮਦੀਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਔਰ 174 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਪਾਕਿਸਤਾਨ ਦੀ ਸਰਜ਼ਮੀਨ ਤੇ ਨੇ ਤੇ ਸਾਡੇ ਲਈ ਇਹ ਇੱਕ ਪਾਕ ਧਰਤੀ ਵੀ ਹੈ, ਪਵਿੱਤਰ ਧਰਤੀ ਵੀ ਹੈ ਜਿੱਥੇ ਕਿ ਸਾਡੇ ਗੁਰੂਆਂ ਦੇ ਪਵਿੱਤਰ ਇਹ ਅਸਥਾਨ ਨੇ। ਇਸ ਲਈ ਵੀ ਔਰ ਫਿਰ ਪੰਜਾਬੀ ਤਹਿਜ਼ੀਬ ਅੱਜ ਜੇ ਪਾਕਿਸਤਾਨ ਦੀ ਗੱਲ ਕਰੀਏ ਲਗਭਗ 60-65% ਆਬਾਦੀ ਪਾਕਿਸਤਾਨ ਦੇ ਵਿੱਚ ਪੰਜਾਬੀ ਹੈ, ਜਿਨ੍ਹਾਂ ਦੇ ਨਾਲ ਸਾਡੀ ਬੋਲੀ ਜਿਹੜੀ ਹੈ, ਕਲਚਰ, ਤਹਿਜ਼ੀਬ ਔਰ ਬਹੁਤ ਸਾਰੇ ਮਾਮਲਿਆਂ 'ਚ ਤਾਂ ਉਹ ਟੁਗੈਦਰ ਨੇ ਸਦੀਆਂ ਦੀ ਉਸ ਦੀ ਸਾਂਝ ਹੈ। ਹੁਣ ਇਹ ਹੈਵਿੰਗ ਸੈਡ ਦੈਟ ਜਿਹਨੂੰ ਕਿਹਾ ਜਾਂਦਾ ਹੈ, ਪਰ ਅਸੀਂ ਹਮੇਸ਼ਾ ਇਸ ਗੱਲ ਦਾ ਬਹੁਤ ਧਿਆਨ ਰੱਖਿਆ ਹੈ ਕਿ ਬੇਸ਼ੱਕ ਇਹ ਵੀ ਇੱਕ ਹਕੀਕਤ ਹੈ ਕਿ ਪਾਕਿਸਤਾਨ ਦੀਆਂ ਜਿੰਨੀਆਂ ਸਿਆਸੀ ਧਿਰਾਂ ਨੇ ਉਹਨਾਂ ਦਾ ਆਪਸ 'ਚ ਬੋਲ ਕਬੂਲ ਹੈ कि बहुत घटिया लैवल तक भी इल्ज़ाम तराशी होंदी है और बेशक उत्थे सिविल एडमिनिस्ट्रेशन आए जां फौजी हुकूमत होए, सिखां दे मामले च हर कोई सिखां नूं प्यार करदा है और उत्थे आके उन्हां दी सहमति बन जाती है आपस च जिन्ने मर्जी टकराऽ च होण और इस रिश्ते नूं कायम रखदे साडी भी ये कोशिश रहिंदी है कि असीं उन्हां दे अंदरूनी सियासी माहौल दे उत्ते गल ना करिए। हालांकि साडी उहदे ते जिहड़ी है वो अख भी रहिंदी है, उस नूं असीं समझण दी भी कोशिश करते हैं। कई बार पस्से पर्दा जिहड़ा है असीं अपना रोल भी अदा करन दी कोशिश करते हैं, जिवें ये सारे खिचाव दे चलदिआं भी सानूं ये लगदा सी कि भाई ये खिचाव किसी हिंसा च ना तब्दील होए। भारतीय एजेंसियां उन्हां दे दुम छल्ले जो कोशिश कर रहे सी, जो टकराਅ लाइन सिविल एडमिनिस्ट्रेशन ਜਾਂ फौज ਦਾ ਜਾਂ ਦੂਜਾ ਔਰ ਜਿਵੇਂ ਇਮਰਾਨ ਖਾਨ ਸਾਹਿਬ ਦੇ ਹਵਾਲੇ ਨਾਲ ਅਸੀਂ ਉਹਨਾਂ ਦੀ ਹਮੇਸ਼ਾ ਹੀ ਤਾਰੀਫ ਖਾਸ ਤੌਰ ਤੇ ਸਿੱਖ ਨੁਕਤਾ ਨਿਗਾਹ ਤੋਂ ਵੀ ਅੱਜ ਵੀ ਜਦੋਂ ਜਿਹੜੀਆਂ ਪਾਕਿਸਤਾਨ ਦੀਆਂ ਵੀ ਪੰਜਾਬ ਦੇ ਵਿੱਚ ਅਸੈਂਬਲੀ
ਬਾਈ ਇਲੈਕਸ਼ਨਸ ਹੋਈਆਂ 15 ਜਿਹੜੀਆਂ ਨੇ ਤਹਿਰੀਕ ਇਨਸਾਫ ਪਾਰਟੀ ਨੇ ਸੀਟਾਂ ਜਿੱਤੀਆਂ ਨੇ, 4 ਨਵਾਜ਼ ਸ਼ਰੀਫ ਹੋਰਾਂ ਦੀ ਪਾਰਟੀ ਜਿਹੜੀ ਹੈ ਮੁਸਲਿਮ ਲੀਗ ਔਰ 1 ਆਜ਼ਾਦ ਉਮੀਦਵਾਰ। ਜੀ ਔਰ ਉਹਦੇ 'ਚ ਵੀ ਮੈਂ ਦੇਖ ਰਿਹਾ ਸੀ ਉਹਨਾਂ ਦੇ ਜਿਹੜੇ ਐਕਸਪਰਟ ਨੇ ਉਹਨਾਂ ਦੇ ਕਮੈਂਟ ਤੇ ਜਦੋਂ ਉਹ ਹਮਾਇਤ ਦੀ ਗੱਲ ਰਹੇ ਸੀ ਉਹਨਾਂ ਦਾ ਬਹੁਤਿਆਂ ਨੇ ਕਿਹਾ ਕਿ ਜੀ ਬਹੁਤ ਸਾਰੇ ਸਿੱਖਾਂ ਦਾ ਵੀ ਸੌਫਟ ਕਾਰਨਰ ਹੈ ਇਮਰਾਨ ਖਾਨ ਲਈ, ਕਿਉਂਕਿ ਉਹ ਇਹ ਸਮਝਦੇ ਨੇ ਵੀ ਜਿਹੜੀ ਰਾਹਦਾਰੀ ਕਰਤਾਰਪੁਰ ਸਾਹਿਬ ਦੀ ਖੋਲੀ ਉਸ ਨੇ ਉਹਨਾਂ ਦੇ ਦਿਲ ਜਿੱਤੇ ਨੇ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਹਰ ਹਕੂਮਤ ਜਿਸ ਨੇ ਵੀ ਜੋ ਕੀਤਾ ਹੁੰਦਾ ਹੈ ਇੰਟਰਸਟ ਤਾਂ ਅਸੀਂ ਆਪਣੇ ਤੋਂ ਹੀ ਸ਼ੁਰੂ ਕਰਦੇ ਹਾਂ, ਕੁਦਰਤੀ ਵੀ ਹੈ ਹਰ ਇੱਕ ਦਾ। ਲੇਕਿਨ ਬਾਈ ਇਲੈਕਸ਼ਨ ਕੋਈ ਵੱਡੀ ਚੀਜ਼ ਨਹੀਂ ਹੈ। ਉੱਥੇ ਜਿਨ੍ਹਾਂ ਨੇ ਰਿਜ਼ਾਈਨ ਕੀਤੇ ਉਹ ਵੀ ਉਹੀ ਸੀ ਜਿਹੜੇ ਹਮਾਇਤੀ ਸੀ, ਜਿਹੜੇ ਬਾਅਦ ਦੇ ਵਿੱਚ ਜਿਨ੍ਹਾਂ ਦੇ ਲਈ ਲਫ਼ਜ਼ ਲੋਟਾ ਕਿਹਾ ਜਾਂਦਾ ਉਹ ਬਦਲ ਕੇ ਦੂਸਰੇ ਪਾਸੇ ਗਏ ਔਰ ਉਹਨਾਂ ਦੀਆਂ ਸੀਟਾਂ ਖਾਲੀ ਹੋਈਆਂ ਅਦਾਲਤੀ ਹੁਕਮ ਦੇ ਥੱਲੇ। ਉਹਦੀ 'ਚੋਂ ਹੁਣ ਇਹ ਇੱਕ ਲੋਕਲ ਅਫੇਅਰ ਹੁੰਦੀ, ਪਰ ਮੈਂ ਇਹ ਦੇਖਦਾ ਕਿ ਵੀ ਇਮਰਾਨ ਖਾਨ ਦੀ ਪਾਰਟੀ ਦੀ ਜਿੱਤ ਕਿਵੇਂ ਇੰਟਰਨੈਸ਼ਨਲ ਨਿਊਜ਼ ਬਣੀ ਹੈ ਔਰ ਉਹਦੇ ਨਾਲ ਜੁੜਿਆ ਹੋਇਆ ਉਹ ਸਾਰਾ ਪਾਰਟ ਹੈ। ਜਦੋਂ ਅਸੀਂ ਹਕੂਮਤਾਂ ਦੇ ਅੰਦਰ ਮੁਲਕਾਂ ਦੇ ਕੀ ਚੱਲਦਾ ਹੈ, ਬਾਹਰਲੇ ਕੀ ਇੰਟਰਸਟ ਨੇ, ਇਮਰਾਨ ਖਾਨ ਨੂੰ ਲੈ ਕੇ ਕਿਵੇਂ ਅਮਰੀਕਾ ਦਾ ਰੋਲ ਜਾਂ ਉਸ ਬਾਰੇ ਗੱਲਬਾਤ ਹੁੰਦੀ ਹੈ। ਪਹਿਲਾਂ ਮੈਂ ਨਿਊਯਾਰਕ ਟਾਈਮਸ ਦੀ ਸਟੋਰੀ, ਕਿਉਂਕਿ ਉਹਨਾਂ ਦੇ ਫੁੱਲ ਜਿਹੜਾ ਇੱਕ ਆਰਟੀਕਲ ਵਾਂਗ ਇਹ ਸਾਰੀ ਜਿਹੜੀ ਹੈ ਇਲੈਕਸ਼ਨ ਰਿਜ਼ਲਟਸ ਨੂੰ ਪੇਸ਼ ਕੀਤਾ ਹੈ ਔਰ ਇਹਦੀ ਹੈਡਲਾਈਨ ਹੈ ਇਮਰਾਨ ਖਾਨ ਡੋਮੀਨੇਟਸ ਪੰਜਾਬ ਵੋਟ, ਡੀਪਨਿੰਗ ਪਾਕਿਸਤਾਨ ਟਰਮੋਇਲ। ਹੁਣ ਇਹ ਖਬਰ ਕਿ ਭਾਈ ਇਹ ਜਿਹੜਾ ਪਾਕਿਸਤਾਨ ਉਹਨਾਂ ਨੂੰ ਉਸ ਵਿਕਟਰੀ ਚੋਂ ਇੱਕ ਪਾਸੇ ਤਾਂ ਕਿਤੇ ਨਾ ਕਿਤੇ ਜਿਹੜਾ ਉਹ ਅਨਕੰਫਰਟਨੈਸ ਹੈ, ਪਰ ਨਾਲ ਦੀ ਨਾਲ ਕਿ ਜੀ ਪਾਕਿਸਤਾਨ ਦਾ ਜਿਹੜਾ ਅੰਦਰੂਨੀ ਟਰਮੋਇਲ ਔਰ ਡੀਪਨਿੰਗ ਕਿ ਉਹਨੂੰ ਵੀ ਤੁਸੀਂ ਐਜ਼ ਏ ਕ੍ਰਾਈਸਿਸ ਪ੍ਰੈਜ਼ੈਂਟ ਕਰ ਰਹੇ ਹੋ। ਮੈਂ ਡਿਟੇਲ 'ਚ ਨਹੀਂ ਜਾਵਾਂਗਾ, ਵਕਤ ਨਹੀਂ ਹੈ। ਫਿਰ BBC ਪਾਕਿਸਤਾਨ ਫਾਰਮਰ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਟਨਸ ਰਾਈਵਲਸ ਵਿਦ ਪੰਜਾਬ ਬਾਈ ਇਲੈਕਸ਼ਨ ਅਪਸੈਟ, ਕਿ ਭਾਈ ਇਹ ਜਿਹੜਾ ਅਪਸੈਟ ਕਰਤਾ 15 ਸੀਟਾਂ ਜਿੱਤੀਆਂ ਔਰ ਬੜੀ ਰਿਮਾਰਕੇਬਲ ਵਿਕਟਰੀ ਹੈ, ਉਹਨੇ ਜਿਹੜਾ ਉਹ ਸਟਨ ਕਰ ਦਿੱਤਾ। ਹੁਣ ਇੰਡੀਅਨ ਮੀਡੀਆ ਦਾ ਦੇਖ ਲਈਏ, ਟ੍ਰਿਬਿਊਨ, PTI, ਇਮਰਾਨ ਖਾਨ ਡਿਮਾਂਡਸ ਫਰੈਸ਼ ਜਨਰਲ ਇਲੈਕਸ਼ਨਸ ਇਨ ਪਾਕਿਸਤਾਨ ਆਫਟਰ ਇੰਪ੍ਰੈਸਿਵ ਸ਼ੋ ਇਨ ਪੰਜਾਬ ਬਾਈ ਪੋਲਸ, ਕਿ ਵੀ ਬਹੁਤ ਇੰਪ੍ਰੈਸਿਵ ਸ਼ੋ ਦਿੱਤਾ ਹੈ। BBC ਨੇ ਸਟਨਿੰਗ ਕਿਹਾ, ਨਿਊਯਾਰਕ ਟਾਈਮਸ ਨੇ ਉਹਨੂੰ ਜਿਹੜਾ ਟਰਮੋਇਲ ਦੇ ਨਾਲ ਜੋੜਿਆ। ਹੁਣ ਐਸਾ ਕੀ ਹੈ ਕਿ ਬਾਈ ਇਲੈਕਸ਼ਨਾਂ ਦੇ ਰਿਜ਼ਲਟਸ ਨੇ ਇਹ ਸਾਰਾ ਕੀਤਾ, ਕਿਉਂਕਿ ਇਹ ਹੁੰਦਾ ਜਦੋਂ ਤੁਸੀਂ ਇੱਕ ਚੇਂਜ ਦੀ ਗੱਲ ਕਰਦੇ ਹੋ। ਇਮਰਾਨ ਖਾਨ ਹੋਰਾਂ ਨੇ ਆਪਣਾ ਕੇਸ ਬਿਲਡ ਕੀਤਾ ਕਿ ਭਾਈ ਮੇਰੀ ਸਰਕਾਰ ਨੂੰ ਅਮਰੀਕੀ ਸਾਜ਼ਿਸ਼ ਦੇ ਤਹਿਤ ਚੱਲਦਾ ਕੀਤਾ ਗਿਆ, ਕਿਉਂਕਿ ਮੈਂ ਆਪਣੇ ਮੁਲਕ ਦੀ ਇੰਡੀਪੈਂਡੈਂਟ ਫੋਰਨ ਪਾਲਿਸੀ ਬਣਾਉਣਾ ਚਾਹੁੰਦਾ। ਅਸੀਂ ਕਿਸੇ ਦੇ ਹੱਥ ਠੋਕੇ ਨਹੀਂ ਹੈ, ਅਸੀਂ ਉਸ ਜੰਗ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਜਿਹੜੀ ਸਾਡੀ ਜੰਗ ਨਹੀਂ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 20 ਸਾਲ ਜਿੱਤੋਂ ਅਮਰੀਕਾ ਨੈਟੋ ਫੋਰਸਿਸ ਅਫਗਾਨਿਸਤਾਨ 'ਚ ਰਹੀਆਂ, ਇਮਰਾਨ ਖਾਨ ਉਸ ਦਾ ਵਿਰੋਧ ਕਰਦੇ ਰਹੇ ਕਿ ਭਈ ਇਹ ਹੱਲ ਨਹੀਂ ਹੈ। ਉਹਨਾਂ ਨੇ ਕਹਿਣਾ ਮੈਂ ਵੀ ਪਠਾਨ ਹੈ, ਮੈਨੂੰ ਪਤਾ ਹੈ ਵੀ ਇਵੇਂ ਗੱਲ ਨਹੀਂ ਬਣਨੀ ਹੈ। ਔਰ ਉਦੋਂ ਇਹੀ ਮੀਡੀਆ ਵੈਸਟਰਨ ਉਹਨਾਂ ਨੂੰ ਮਿਸਟਰ ਤਾਲਿਬਾਨ ਖਾਨ ਕਹਿੰਦੇ ਸੀ। ਫਿਰ ਜਦੋਂ ਐਜ਼ ਏ ਪ੍ਰਾਈਮ ਮਿਨਿਸਟਰ ਬਣਿਆ ਉਹਨਾਂ ਨੇ ਕਿਹਾ ਵੀ ਮੈਂ ਯੂਰਪ ਨੂੰ ਸਮਝਦਾ ਹਾਂ, ਮੈਂ ਉੱਥੇ ਹੀ UK 'ਚ ਰਿਹਾ ਹਰ ਇੱਕ ਨੂੰ, ਪਰ ਸਾਨੂੰ ਆਪਣੀ ਆਜ਼ਾਦ ਪਾਲਿਸੀ ਬਣਾਉਣ ਦਾ ਹੱਕ ਹੈ, ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ। ਔਰ ਇਹ ਕੋਇਨਸੀਡੈਂਸ ਸੀ ਜਾਂ ਇਵੇਂ ਵਾਪਰ ਗਿਆ ਜਦੋਂ ਇਮਰਾਨ ਖਾਨ ਮਾਸਕੋ ਦੇ ਵਿੱਚ ਪੁਤਿਨ ਦੇ ਨਾਲ ਗੱਲਬਾਤ ਕਰ ਰਹੇ ਸੀ, ਉਸੇ ਦਿਨ ਰਸ਼ੀਆ ਨੇ ਜਿਹੜਾ ਉਹ ਯੂਕਰੇਨ ਦੇ ਉੱਤੇ ਹਮਲਾ ਕੀਤਾ ਸੀ। ਉਹ ਇੱਕ ਪ੍ਰੈਸਿਪੀਟੇਟਿੰਗ ਫੈਕਟਰ ਬਣਿਆ। ਹੁਣ ਇਸ ਸਾਰੇ ਦੇ ਚੱਲਦੇ ਆ ਇੰਟਰਸਟ ਇੰਟਰਨੈਸ਼ਨਲੀ ਜਾਂ ਦੂਜਾ ਇਸ ਲਈ ਹੈ, ਪਾਕਿਸਤਾਨ 'ਚ ਤਾਂ ਲੋਕਾਂ ਨੇ ਆਪਣਾ ਫਤਵਾ ਦਿੱਤਾ ਹੈ ਔਰ ਇਸ ਚੋਂ ਇੱਕ ਗੱਲ ਜ਼ਾਹਰ ਹੋ ਗਈ ਕਿ ਇਮਰਾਨ ਖਾਨ ਦੀ ਪਪੂਲੈਰਿਟੀ ਕਲਾਈਮੈਕਸ ਤੇ ਹੈ। ਜੇ ਜਨਰਲ ਇਲੈਕਸ਼ਨਸ ਹੁੰਦੀਆਂ ਨੇ, ਹਾਲਾਂਕਿ ਕਈ ਵਾਰ ਇਨ ਬਿਟਵੀਨ ਕਈ ਗੱਲਾਂ ਹੋ ਜਾਂਦੀਆਂ, ਉਹਦੇ ਥੱਲੇ ਕੋਈ ਟ੍ਰੈਂਡ ਬਦਲ ਜਾਏ ਤਾਂ ਪਤਾ ਨਹੀਂ, ਪਰ ਜੇ ਅੱਜ ਜਿਹੜਾ ਉਹ ਦੇਖਣਾ ਹੋਏ ਮਿਜ਼ਾਜ ਲੋਕਾਂ ਦਾ ਜਾਂ ਦੂਸਰਾ, ਤੇ ਉਸ ਤੋਂ ਇਹ ਹੈ ਕਿ ਵੀ ਜਨਰਲ ਇਲੈਕਸ਼ਨਸ ਦੇ ਵਿੱਚ ਇਮਰਾਨ ਖਾਨ ਹੋਰਾਂ ਦੀ ਪਾਰਟੀ ਆਪਣੇ ਬਲਬੂਤੇ ਦੇ ਉੱਤੇ ਪਹਿਲੀ ਵਾਰ ਵਾਂਗ ਨਹੀਂ ਜਿਹੜਾ ਉਹ ਜਿੱਤਣ ਦੀ ਜਿਹੜੀ ਹੈ ਉਹਨਾਂ ਦੇ ਵਿੱਚ ਸਖਤ ਹੈ। ਹੁਣ ਇਸ ਨੂੰ ਲੈ ਕੇ ਕਿਉਂਕਿ ਇਸ ਵੇਲੇ ਜਦੋਂ ਨਵੀਂ ਬਲੌਕਿੰਗ ਚੱਲ ਰਹੀ ਹੈ ਇੰਟਰਨੈਸ਼ਨਲੀ, ਇੱਕ ਪਾਸੇ ਰਸ਼ੀਆ, ਚਾਈਨਾ, ਇੰਡੀਆ, ਈਰਾਨ, ਟਰਕੀ, ਉਹਨਾਂ ਦੇ ਯੂਕਰੇਨ ਦੇ ਮੁੱਦੇ ਦੇ ਉੱਤੇ ਇੱਕ ਲਾਈਨ ਜਿਹੜੀ ਬਣਨੀ,
ਪਾਕਿਸਤਾਨ ਚਾਈਨਾ ਲਾਈਨ ਔਰ ਚਾਈਨਾ ਇੱਕ ਵੱਡਾ ਚੈਲੰਜ ਅਮਰੀਕਾ ਲਈ। ਸੋ ਇਸ ਸਾਰੇ ਦੇ ਵਿੱਚ ਇੰਟਰਨੈਸ਼ਨਲ ਜਿਹੜਾ ਇੰਟਰਸਟ ਹੈ ਉਹ ਬਣਿਆ ਹੋਇਆ। ਜੇ ਭਾਰਤ ਦੇ ਐਂਗਲ ਤੋਂ ਕਹਿਣਾ ਹੋਏ ਉਹਨਾਂ ਨੂੰ ਵੀ, ਕਿਉਂਕਿ ਇਮਰਾਨ ਖਾਨ ਹੋਰਾਂ ਦੀ ਕਸ਼ਮੀਰ ਦੇ ਉੱਤੇ ਲਾਈਨ, ਅਦਰਵਾਈਜ਼ ਉਹ ਜਿਹੜਾ ਹੈ ਹਿੰਦੂਤਵਾ ਨੂੰ ਨਾਜ਼ੀਜ਼ਮ ਨਾਲ ਕੰਪੇਅਰ ਕਰਨਾ, ਇਹ ਸਾਰੇ ਇਸ਼ੂ ਨੇ। ਸੋ ਅਸੀਂ ਆਉਣ ਵਾਲੇ ਦਿਨਾਂ 'ਚ ਵੀ ਗੱਲ ਕਰਾਂਗੇ। ਪਰ ਸਾਡਾ ਜਿਹੜਾ ਮੈਂ ਸਮਝਦਾ ਵੀ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਵੀ ਜਿਹੜਾ ਇੱਕ ਫੀਅਰ ਸੀ ਜਾਣ ਤੋਂ ਪਹਿਲਾਂ, ਜਦੋਂ ਮੈਂ ਵੀਕਐਂਡ ਮਿਸ਼ੀਗਨ ਸਟੇਟ ਲਈ ਗਿਆ ਕਿ ਭਾਈ ਚੋਣਾਂ ਹੋ ਰਹੀਆਂ ਨੇ, ਪੀਸਫੁਲ ਰਹਿਣ, ਟਕਰਾਅ ਨਾ, ਕਿਉਂਕਿ ਬਹੁਤ ਸਾਰੀ ਹੀਟ ਜਨਰੇਟ ਹੋ ਰਹੀ ਸੀ। ਸੋ ਪਾਕਿਸਤਾਨ ਦੇ ਆਵਾਮ ਨੇ ਵੀ ਦੱਸਿਆ ਕਿ ਉਹ ਜਮਹੂਰੀਅਤ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਉਹ, ਔਰ ਜੇ ਉਹਨਾਂ ਦਾ ਫਤਵਾ ਚੇਂਜ ਦਾ ਹੈ, ਤਬਦੀਲੀ ਦਾ ਹੈ, ਤਾਂ ਫਿਰ ਮੇਰਾ ਖਿਆਲ ਹੈ ਕਿ ਜਿਹੜੀਆਂ ਪਾਕਿਸਤਾਨ ਦੀਆਂ ਦੂਸਰੀਆਂ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਵੀ ਇਹ ਗੱਲ ਜਿਹੜੀ ਹੈ ਉਹ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਕਿ ਭਾਈ ਤੁਸੀਂ ਲੋਕਾਂ ਦਾ ਜਿਹੜਾ ਫਤਵਾ ਹੈ ਜਾਂ ਲੋਕਾਂ ਦੇ ਵਿੱਚ ਜਿਹੜੀ ਇੱਕ ਤਬਦੀਲੀ ਦੀ ਗੱਲ ਹੈ, ਠੀਕ ਹੈ ਡਿਫਿਕਲਟੀਜ਼ ਹੁੰਦੀਆਂ ਜਦੋਂ ਵੀ ਤੁਸੀਂ ਇੱਕ ਐਗਜ਼ਿਸਟਿੰਗ ਮਾਈਂਡਸੈਟ ਚੋਂ ਨਿਕਲਦੇ ਹੋ, ਲੇਕਿਨ ਅਲਟੀਮੇਟਲੀ ਤਬਦੀਲੀ ਜਿਹੜੀ ਹੈ ਉਹ ਹਮੇਸ਼ਾ ਹੀ ਤਾਂ ਹੀ ਹੋਏਗੀ ਜਦੋਂ ਤੁਸੀਂ ਐਗਜ਼ਿਸਟਿੰਗ ਸੈਟਅਪ ਨੂੰ ਤੋੜਦੇ ਹੋ ਐਂਡ ਗੋ ਫॉर ਅ ਨਿਊ ਵਨ। ਸੋ ਅਸੀਂ ਅਗੇਨ ਪਾਕਿਸਤਾਨ ਦੇ ਆਵਾਮ ਔਰ ਪਾਕਿਸਤਾਨੀ ਮੁਲਕ ਦੇ ਲਈ ਜਿਹੜਾ ਆਪਣੀਆਂ ਵੈਲ ਵਿਸ਼ੇਸ, ਸ਼ੁਭ ਕਾਮਨਾਵਾਂ ਜਿਹੜਾ ਹੈ ਉਹ ਦਿੰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤਨ ਬ੍ਰੇਕ ਪਿਓਰਸ ਤੁਸੀਂ ਕਿਤੇ ਨਹੀਂ ਜਾਣਾ, ਅਸੀਂ ਮਿਲਦੇ ਹਾਂ ਦੇਖ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਭਾਰਤ ਤੇ ਚੀਨ ਦੇ ਬਾਰੇ ਨਾਲ ਕਿ ਚੀਨ ਨੇ ਇੱਕ ਵਾਰ ਫਿਰ ਭਾਰਤ ਨੂੰ ਉਸ ਦੀ ਔਕਾਤ ਜਿਹੜੀ ਆ ਦਿਖਾ ਦਿੱਤੀ ਹੈ। ਚੀਨ ਭਾਰਤ ਗੱਲਬਾਤ ਦਾ 16ਵਾਂ ਰਾਉਂਡ ਵੀ ਜਿਹੜਾ ਬੇਸਿੱਟਾ ਰਿਹਾ। ਸੋ ਚੀਨ ਕਬਜ਼ਾ ਕੀਤੀਆਂ ਥਾਵਾਂ ਤੋਂ 1 ਇੰਚ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੇ ਸਾਹਮਣੇ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਭਾਰਤ ਦੇ ਵਿੱਚ ਐਜ਼ ਏ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਨੂੰ ਬਣਾਇਆ ਗਿਆ ਤੇ ਬਹੁਤ ਸਾਰਿਆਂ ਨੂੰ ਸੀ ਕਿ ਜੀ ਇਹ ਕਰੀਅਰ ਡਿਪਲੋਮੈਟ ਹੈ ਔਰ ਇਹਦਾ ਪਿਓ ਵੀ ਬਹੁਤ ਕਾਮਯਾਬ ਜਿਹੜਾ ਉਹ ਡਿਪਲੋਮੈਟ ਸੀ ਔਰ ਇਹ ਬੜਾ ਬੈਲੈਂਸ ਔਰ ਦੂਸਰਾ ਤੀਸਰਾ। ਮੈਂ ਸਮਝਦਾ ਵੀ ਇਸ ਵੇਲੇ ਜਿਹੜੀ ਭਾਰਤ ਦੀ ਫੋਰਨ ਪਾਲਿਸੀ ਹੈ, ਬਾਕੀਆਂ ਦੇ ਤਾਂ ਅਸੀਂ ਗੱਲ ਪਾਵਰਟੀ ਕਿੱਥੇ ਪਹੁੰਚ ਗਈ, ਇਕਨੋਮੀ ਕਿਵੇਂ ਜਾ ਰਹੀ ਹੈ, ਉਹਨਾਂ ਦੇ ਰਿਜ਼ਰਵ ਜਿਹੜੇ ਨੇ ਉਹ ਕਿਵੇਂ ਡਿਪਲੀਟ ਹੋ ਰਹੇ ਨੇ, ਉਹ ਕੱਢ ਕੇ ਖਾ ਰਹੇ ਨੇ, ਪ੍ਰਾਈਵੇਟਾਈਜ਼ ਵੇਚ ਰਹੇ ਨੇ, ਹਵਾਈ ਜਹਾਜ਼, ਟ੍ਰੇਨਾਂ, ਜ਼ਮੀਨਾਂ ਜੋ ਵੀ ਆ ਬਾਕੀ ਲੁੱਟ ਕੇ ਜਾ ਰਹੇ ਨੇ ਬਾਹਰ। 8000 ਤੋਂ ਜ਼ਿਆਦਾ ਜਿਹੜੇ ਕਰੋੜਪਤੀ ਇੰਡੀਅਨ ਨੇ ਉਹਨਾਂ ਨੇ 2022 ਚ ਬਾਹਰ ਨਿਕਲਣਾ ਇੰਡੀਆ ਚੋਂ, ਅੱਧੇ ਤਾਂ ਨਿਕਲ ਚੁੱਕੇ ਨੇ, ਅੱਧੇ ਬਾਕੀ 6 ਮਹੀਨਿਆਂ 'ਚ ਨਿਕਲਣੇ। ਇਹ ਸਾਰੀਆਂ ਗਲੋਬਲ ਰਿਪੋਰਟਸ ਨੇ। ਲੇਕਿਨ ਫੋਰਨ ਪਾਲਿਸੀ ਦੇ ਮੁੱਦੇ ਤੇ ਕਿਵੇਂ ਉਹ ਫਸੇ ਹੋਏ ਨੇ ਕਿ ਇੱਕ ਪਾਸੇ ਉਹ ਚੀਨ ਦੇ ਨਾਲ ਵੈਰ ਕਮਾਉਂਦਿਆਂ ਉਹਨਾਂ ਨੇ ਜੋ ਕੁਆਡ ਦਾ ਹਿੱਸਾ ਬਣੇ, ਜੋ ਸਜ਼ਾ ਕੁੱਟ ਗਲਵਾਨ ਵੈਲੀ 'ਚ ਪਈ, ਫਿਰ ਉਹੀ ਉਸ ਤੋਂ ਪਹਿਲਾਂ ਡੋਕਲਾਮ 'ਚ ਮਾਰ ਖਾਧੀ, ਫਿਰ ਉਹ ਡੈਪਸੋਂਗ, ਪੈਂਗੋਂਗ ਸੋ ਲੇਕ, ਡੈਮ ਚੌਕ, ਉਹਨਾਂ ਸਾਰਿਆਂ 'ਚ 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਜ਼ਮੀਨ ਗਵਾਈ। ਇੱਧਰੋਂ ਅਮਰੀਕਾ ਦੀ ਬੋਲੀ ਵੀ ਬੋਲਦੇ ਨੇ। ਚੀਨ ਦੇ ਨਾਲ ਉਹਨਾਂ ਦੀ ਟ੍ਰੇਡ ਜਿਹੜੀ ਹੈ 2022 ਚ ਪਿਛਲੇ ਸਾਲ ਨਾਲ $100 ਬਿਲੀਅਨ ਨੂੰ ਕ੍ਰਾਸ ਕੀਤੀ ਹੋਈ ਔਰ ਵੱਧ ਰਹੀ ਹੈ। ਲੋਕਾਂ ਨੂੰ ਭਰਮਾਉਣ ਦੇ ਲਈ ਇਹ ਵੀ ਕਹਿਣਗੇ ਜੀ ਅਸੀਂ ਚਾਈਨੀਜ਼ ਐਪਸ ਬੰਦ ਕਰਤੀਆਂ, ਉਹਨਾਂ ਦੀਆਂ ਪ੍ਰਾਈਵੇਟ ਕੰਪਨੀਆਂ ਦੇ ਉੱਤੇ ਵੀ ਈਡੀ ਔਰ ਉਹਨਾਂ ਦੇ ਛਾਪੇ ਮਰਵਾ ਦਿੰਦੇ ਨੇ, ਲੇਕਿਨ ਨਾਲ ਦੀ ਨਾਲ ਫਿਰ ਜਿਹੜਾ ਉਹ ਝੋਲਾ ਚੁੱਕ ਕੇ ਕਿ ਜੀ ਸਾਡੇ ਨਾਲ ਗੱਲਬਾਤ ਕਰੋ, ਜਿਹੜੀ ਥਾਂ ਤੇ ਤੁਸੀਂ ਆਏ ਹੋ ਇਹਦੇ ਤੋਂ ਪਿੱਛੇ ਹਟੋ। ਹੁਣ ਇਸੇ ਕੰਟੈਕਸਟ 'ਚ ਅਸੀਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ ਸੀ ਕਿ 15 ਵਾਰ ਆਲਰੇਡੀ ਗੱਲਬਾਤ ਹੋ ਚੁੱਕੀ ਹੈ ਔਰ ਉਹਦੇ 'ਚ ਉਹੀ ਜਿਹੜਾ ਮੈਂ ਉਹ ਸਾਧੂ ਸਿੰਘ ਹਮਦਰਦ ਦਾ ਸ਼ੇਅਰ ਕੋਟ ਕੀਤਾ ਸੀ ਕਿ ਭਾਈ ਤੇਰਾ ਹਰ ਵਾਰ ਹੁੰਦਾ ਏ ਵੱਖਰਾ ਸਵਾਲ ਤੇ ਮੇਰਾ ਹਰ ਵਾਰ ਹੁੰਦਾ ਏ ਉਹੀਓ ਜਵਾਬ।
ਉਹੀ ਨਤੀਜਾ ਨਿਕਲਦਾ। ਹੁਣ ਇਹਨਾਂ ਨੇ ਪਿੱਛੇ ਕਿਹਾ ਕਿ ਜੀ ਕਿਉਂਕਿ ਐਸ ਜੈ ਸ਼ੰਕਰ ਔਰ ਚਾਈਨੀਜ਼ ਫੋਰਨ ਮਿਨਿਸਟਰ ਮਿਲੇ ਨੇ G20 ਕੇ ਕਿਹੜੇ ਮੀਟ ਤੇ ਔਰ ਬੜਾ ਮੈਲਟ ਡਾਊਨ ਹੋ ਰਿਹਾ ਹੈ ਔਰ ਇਹ ਗੱਲਬਾਤ ਜਿਹੜੀ ਹੈ ਜ਼ਰੂਰ ਕਿਸੇ ਕੰਢੇ ਲੱਗੇਗੀ। ਸੋ ਜਿਹੜਾ 16ਵਾਂ ਰਾਉਂਡ ਸੀ ਗੱਲਬਾਤ ਦਾ, 16ਵੀਂ ਵਾਰ ਗੱਲਬਾਤ, ਇੱਕ ਹੁੰਦਾ ਰਾਉਂਡ ਤੁਸੀਂ 3 ਦਿਨ 4 ਦਿਨ ਕੋਈ ਗੁਫ਼ਤਗੂ ਕਰ ਰਹੇ ਹੋ, ਇੱਕ ਪਹਿਲਾ ਰਾਉਂਡ, ਇਹ 16 ਵਾਰ ਗੱਲਬਾਤ ਹੋਈ। ਇਹ ਚਸ਼ੂਲ ਮੈਲਡੋ ਬਾਰਡਰ ਦੇ ਉੱਤੇ ਜਿਹੜਾ ਹੋਈ 12 ਘੰਟੇ ਇਹ ਗੱਲਬਾਤ ਚੱਲੀ ਔਰ ਇਸ ਗੱਲਬਾਤ ਚੋਂ ਨਿਕਲਿਆ ਕਿ ਭਾਈ ਉਹ ਮਾਲਕ ਨੌਕਰ ਵਾਲੀ ਗੱਲ ਕਿ ਜੀ ਨੌਕਰ ਇਹ ਕਹਿੰਦਾ ਕਿ ਜੀ ਮੇਰੀ ਤਨਖਾਹ ਵਧਾ ਦਿਓ, ਨਹੀਂ ਤੇ ਉਹ ਕਹਿੰਦਾ ਨਹੀਂ ਤੇ ਕੀ, ਨਹੀਂ ਤੇ ਜੀ ਉਹ ਕਹਿੰਦਾ ਨਹੀਂ ਤੇ ਕੀ, ਨਹੀਂ ਤੇ ਮੈਂ ਉਸੇ ਤਨਖਾਹ ਤੇ ਕੰਮ ਕਰਦਾ ਉਹੀ। ਔਰ ਇਹਨਾਂ ਦਾ ਮੈਂ ਆਪਣੇ ਮੀਡੀਆ ਨੂੰ ਹੀ ਮੈਂ ਵਕਤ ਜ਼ਿਆਦਾ ਨਹੀਂ ਹੈ ਡਿਸਕਸ ਕਰਨ ਦਾ। ਸਟੇਲਮੇਟ ਇਨ ਇੰਡੀਆ ਚਾਈਨਾ ਟਾਕਸ ਟੂ ਐਂਡ ਈਸਟਰਨ ਲੱਦਾਖ ਸਟੈਂਡ ਆਫ ਕੰਟੀਨਿਊਸ। ਸਟੇਲਮੇਟ ਆ ਵੀ ਉੱਥੇ ਹੀ ਉਸੇ ਚਿੱਕੜ 'ਚ ਗੱਲ ਫਸੀ ਹੋਈ ਹੈ, ਅੱਗੇ ਨਾ ਗਈ ਨਾ ਪਿੱਛੇ ਆਈ। ਵਾਈਲ ਇੰਡੀਆ ਪੁਸ਼ਡ ਫਾਰ ਏ ਕੰਪ੍ਰੈਹੈਂਸਿਵ ਡਿਸਐਂਗੇਜਮੈਂਟ, China's refusal to discuss Demchok and Depsong had stalled all further progress in talks. ਉਹਨਾਂ ਨੇ ਚਾਈਨਾ ਨੇ ਕਿਹਾ ਵੀ ਇਹ ਜਿਹੜਾ ਡੈਪਸੋਂਗ ਔਰ ਡੈਮਚੌਕ ਇਹਦੀ ਤਾਂ ਗੱਲ ਹੀ ਛੱਡ ਦਿਓ, ਇਹ ਤਾਂ ਅਸੀਂ ਡੋਂਟ ਈਵਨ ਟੱਚ। ਔਰ ਨਤੀਜਾ ਇਹਦਾ ਇਹੀ ਹੈ ਕਿ ਭਾਈ ਇਸ ਵੇਲੇ 50,000 ਤੋਂ ਜ਼ਿਆਦਾ ਚਾਈਨੀਜ਼ ਫੌਜ ਬਾਰਡਰ ਦੇ ਉੱਤੇ ਵੈਲ ਇਕਵਿਪਡ ਬੜੇ ਵਧੀਆ ਗਰਮ ਟੈਂਟਾਂ ਦੇ ਵਿੱਚ ਬੈਠੇ, ਗਰਮ ਸਨੇਕ ਮੰਕੀ ਬ੍ਰੇਨ ਜੋ ਵੀ ਉਹਨਾਂ ਨੂੰ ਮਿਲ ਰਿਹਾ, ਇੱਥੇ ਵਿਚਾਰੇ ਠੰਡੇ ਰੋਟੀਆਂ ਚੱਬ ਕੇ ਪਾਣੀ 'ਚ ਜਿਹੜਾ ਡੋਬ ਕੇ ਖਾ ਰਹੇ ਨੇ। ਔਰ ਕੋਈ ਕਿਸੇ ਨਾ ਕਿਸੇ ਦੇ ਮਰਨ ਦੀ ਖਬਰ ਵੀ ਹੁੰਦੀ ਹੈ, ਕੋਈ ਠੰਡ ਨਾਲ ਮਰ ਰਿਹਾ, ਕੋਈ ਪ੍ਰੋਪਰ ਨਹੀਂ ਹੈ। ਔਰ ਉਹ ਜਿਹੜਾ ਪਾਰਟ ਹੈ ਉਹ ਉੱਥੇ ਹੀ ਰਹੇਗਾ। ਇਹੀ ਖਬਰ ਇਹਨਾਂ ਸਾਰਿਆਂ ਦੀ ਹੈ। 16th ਰਾਉਂਡ ਆਫ ਇੰਡੀਆ ਚਾਈਨਾ LAC ਟਾਕਸ ਐਂਡ ਇਨ ਸਟੇਲਮੇਟ, ਵੀ ਉੱਥੇ ਕੀ ਫਸੇ ਰਹਿ ਗਏ। ਸੋ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਇਹਨਾਂ ਨੂੰ ਸਮਝ ਆ ਰਹੀ ਹੈ ਕਿ ਵੀ, ਪਰ ਇਹ ਹੁੰਦਾ ਇਵੇਂ ਹੀ ਹੈ। ਜੇ ਤੁਸੀਂ ਯਾਰੀ ਅਮਰੀਕਾ ਨਾਲ ਪਾਈ ਹੋਈ ਹੈ ਤੇ ਉਧਰ ਤੁਸੀਂ ਚੀਨ ਦੇ ਖਿਲਾਫ ਭੁਗਤਣਾ ਚਾਹੁੰਦੇ ਹੋ, ਫਿਰ ਤੁਸੀਂ ਚੀਨ ਦੇ ਕੋਲ ਜਾ ਕੇ ਉਹਨਾਂ ਤੋਂ ਇਹ ਵੀ ਕਹਿੰਦੇ ਹੋ ਕਿ ਦੇ ਅੱਲਾਹ ਕੇ ਨਾਮ, ਉਹ ਤਾਂ ਅੱਲਾਹ ਨੂੰ ਮੰਨਦਾ ਹੀ ਨਹੀਂ ਹੈ। ਉਹਨਾਂ ਨੇ ਕੀ ਦੇਣਾ, ਉਹਨਾਂ ਨੇ ਕਹਿੰਦੇ ਵੀ ਨਾ ਤੁਸੀਂ ਜਿਹੜਾ ਪਹਿਲਾਂ ਚੰਗੀ ਤਰ੍ਹਾਂ ਦੱਸੋ ਕਿ ਵੀ ਤੁਸੀਂ ਕੀ ਹੋ। ਔਰ ਇਹੀ ਅੰਗਰੇਜ਼ੀ ਦਾ ਖਾਣ ਢੁਕਦਾ ਹੈ ਭਾਰਤ ਦੀ ਫੋਰਨ ਪਾਲਿਸੀ ਤੇ ਕਿ ਵੀ ਇਹ ਜਿਹੜੇ ਤੁਸੀਂ ਸਹਿ ਜਾਂ ਸ਼ਿਕਾਰੀ ਕੁੱਤੇ ਚੋਂ ਇੱਕ ਨੂੰ ਚੁਣੋ ਕਿ ਈਦਰ ਟੂ ਰਨ ਵਿਦ ਦਾ ਹੇਅਰ ਔਰ ਹੰਟ ਵਿਦ ਦਾ ਹਾਊਂਡਸ। ਲੇਕਿਨ ਇਹ ਦੋਵੇਂ ਪਾਸੇ ਸਹਿ ਨਾਲ ਵੀ ਨੇ ਤੇ ਸ਼ਿਕਾਰੀ ਕੁੱਤੇ ਦੇ ਨਾਲ ਵੀ ਨੇ। ਔਰ ਜਿਵੇਂ ਅਸੀਂ ਕਨਕਲੂਜਨ ਦੇ ਵਿੱਚ ਰੂਹਾਨੀ ਵਿਚਾਰ ਕਰਦੇ ਹਾਂ, ਸ੍ਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ, ਰਸਨਾ ਸੱਚਾ ਸਿਮਰਿਐ ਮਨ ਤਨ ਨਿਰਮਲ ਹੋਏ, ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨ ਕੋਏ, ਮਿਹਰ ਕਰੇ ਜੇ ਆਪਣੀ ਚਸਾ ਨਾ ਵਿਸਰੈ ਸੋਏ, ਮਨ ਮੇਰੇ ਸਾਚਾ ਸੇਵ ਜਿਚਰ ਸਾਸ, ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ਼। ਰਹਾਉ ਦੀ ਤੁਕ ਤੋਂ ਵਿਚਾਰ ਸ਼ੁਰੂ ਕਰਦੇ ਹਾਂ ਕਿ ਹੇ ਮੇਰੇ ਮਨ, ਜਦੋਂ ਤੱਕ ਤੇਰੇ ਵਿੱਚ ਸਾਹ ਨੇ, ਉਸ ਸੱਚੇ ਵਾਹਿਗੁਰੂ, ਸੱਚੇ ਰੱਬ, ਰੱਬੁਲ ਆਲਮੀਨ, ਉਸ ਦੀ ਇਬਾਦਤ ਕਰ, ਉਸ ਦਾ ਸਿਮਰਨ ਕਰ, ਉਸ ਦਾ ਨਾਮ ਜਪ। ਮਨ ਮੇਰੇ ਸਾਚਾ ਸੇਵ ਜਿਚਰ ਸਾਸ, ਬਿਨ ਸੱਚੇ ਸਭ ਕੂੜ ਹੈ। ਕਿਉਂਕਿ ਬਾਕੀ ਰੱਬ ਦੀ ਇਬਾਦਤ, ਰੱਬ ਦੀ ਯਾਦ ਤੋਂ ਬਿਨਾ ਹੋਰ ਸਾਰੇ ਧੰਦੇ ਕੂੜੇ ਨੇ, ਝੂਠੇ ਨੇ, ਅੰਤੇ ਹੋਏ ਵਿਨਾਸ਼। ਕਿਉਂਕਿ ਜਿਹੜੀਆਂ ਚੀਜ਼ਾਂ 'ਚ ਸਾਡੀ ਰੁਚੀ ਲੱਗੀ ਹੋਈ ਹੈ ਉਹ ਤਾਂ ਵਿਨਾਸ਼ ਵਾਲੀਆਂ ਨੇ, ਡਿਸਟਰੋਏ ਹੋਣ ਵਾਲੀਆਂ ਨੇ। ਇੱਕ ਰੱਬ ਦਾ ਨਾਮ ਹੈ ਜਿਹੜਾ ਕਿ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋ ਰਸਨਾ ਸੱਚਾ ਸਿਮਰਿਐ ਮਨ ਤਨ ਨਿਰਮਲ ਹੋਏ। ਕਿ ਜੇ ਅਸੀਂ ਰਸਨਾ ਨਾਲ, ਰਸਨਾ ਜ਼ਬਾਨ ਨੂੰ ਕਹਿੰਦੇ ਨੇ, ਰਸ ਦੇਣ ਵਾਲੀ, ਕਿਉਂਕਿ ਇਸ ਜੀਭ ਦੇ ਉੱਤੇ ਟੇਸਟ ਬਡਸ ਹੁੰਦੇ ਨੇ, ਕਿਹੜੀ ਚੀਜ਼ ਦਾ ਕੀ ਸਵਾਦ ਹੈ ਉਹ ਜੀਭ ਡਿਸਾਈਡ ਕਰਦੀ, ਹੋਰ ਕੋਈ ਆਰਗਨ ਨਹੀਂ ਕਰਦਾ। ਔਰ ਇਸ ਲਈ ਜਿਹੜੀ ਰਸ ਦੱਸਦੀ ਹੈ ਕਿ ਕੀ ਇਹ ਟੇਸਟ ਹੈ, ਉਹਦੇ ਲਈ ਰਸਨਾ ਲਫ਼ਜ਼ ਹੈ ਕਿ ਰਸਨਾ ਸੱਚਾ ਸਿਮਰੀ ਹੈ ਮਨ ਤਨ ਨਿਰਮਲ ਹੋਏ। ਜਦੋਂ ਅਸੀਂ ਰਸਨਾ ਦੇ ਨਾਲ, ਜ਼ਬਾਨ ਦੇ ਨਾਲ, ਕਿਉਂਕਿ ਜ਼ਬਾਨ ਜੇ ਅੰਦਰ ਦੀ ਬੋਲੀ ਨੂੰ ਔਰ ਜ਼ਬਾਨ ਨੂੰ ਇੱਕ ਸਾਰਤਾ ਹੋਏਗੀ
ਤੇ ਉਹ ਸਿਮਰਨ ਹੋਏਗਾ। ਜੀ। ਤੇ ਵੈਸੇ ਜਿਨ੍ਹਾਂ ਨੂੰ ਫਿਰ ਬਾਬਾ ਫਰੀਦ ਨੇ ਕਿਹਾ ਕਿ ਭਾਈ ਕਿ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ। ਸੱਚੇ ਉਹ ਨੇ ਜਿਨ੍ਹਾਂ ਦੇ ਦਿਲ 'ਚ ਮੁਹੱਬਤ ਹੈ ਤੇ ਉਹਨਾਂ ਦੇ ਮਨ 'ਚ ਵੀ ਰੱਬ ਵਸਦਾ ਹੈ, ਤੇ ਫਿਰ ਉਹ ਰਸਨਾ ਨਾਲ ਵੀ ਜ਼ਬਾਨ ਨਾਲ ਵੀ ਉਸ ਵਾਹਿਗੁਰੂ ਨੂੰ ਰੱਬ ਨੂੰ ਯਾਦ ਕਰਦੇ ਨੇ। ਪਰ ਜੇ ਮਨ ਦੇ ਵਿੱਚ ਕੁਝ ਹੋਰ ਹੈ, ਰਸਨਾ ਰਾਹੀਂ ਰੱਬ ਹੋ ਰਿਹਾ, ਮਨ ਦੇ ਵਿੱਚ ਈਰਖਾ ਦਾ ਜ਼ਹਿਰ ਭਰਿਆ ਹੋਇਆ ਹੈ, ਨਫ਼ਰਤ ਹੈ, ਉਹਨਾਂ ਨੇ ਫਰਮਾਇਆ ਕਿ ਇਹ ਕੱਚੇ ਨੇ। ਔਰ ਕੱਚਿਆਂ ਬਾਰੇ ਫਿਰ ਹਦਾਇਤ ਵੀ ਕੀਤੀ, ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ। ਕੱਚਿਆਂ ਨਾਲੋਂ ਪ੍ਰੀਤ ਤੋੜੋ। ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨਾ ਕੋਈ, ਕਿ ਮਾਂ ਪਿਓ ਬਾਕੀ ਸਾਖ ਸੰਬੰਧੀ ਜਿੰਨੇ ਨੇ ਇਹ ਉਸ ਤੋਂ ਬਿਨਾ ਉਹਨਾਂ ਦੀ ਕੋਈ ਹੋਂਦ ਨਹੀਂ ਹੈ। ਮਿਹਰ ਕਰੇ ਜੇ ਆਪਣੀ ਚਸਾ ਨਾ ਵਿਸਰੈ ਸੋਏ, ਕਿ ਬਈ ਈਵਨ ਇੱਕ ਪਲ ਲਈ ਵੀ ਚਸਾ ਉਹ ਵਿਸਵੇ ਚਸਿਆ ਘੜੀਆਂ ਪੈਰਾਂ ਡਿਵੀਜ਼ਨ ਹੈ ਕਿ ਜੇ ਵਾਹਿਗੁਰੂ ਦੀ ਮਿਹਰ ਹੋਏ ਤੇ ਉਹ ਰੱਬ ਇੱਕ ਪਲ ਲਈ ਵੀ ਅੱਖ ਦੇ ਝਪਕਣ ਜਿੰਨੇ ਸਮੇਂ ਲਈ ਵੀ ਸਾਨੂੰ ਵਿਸਰਦਾ ਨਹੀਂ ਹੈ। ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ, ਮੇਰਾ ਮਨ ਤਨ ਭੁੱਖ ਅਤ ਅਗਲੀ ਕੋਈ ਆਣ ਮਿਲਾਵੇ ਮਾਏ। ਕਿ ਮੇਰਾ ਵਾਹਿਗੁਰੂ ਨਿਰਮਲ ਹੈ, ਉਸ ਤੋਂ ਬਿਨਾ ਮੈਂ ਜੀ ਨਹੀਂ ਸਕਦਾ, ਰਹਿ ਨਹੀਂ ਸਕਦਾ। ਮੇਰੇ ਮਨ ਔਰ ਤਨ ਦੇ ਵਿੱਚ ਉਸ ਵਾਹਿਗੁਰੂ ਦੇ ਪਿਆਰ ਦੀ ਬਹੁਤ ਭੁੱਖ ਜਾਗੀ ਹੋਈ ਹੈ। ਕੋਈ ਹੈ ਮੇਰੀ ਮਾਂ, ਕੋਈ ਆ ਕੇ ਮੈਨੂੰ ਮੇਰੇ ਪਿਆਰੇ ਉਸ ਰੱਬ ਦੇ ਨਾਲ ਮਿਲਾਏ। ਚਾਰੇ ਕੁੰਡਾਂ ਭਾਲੀਆਂ ਸਹਿ ਬਿਨ ਅਵਰ ਨਾ ਜਾਏ, ਕਿ ਮੈਂ ਕੁੱਲ ਦੁਨੀਆ ਚਾਰੋਂ ਹੀ ਖੂੰਜੇ ਦੁਨੀਆ ਦੇ ਭਾਲ ਕੇ ਦੇਖ ਲਏ ਨੇ ਕਿ ਉਸ ਤੋਂ ਬਿਨਾ, ਉਸ ਪਿਆਰੇ ਪ੍ਰੀਤਮ ਤੋਂ ਬਿਨਾ ਮੇਰੇ ਲਈ ਹੋਰ ਕੋਈ ਥਾਂ ਨਹੀਂ ਹੈ ਜਿੱਥੇ ਮੈਨੂੰ ਢੋਈ ਮਿਲੇ। ਤਿਸ ਆਗਿਆ ਅਰਦਾਸ ਕਰ ਜੋ ਮੇਲੇ ਕਰਤਾਰ, ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ, ਸਦਾ ਸਦਾ ਸਾਲਾਹੀ ਹੈ ਅੰਤ ਨਾ ਪਾਰਾਵਾਰ। ਕਿ ਉਸ ਵਾਹਿਗੁਰੂ ਦੇ ਅੱਗੇ ਅਰਦਾਸ ਕਰੋ ਜਿਹੜੇ ਦੀ ਅਰਦਾਸ ਦੀ ਬਦੌਲਤ ਵਾਹਿਗੁਰੂ ਦੇ ਨਾਲ, ਕਰਤਾਰ ਦੇ ਨਾਲ, ਕਰਤਾਰ ਕਰਤੇ ਤੋਂ ਹੈ, ਕ੍ਰੀਏਟਰ ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਕਿ ਜਿਹਦੀ ਬਦੌਲਤ ਇਹ ਸਾਰੀ ਸ੍ਰਿਸ਼ਟੀ ਹੈ ਉਹੀ ਨਾਮ ਦੇਣ ਵਾਲਾ ਹੈ। ਕਿਉਂਕਿ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਉਹ ਭਰਿਆ ਹੋਇਆ ਓਵਰਫਲੋਇੰਗ ਹੈ, ਉਸ ਕੋਲ ਸਾਰੀਆਂ ਦਾਤਾਂ ਨੇ, ਉਸ ਦੀ ਸਦਾ ਸਿਫਤ ਸਲਾਹ ਕਰੋ। ਸਦਾ ਸਦਾ ਸਾਲਾਈ ਹੈ ਅੰਤ ਨਾ ਪਾਰਾਵਾਰ, ਇਨਫਿਨਿਟ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਪਰ ਅਖੀਰਲੇ ਪਦ ਦੇ ਵਿੱਚ ਪੰਜਵੇਂ ਨਾਨਕ ਗੁਰੂ ਅਰਜਨ ਪਾਤਸ਼ਾਹ ਫਰਮਾਉਂਦੇ ਨੇ, ਪਰਵਰਦਗਾਰ ਸਲਾਹੀ ਹੈ ਜਿਸ ਦੇ ਚਲਤ ਅਨੇਕ, ਸਦਾ ਸਦਾ ਆਰਾਧੀ ਹੈ ਇਹਾ ਮਤ ਵਿਸੇਖ, ਮਨ ਤਨ ਮਿੱਠਾ ਤਿਸ ਲੱਗੈ ਜਿਸ ਮਸਤਕ ਨਾਨਕ ਲੇਖ। ਕਿ ਪਰਵਰਦਗਾਰ ਇੱਕ ਕਰਤਾ ਹੈ, ਕ੍ਰੀਏਟਰ ਹੈ, ਉਸਨੇ ਬਣਾਇਆ, ਫਿਰ ਉਹ ਪਰਵਰਿਸ਼ ਕਰਦਾ ਹੈ, ਸਾਡੇ ਸਾਰੀਆਂ ਚੀਜ਼ਾਂ ਸਾਨੂੰ ਦਿੰਦਾ ਹੈ, ਉਹ ਪਰਵਰਦਗਾਰ ਹੈ। ਪਰਵਰਦਗਾਰ ਸਲਾਹੀ ਹੈ, ਉਸ ਕਰਤਾਰ ਨੂੰ, ਪਰਵਰਦਗਾਰ ਨੂੰ ਉਹਦੀ ਸਿਫਤ ਸਲਾਹ ਕਰੀਏ ਜਿਸ ਦੇ ਬਹੁਤ ਸਾਰੇ ਤਰੀਕੇ ਨੇ, ਜਿਹੜੇ ਵੰਡਰਸ, ਬਹੁਤ ਅਦਭੁਤ ਤਰੀਕੇ ਦੇ ਨਾਲ ਇਹ ਅਸੀਂ ਆਪਣੇ ਜੀਵਨ 'ਚ ਉਸ ਦੀ ਹੋਂਦ ਨੂੰ ਦੇਖਦੇ ਹਾਂ। ਸਦਾ ਸਦਾ ਆਰਾਧੀ ਹੈ, ਹਮੇਸ਼ਾ ਉਸ ਦੀ ਅਸੀਂ ਆਰਾਧਨਾ ਕਰੀਏ। ਔਰ ਇਹੀ ਸਾਡੀ ਜੇ ਸਿਆਣਪ ਦੀ ਕੋਈ ਗੱਲ ਹੋਏਗੀ, ਵਿਸੇਖ ਹੈ ਕਿ ਜੇ ਸਾਡੀ ਕੋਈ ਯੂਨੀਕ ਵਿਜ਼ਡਮ ਹੈ, ਸਿਆਣਪ ਹੈ, ਫਿਰ ਇਹੀ ਹੈ ਕਿ ਉਹ ਪਰਵਰਦਗਾਰ ਕਰਤਾਰ ਉਹਨੂੰ ਹਮੇਸ਼ਾ ਯਾਦ ਰੱਖੀਏ, ਉਹਦੀ ਹਮੇਸ਼ਾ ਸਲਾਹੀਏ। ਮਨ ਤਨ ਮਿੱਠਾ ਤਿਸ ਲੱਗੈ ਜਿਸ ਮਸਤਕ ਨਾਨਕ ਲੇਖ। ਪੰਜਵੇਂ ਪਾਤਸ਼ਾਹ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਉਹ ਤੁਹਾਡੇ ਹਿਰਦੇ ਦੇ ਅੰਦਰ ਆ ਕੇ ਉਦੋਂ ਹੀ ਵਸੇਗਾ ਜੇ ਤੁਹਾਡੇ ਮੱਥੇ ਤੇ ਲਿਖਿਆ ਹੋਇਆ, ਯਾਨੀ ਨਾਨਕ ਨਦਰੀ ਕਰਮੀ ਦਾਤ। ਉਸ ਦੀ ਨਜ਼ਰ, ਉਸ ਦਾ ਕਰਮ, ਉਸ ਦੀ ਅਨਾਇਤ, ਉਸ ਦੀ ਬਖਸ਼ਿਸ਼ ਜੇ ਹੋਏਗੀ ਤੇ ਉਹ ਆ ਕੇ ਅੰਦਰ ਵਸੇਗਾ ਤੇ ਫਿਰ ਮਨ ਤਨ ਮਿੱਠਾ। ਤੇ ਫਿਰ ਜਦੋਂ ਵਾਹਿਗੁਰੂ ਆ ਕੇ ਅੰਦਰ ਵਸ ਜਾਂਦਾ ਹੈ ਤੇ ਫਿਰ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਆਈ, ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਫਿਰ ਤਨ ਵੀ ਤੇ ਮਨ ਵੀ ਉਹ ਹਰਾ ਹੋਏਗਾ, ਉਹ ਮੌਲੇਗਾ, ਔਰ ਮਨ ਖਿੜਿਆ ਹਰਿਆ ਬਾਗ, ਇੱਕ ਗਾਰਡਨ ਵਾਂਗ, ਬਾਗ ਵਾਂਗ ਮਨ ਦੇ ਅੰਦਰ
ਖੇੜਾ ਹੋਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਐਮਏ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਨਾਲ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।